अव्वल अल्लाह नूर उपाया कुदरत के सब बंदे एक नूर ते सब जग उपजया कौन पले दहशत दी काली घटा वहशत दी बिजली कुफर दा तूफान कंब गईयां करवास दियां नीहां तिणका तिणका करके उड़ गए उम्मीदां दे आलणे उठ चलिया मजलूमां दे सिरां दा साया। मुत तां बाद छत मिली सी गरीबां नूं ओ भी लै चलिया उड़ा के बेदर्दा। खैरियत है बेटा? है ए मत्था किथे बचा? ए सिख दौड़े क्यों जा रहे हैं? सिखां दे गुरु नूं एक पठान ने खंजर मार दिता। सिखां दे पैगंबर ते हमला? एवें नहीं ये तूफान उठिया। ए नीच कारा भी वजीर खां दा होना है। सच्चे पातशाह सानू छड़ के ना जायो, सानू अनाथ छड़ के ना जायो। हाकिम खुद काफिर हो गया। अब्बा जान अल्लाह तू मैनू पीर बुद्धू शावर का जिगरा क्यों ना दिता? अब्बा जान मैं जो हाँ तेरा जिगरा दस करना की है। सच्चा मुसलमान है ता इस जुल्म दे खिलाफ जिहाद कर। अल्लाह जुल्म ना दस्त पंजा लैण लई वंगार निकली है बुझे हुए हिरदियां च मग पई है लाट गौरव दी जज्बे साण ते लगे जोश ने लई अंगड़ाई रब्बी नूर ने निताणियां दी होश रोशनाई अगम्मी तपश ने फिर ढाल के खंडा बनाई है। माधो दास भाई साहब इस साधु नूं अंदर क्यों बुलाया? मैं पहला भी गुरु साहब नूं इहदे नाल गल्लां करदे वेख्या सी नदी किनारे। माजरा की है? तुलसा सिया हाँ भाई बोले। यार लगदा गुरु जी कोई ऐसा चोज करन लगे आ ਜਿਹੜਾ ਕਈ ਜਥੇਦਾਰਾਂ ਨੂੰ ਪਸੰਦ ਨਹੀਂ। ਤੈਨੂੰ ਕਿਵੇਂ ਪਤਾ? ਓਏ ਕੱਲ ਜਦੋਂ ਮੈਂ ਗੁਰੂ ਜੀ ਦੇ ਤੰਬੂ 'ਚ ਜਲ ਚਕਾਉਣ ਗਿਆ ਤਾਂ ਸਿੰਘ ਸ਼ਾਇਦ 2 ਜਣੇ ਸੀ ਰੋਸ ਜਿਹਾ ਕਰੀ ਜਾਂਦੇ ਸੀ ਉੱਚੀ ਉੱਚੀ। ਕਹਿੰਦੇ ਕੀ ਸੀ? ਸਮਝ ਤੇ ਨਹੀਂ ਪਿਆ ਪਰ ਹੈਰਾਨੀ ਬੜੀ ਹੋਈ ਬਈ ਗੁਰੂ ਜੀ ਸਾਹਮਣੇ ਵੀ ਕੋਈ ਇੰਨਾ ਉੱਚੀ ਬੋਲ ਸਕਦਾ ਭਲਾ? ਕਮਾਲ ਹੈ। मालिक गुरु गोबिंद अर्पण कीता गुरानू मन मस्तक ते जिंदा। खालसा जी, गुरु जी ने तुहानू जदों पौहल दी दात बख्शी
ਤਾਂ ਕੀ ਬਚਨ ਕੀਤੇ ਸੀ? ਖਾਲਸਾ ਜੀ, ਦਸਮੇਸ਼ ਪਿਤਾ ਜੀ ਨੇ ਤੁਹਾਨੂੰ ਹੁਕਮ ਕੀ ਲਾਇਆ ਹੈ? ਲੈ ਫੜਤੀ ਨਗਾਰਾ ਤੈਨੂੰ ਰਾਨੀ ਖੰਡਾ ਜਾਲਾ ਦੇ ਗਲੋਂ ਪੰਜਾਬ ਦੇ ਜ਼ੁਲਮਾਂ ਦਾ ਫੰਦਾ ਗੁਰ ਸੰਗਤ ਤੁਰਤ ਮਿਲਾਏਗੀ ਕੰਦੇ ਨਾਲ ਕੰਦਾ ਮੈਂ ਸਭ ਕੁਝ ਤੈਨੂੰ ਬਖਸ਼ਿਆ ਤੂੰ ਮੇਰਾ ਬੰਦਾ। ਗੁਰੂ ਜੀ ਨੇ ਇੱਕ ਮਹਾਨਾਇਕ ਸਿਰਜਿਆ ਜਿਹੜਾ ਇਹ ਕਰ ਦਿਖਾਵੇ ਕਿ ਸਾਂਝੀਵਾਲਤਾ ਮਹਿਜ਼ ਇੱਕ ਸੁਪਨਾ ਹੀ ਨਹੀਂ, ਇਹਨੂੰ ਹਕੀਕਤ 'ਚ ਬਦਲਿਆ ਜਾ ਸਕਦਾ ਹੈ। ਦੋ ਜਹਾਂ ਦੇ ਵਾਲੀ ਦਸ਼ਮੇਸ਼ ਪਿਤਾ ਸਿੰਘ ਹੁਣ ਪੰਜਾਬ ਨੂੰ ਚਾਲੇ ਪਾਉਣਗੇ। ਅਗਵਾਈ ਕਰੋ, ਆਪਣੇ ਇਸ ਬੰਦੇ ਨੂੰ ਜਾਨ ਤੇ ਖੇਡਣ ਦੀ ਆਗਿਆ ਦਿਓ ਤੇ ਸਿੰਘਾਂ ਦੇ ਜਜ਼ਬਿਆਂ ਨੂੰ ਜ਼ਾਬਤੇ 'ਚ ਰੱਖਣ ਦਾ ਬਲ ਬਖਸ਼ੋ। ਐ ਗੋਦਾਵਰੀ ਨਦੀ, ਤੇਰੀਆਂ ਲਹਿਰਾਂ ਦਾ ਤੈਰਾਕ ਹੁਣ 5 ਦਰਿਆਵਾਂ ਦੇ ਖੋਲ ਦੇ ਪਾਣੀਆਂ 'ਚ ਠਿੱਲਣ ਜਾ ਰਿਹਾ ਹੈ। ਐ ਮਰਾਠਾ ਭੂਮੀ, ਹੁਣ ਮੈਨੂੰ ਪੰਜਾਬ ਦੀ ਰਣ ਭੂਮੀ ਉਡੀਕ ਰਹੀ ਹੈ। ਮੈਂ ਜਾ ਰਿਹਾ। ਗੋਦਾਵਰੀ, ਨੰਦੇੜ, ਅਲਵਿਦਾ, ਅਲਵਿਦਾ। ਔਰੰਗਜ਼ੇਬ ਦੀ ਮੌਤ ਮਗਰੋਂ ਜਿਉਂ ਹੀ ਮੁਹੰਮਦ ਮੁਅੱਜ਼ਮ ਬਹਾਦਰ ਸ਼ਾਹ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਨਾਲ ਗੱਦੀ ਦੀ ਜੰਗ ਜਿੱਤੀ, ਤਿਉਂ ਹੀ ਉਹ ਅਹਿਸਾਨ ਫਰਾਮੋਸ਼ੀ ਦੇ ਘੋੜੇ ਚੜ੍ਹ ਗਿਆ। ਬਹਾਦਰ ਸ਼ਾਹ ਆਪ ਤਾਂ ਹਿੰਦ ਦਾ ਸੁਲਤਾਨ ਬਣ ਬੈਠਾ, ਪਰ ਉਹਨੂੰ ਅਸ਼ੀਰਵਾਦ ਦੇਣ ਵਾਲੇ ਗੁਰੂ ਜੀ ਤੇ ਹੋਇਆ ਜਾਨਲੇਵਾ ਹਮਲਾ। ਉਸ ਖੂਨੀ ਖੰਜਰ ਵਾਲੇ ਹੱਥ ਪਿੱਛੇ ਅਸਲ ਵਿੱਚ ਹੱਥ ਕਿਸ ਦਾ ਸੀ? ਤਲਾਸ਼ ਅਜੇ ਵੀ ਬਾਕੀ ਹੈ। हुजूर, गुस्ताखी माफ। शहनशाह हिंद ने शाही दरबार च याद किया। बामुलाजा होशियार, शहनशाह हिंद मोहम्मद मुअज़्ज़म बहादुर शाह पधार रहे हैं। ਸ਼ਹਿਨशाह ਦਾ ਇਕਬਾਲ ਬੁਲੰਦ ਰਹੇ। ਸਿੱਖਾਂ ਦੇ ਗੁਰੂ ਨੂੰ ਖੰਜਰ ਮਾਰਨ ਵਾਲਾ ਜਮਸ਼ੈਦ ਖਾਨ ਉਰਫ ਗੁਲ ਖਾਨ ਮੌਕੇ ਤੇ ਹੀ ਗੁਰੂ ਹੱਥੋਂ ਮਾਰਿਆ ਗਿਆ ਸੀ। ਉਹ ਇੱਕ ਬੇਟੇ ਦਾ ਪਾਪ ਵੀ ਸੀ ਹਜ਼ੂਰ। ਗੁਰੂ ਠੀਕ ਠਾਕ ਹੈ? ਉਮੀਦ ਹੈ ਸ਼ਾਹੀ ਵੈਦ ਕਾਮਯਾਬ ਹੋਣਗੇ। ਗੁਲਖਾਨ ਦੇ ਯਤੀਮ ਬੇਟੇ ਨੂੰ ਮਾਤਮੀ ਖਿਲਤ ਭੇਜੋ। 28 ਅਕਤੂਬਰ 1708 ਨੂੰ ਬਾਦਸ਼ਾਹ ਨੇ ਚੌਂਕਾ ਦੇਣ ਵਾਲਾ ਹੁਕਮ ਸੁਣਾਇਆ। ਵਜ਼ੀਰ ਆਲਾ, ਮੁਜਰਿਮ ਦੇ ਬੇਟੇ ਨੂੰ ਖਿਲਤ ਕਿਉਂ? ਦਾਲ 'ਚ ਕੁਝ ਕਾਲਾ ਲੱਗਦਾ ਹੈ। ਗੁਰੂ ਜੀ ਦੇ ਬੰਦੇ ਬੰਦਾ ਸਿੰਘ ਬਹਾਦਰ ਨੇ ਜਿਸ ਰਮਣੀਕ ਥਾਂ ਤੇ 15 ਸਾਲ ਆਪਣਾ ਸਿੱਕਾ ਜਮਾਈ ਰੱਖਿਆ, ਉਸ ਨੂੰ ਅਲਵਿਦਾ ਆਖ ਦਿੱਤੀ ਤੇ ਸ਼ੂਟ ਵੱਟ ਦਿੱਤੀ ਪੰਜਾਬ ਦੀ ਧਰਤੀ ਵੱਲ। ਜਹਾਂ ਬਨਾ ਖਬਰ ਬੁਰੀ ਹੈ। ਬਹਾਦਰ ਸ਼ਾਹ ਪੂਰੇ ਵਕਤਾਂ ਨਾਲ ਹੀ ਜੂਝਦਾ ਹੈ। ਸਿੱਖਾਂ ਦਾ ਗੁਰੂ ਜਹਾਨੇ ਫਾਨੀ ਤੋਂ ਰੁਖਸਤ ਹੋ ਗਿਆ। ਉਹ ਚੱਲ ਵਸੇ। ਸਲੀਮ ਖਾਨ, ਗੁਰੂ ਦੇ ਕਾਤਿਲ ਨੂੰ ਪਨਾਹ ਦੇਣ ਵਾਲਿਆਂ ਦਾ ਕੀ ਕੀਤਾ?
ਸੈਂਕੜੇ ਸ਼ੱਕੀ ਪਠਾਨ ਹਿਰਾਸਤ ਚ ਲਏ ਸੀ ਹਜ਼ੂਰ, ਪਰ ਗੁਰੂ ਨੇ ਰਿਹਾ ਕਰਵਾ ਦਿੱਤੇ। ਕਿਉਂ? ਕਿਹਾ ਭੋਲੇ ਭਾਲੇ ਬੰਦਿਆਂ ਨੂੰ ਸਜ਼ਾ ਨਹੀਂ ਹੋਣ ਦਿਆਂਗਾ। ਮੁਨੀਮ ਖਾਨ, ਗੁਰੂ ਦੇ ਮਤਵਲ ਨੇ ਬੇਟੇ ਲਈ ਵੀ ਮਾਤਮੀ ਖਿਲਤ ਭੇਜ ਦਿਓ। ਜਾਇਦਾਦ ਜ਼ਬਤੀ ਦੇ ਹੁਕਮ ਗੁਰੂ ਤੇ ਲਾਗੂ ਨਹੀਂ ਹੋਣਗੇ। ਦਰਵੇਸ਼ ਦੀ ਤਨ ਦੌਲਤ ਨਾਲ ਸ਼ਾਹੀ ਖਜ਼ਾਨੇ ਨੂੰ ਕੋਈ ਫਰਕ ਨਹੀਂ ਪੈਣਾ, ਉਹਨੂੰ ਹੱਥ ਵੀ ਨਾ ਲਾਇਆ ਜਾਏ। ਜਮਸ਼ੈਦ ਖਾਨ ਦੇ ਬੇਟੇ ਨਾਲ ਵੀ ਹਮਦਰਦੀ ਤੇ ਗੁਰੂ ਦੇ ਬੇਟੇ ਨਾਲ ਵੀ ਹਮਦਰਦੀ, ਜਹਾਂ ਅਫਸੋਸ ਵੀ ਦੋਗਲਾ ਹੁੰਦਾ ਹੈ। ਹਾਕਮ ਕੋਲ ਕਈ ਕਿਸਮ ਦਾ ਅਫਸੋਸ ਹੁੰਦਾ ਹੈ, ਉਹ ਖੁਦਗਰਜ਼ੀ ਬਿਨਾ ਕਦੇ ਕਿਸੇ ਨਾਲ ਹਮਦਰਦੀ ਨਹੀਂ ਕਰਦਾ। ਆਗਰੇ 'ਚ ਗੁਰੂ ਗੋਬਿੰਦ ਸਿੰਘ ਨੂੰ ਕੀਮਤੀ ਹੀਰਿਆਂ ਵਾਲੇ ਤੋਹਫੇ ਤੇ ਖਿਲਤ, ਵਜ਼ੀਰ ਖਾਨ ਨੂੰ ਵੀ ਕੀਮਤੀ ਖਿਲਤ ਤੇ ਅਹੁਦੇ 'ਚ ਵਾਦਾ, ਗੁਰੂ ਨੂੰ ਲਾਰਾ, ਨਵਾਬ ਨੂੰ ਇਨਾਮ। ਜ਼ਰਾ ਸੰਭਲ ਕੇ ਬੋਲਿਆ ਕਰ, ਲਪੇਟ 'ਚ ਆ ਜਾਏਗਾ। ਬਾਦਸ਼ਾਹ ਫੂਕ ਫੂਕ ਕੇ ਪੈਰ ਧਰ ਰਿਹਾ। ਇਹਦੇ 'ਚ ਕੀ ਹੈ ਫੂਕਾ ਮਾਰਨ ਵਾਲਾ? ਇੱਕ ਪਾਸੇ ਕੱਟੜਪੰਥੀਆਂ ਦਾ ਦਬਾ, ਦੂਜੇ ਪਾਸੇ ਸਾਡੀ ਫੌਜ ਦੇ 20,000 ਸਿੱਖ ਫੌਜੀ ਤੇ ਭਗਵੰਤ ਸਿੰਘ ਬੰਗੇਸ਼ਰੀ ਵਰਗੇ ਫੌਜਦਾਰ। ਜੇ ਗੁਰੂ ਦੇ ਕਤਲ ਦੀ ਉਂਗਲੀ ਬਾਦਸ਼ਾਹ ਵੱਲ ਉੱਠ ਗਈ ਤੇ ਤਰਥੱਲੀ ਮਚਾ ਦੇਣਗੇ। ਬਾਦਸ਼ਾਹ ਕੀ ਕਰੇ? ਇਸ ਕਰਕੇ ਇਹ ਖੇਡ ਖੇਡੀ ਜਾ ਰਹੀ ਹੈ। ਤੂੰ ਜੋ ਜੀ ਕਰਦਾ ਸਮਝ ਲੈ। ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਖਬਰ ਨੇ ਬੰਦਾ ਸਿੰਘ ਬਹਾਦਰ ਦੇ ਜਥੇ ਨੂੰ ਸੋਗ 'ਚ ਡੋਬ ਦਿੱਤਾ। ਮਾਤਾ ਜੀ ਇਕੱਲੇ ਰਹਿ ਗਏ? ਨਹੀਂ, ਅਸੀਂ ਸਾਰਾ ਖਾਲਸਾ ਮਾਤਾ ਜੀ ਦੇ ਹੀ ਪੁੱਤਰ ਹਾਂ। ਮੇਰਾ ਮਤਲਬ ਇਸ ਵੇਲੇ ਉਹਨਾਂ ਨੂੰ ਦਿਲਾਸਾ ਦੇਣ ਲਈ ਕੌਣ ਹੈ? ਸਿੰਘ ਉਹਨਾਂ ਦਾ ਕੀ ਇੰਤਜ਼ਾਮ ਕਰਨਗੇ? ਵੈਸੇ ਤਾਂ ਭਾਈ ਮਨੀ ਸਿੰਘ ਖੁਦ ਹੀ ਬਹੁਤ ਸਿਆਣੇ ਨੇ। ਮਾਤਾ ਸਾਹਿਬ ਕੌਰ ਜੀ ਨੂੰ ਮਾਤਾ ਸੁੰਦਰੀ ਜੀ ਕੋਲ ਦਿੱਲੀ ਪਹੁੰਚਾ ਦੇਣਾ ਚਾਹੀਦਾ। ਇਹੀ ਠੀਕ ਰਹੇਗਾ, ਨਹੀਂ ਤਾਂ ਜੰਗਾਂ 'ਚ ਉਹਨਾਂ ਦੀ ਸਾਂਭ ਸੰਭਾਲ ਕਰਨੀ ਔਖੀ ਹੋ ਜਾਏਗੀ। ਬੰਦਾ ਸਿੰਘ ਜੀ, ਮਾਫ ਕਰਨਾ, ਤੁਸੀਂ ਗੁਰੂ ਦੇ ਹੋ ਕਿ ਗੋਦਾਵਰੀ ਦੇ? ਭਾਈ ਵਿਨੋਦ ਸਿੰਘ ਜੀ, ਸਿੱਧੀ ਗੱਲ ਪੁੱਛੋ। ਗੁਰੂ ਜੀ ਨੂੰ ਜ਼ਖਮੀ ਦੇਖ ਕੇ ਵੀ ਰੋਏ, ਗੋਦਾਵਰੀ ਛੱਡਣ ਵੇਲੇ ਵੀ ਉਦਾਸ। ਵੇਦਨਾਵਾਂ ਦਾ ਸਤਾਇਆ ਇਨਸਾਨ ਮੋਹ ਮੁਹੱਬਤ ਮਗਰ ਦੌੜਦਾ ਹੈ ਤੇ ਦੌੜਦਾ ਪਿਰਾਂ 'ਚ ਜਾ ਫਸਦਾ। ਲੱਗਦਾ ਕਦੇ ਪਿਆਰ ਨਹੀਂ ਮਿਲਿਆ। ਕਈ ਵਾਰ ਮਿਲਿਆ, ਪਰ ਜੁਦਾਈ 'ਚ ਧੱਕਾ ਦੇਣ ਲਈ। ਮੈਂ ਸਮਝਿਆ ਨਹੀਂ। ਫੇਰ ਉਸੇ ਤਰ੍ਹਾਂ ਹੋਇਆ। ਦਸ਼ਮੇਸ਼ ਪਿਤਾ ਜਦੋਂ ਮੈਨੂੰ ਦਿਲੋਂ ਪਿਆਰ ਦੇਣ ਲੱਗੇ ਤਾਂ ਮੇਰਾ ਮਨ ਉਦੋਂ ਹੀ ਡਰਿਆ, ਕਿਤੇ ਇੱਕ ਹੋਰ ਪਾਣਾ ਨਾ ਵਾਪਰ ਜਾਵੇ। ਉਹੀ ਹੋਇਆ। ਇੰਨਾ ਬਲਵਾਨ ਯੋਧਾ ਅੰਦਰੋਂ ਇੰਨਾ ਕੋਮਲ ਨਹੀਂ, ਇੱਕੋ ਉਮਰ 'ਚ 4 ਜੂਨਾਂ ਹੰਢਾ ਕੇ ਲੱਗਦਾ ਹੈ ਮੈਂ ਕਠੋਰ ਹੋ ਗਿਆ। ਮਤਲਬ? ਜੰਮਿਆ ਲక్ష్మణ ਦਾਸ, ਪਲਿਆ ਨਾਰਾਇਣ ਦਾਸ, ਜਵਾਨੀ ਹੰਢਾਈ ਮਾਧੋ ਦਾਸ ਦੀ, ਤੇ ਹੁਣ ਅਜ਼ੀਮ, ਤੂੰ ਦਰਬਾਰ 'ਚ ਜੋ ਕਹਿਣ ਲੱਗਾ ਸੀ ਮੈਨੂੰ ਪਤਾ ਹੈ। ਇੱਕ ਗੱਲ ਸਮਝ ਲੈ, ਹਾਕਮ ਦੀ ਇੱਕੋ ਬੇਵਕੂਫੀ ਹਕੂਮਤ ਨੂੰ ਤਬਾਹ ਕਰਨ ਲਈ ਕਾਫੀ ਹੁੰਦੀ। ਜਹਾਂਪਨਾ, ਗੁਰੂ ਤੁਹਾਡਾ ਮਦਦਗਾਰ ਸੀ। ਮੇਰਾ ਮਦਦਗਾਰ ਗੁਰੂ ਰਹਿ ਗਿਆ ਸੀ ਨਰਮਦਾ ਨਦੀ ਦੇ ਪਰਲੇ ਪਾਰ। ਬਰਖੁਰਦਾਰ, ਸਿਆਸਤ ਜ਼ਰਾ ਜਿੰਨਾ ਮਤਭੇਦ ਹੀ ਤਾਂ ਵੱਡੀ ਦੁਸ਼ਮਣੀ ਦਾ ਬੀਜ ਹੁੰਦਾ ਹੈ। ਸਮਝਦਾ ਹੀ ਨਹੀਂ। ਤੂੰ ਚੁੱਪ ਰਹਿ, ਸਮਝੇਗਾ। ਮੇਰੀਆਂ ਅੱਖਾਂ ਵੀ ਉਦੋਂ ਖੁੱਲੀਆਂ ਸੀ ਜਦੋਂ ਨਰਮਦਾ ਨਦੀ ਕਿਨਾਰੇ ਮਾਨ ਸਿੰਘ ਨਾਂ ਦੇ ਸਿੱਖ ਦਾ ਕਤਲ ਹੋਇਆ ਸੀ। ਮੈਂ ਕਾਤਿਲ ਨੂੰ ਗੁਰੂ ਦੇ ਹਵਾਲੇ ਕਰਨਾ ਚਾਹਿਆ, ਪਰ ਗੁਰੂ ਬੋਲਿਆ, ਜੇ ਮੁਜਰਮ ਨੂੰ ਮੇਰੇ ਹਵਾਲੇ ਕਰਨਾ ਹੀ ਹੈ ਤਾਂ ਵਜ਼ੀਰ ਖਾਨ ਨੂੰ ਕਰ। ਲਹਿਜਾ ਬੜਾ ਖੁਰਕ ਸੀ। ਮੈਂ ਹਲੂਣਿਆ ਗਿਆ। ਅੰਦਰੋਂ ਆਵਾਜ਼ ਆਈ, ਬਹਾਦਰ ਸ਼ਾਹ ਖਤਰੇ ਦੀ ਕੈਂਟੀ ਸੁਣ। ਮੈਂ ਸੂਏ ਚੌਕਸ ਕੀਤੇ, ਪਤਾ ਲੱਗਾ ਗੁਰੂ ਪਹਿਲਾਂ ਹੀ ਬਗਾਵਤ 'ਚ ਰੁੱਝਿਆ ਹੋਇਆ ਹੈ। ਪੰਜਾਬ ਤੋਂ ਮਰਾਠਵਾੜਾ ਤੱਕ ਤਾਣਾ ਤਨ ਰਿਹਾ। ਸੁਣਿਆ ਉਹਨੇ ਇੱਕ ਬੈਰਾਗੀ ਤਾਂਤਰਿਕ ਪੰਜਾਬ ਵੱਲ ਤੋਰਿਆ ਵੀ ਹੋਇਆ। ਹੁਣ ਕੀ ਵਿਗਾੜ ਲੈਣਾ? ਤਾਂਤਰਿਕਾਂ, ਬੈਰਾਗੀਆਂ, ਸੰਨਿਆਸੀਆਂ ਨੇ, ਜਦ ਗੁਰੂ ਹੀ ਨਹੀਂ ਰਿਹਾ। ਕਮਰਾ ਕੰਬਿਆ। ਉਹ ਦੇਖੋ ਵਣਜਾਰੇ ਨੂੰ ਡਾਕੂ ਪੈ ਗਏ।
ਸਿੰਘ ਸਾਹਿਬ ਸ਼ਸਤਰ ਲੈ ਕੇ ਚੱਲਿਆ ਕਰੋ। ਕਿੱਥੇ ਜਾਣਾ ਹੈ? ਵਾਪਸ ਭਰਤਪੁਰ। ਵਾਪਸ ਤੋਂ ਕੀ ਮਤਲਬ? ਦਸਮ ਗੁਰੂ ਜੀ ਦਾ ਬੰਦਾ ਲੱਭਣ ਨਿਕਲਿਆ ਸੀ। ਤੁਸੀਂ ਵੀ ਗੁਰੂ ਦਾ ਬੰਦਾ ਲੱਭਦੇ ਫਿਰਦੇ ਹੋ? ਹਾਂ ਭਾਈ, ਅਸੀਂ ਵੀ। ਪਰ ਤੁਸੀਂ ਕਿਉਂ ਲੱਭਦੇ ਫਿਰਦੇ ਸੀ? ਗੁਰੂ ਜੀ ਲਈ ਰੱਖਿਆ ਦਸਵੰਧ ਉਹਦੇ ਸਪੁਰਦ ਕਰਨਾ ਹੈ। ਇਹੀ ਤਾਂ ਹੈ ਗੁਰੂ ਦਾ ਬੰਦਾ। ਹੱਥ ਨਾ ਲਾਈਓ ਗੁਰੂ ਦੀ ਅਮਾਨਤ ਨੂੰ। ਲੁਟੇਰਿਆਂ ਤੋਂ ਇਸ ਲਈ ਬਚਾਇਆ। ਤੁਸੀਂ ਸੱਚਮੁੱਚ ਦਸ਼ਮੇਸ਼ ਪਿਤਾ ਦੇ ਸਿੰਘ ਹੋ। ਖਿਮਾ ਕਰਨਾ, ਮੈਂ ਸ਼ੱਕ ਕੀਤਾ। हम चाकर गोबिंद के ठाकुर मेरा पारा करन करावन सगल बिदा सो सतगुरु हमारा। ਦੂਜੇ ਵਣਜਾਰੇ ਸਿੰਘਾਂ ਨੂੰ ਵੀ ਦੱਸਾਂਗਾ। ਟਿਕਾਣਾ ਕਿੱਥੇ ਕਰੋਗੇ ਖਾਲਸਾ ਜੀ? ਪੰਜਾਬ ਦੀ ਹੱਦ ਉੱਤੇ ਬਾਂਗੜ ਦੇ ਇਲਾਕੇ 'ਚ ਕਿਤੇ ਵੀ ਇੱਧਰ ਉੱਧਰ। ਕਿਸੇ ਨੂੰ ਕੋਈ ਹੈ ਅੰਦਾਜ਼ਾ ਆਪਾਂ ਕਿੱਥੇ ਪਹੁੰਚ ਗਏ ਆ? ਬਾਂਗੜ ਦਾ ਇਲਾਕਾ ਲੱਗਦਾ ਹੈ। ਦਿੱਲੀ ਪਿੱਛੇ ਰਹਿ ਗਈ। ਉਹ ਗੱਡੇ ਵਾਲਿਆਂ ਨੂੰ ਪੁੱਛੀਏ। ਟਿਕਾਣਾ ਕਰਨ ਲਈ ਇਹ ਥਾਂ ਠੀਕ ਹੈ। ਉਹ ਵੀਰੇ ਐ ਨਾ ਡਰੋ, ਮੈਨੂੰ ਤਾਂ ਇਹ ਡਾਕੂ ਗਰਜੂ ਦੇ ਬੰਦੇ ਨਹੀਂ ਲੱਗਦੇ। ਫਿਰ ਕੌਣ ਸੇ? ਵੀਰੇ ਐ ਲੱਗਦਾ ਵੀ ਸਿੱਖ ਉਰੇ ਅੱਖ ਬਚਾ ਕੇ ਆ ਟਪਕੇ। ਵਾਹਿਗੁਰੂ ਜੀ ਕੀ ਫਤਿਹ ਭਰਾਵੋ। ਇਹ ਥਾਂ ਕਿਹੜੀ ਹੈ? ਭਾਈ ਜੀ ਇਹ ਥਾਂ ਹੈ ਸੇਰੀ ਖੰਡਾ। ਦੋ ਪਿੰਡ ਹੈ, ਇੱਧਰ ਪੈਂਦਾ ਪਿੰਡ ਸੇਰੀ, ਪਰਲੇ ਪਾਸੇ ਪਿੰਡ ਖੰਡਾ। ਖੜਖੌਦਾ ਮੈਂ ਪੈਂਦਾ। ਸਿੰਘੋ ਪੰਜਾਬ ਆ ਗਿਆ। ਖਾਲਸਾ ਜੀ ਆ ਗਿਆ ਪੰਜਾਬ। ਪਹਿਲਾ ਮੋਰਚਾ ਫਤਿਹ। ਖਾਲਸਾ ਰਾਜ ਦੀ ਸਥਾਪਨਾ ਲਈ ਕਰੋ ਜਾਂ ਮਰੋ ਦਾ ਕੂਚ ਇੱਥੋਂ ਸ਼ੁਰੂ ਕਰਾਂਗੇ। ਵਜ਼ੀਰ ਖਾਨ ਮਾਸੂਮ ਸਾਹਿਬਜ਼ਾਦਿਆਂ ਦਿਆਂ ਕਾਤਲਾ, ਬਜ਼ੁਰਗ ਦਾਦੀ ਨੂੰ ਤਸੀਹੇ ਦੇਣ ਵਾਲਿਆ, ਆ ਗਏ ਗੁਰੂ ਦੇ ਸਿੰਘ। ਜ਼ਾਲਮਾ ਇੱਕ ਇੱਕ ਦਾ ਹਿਸਾਬ ਲਵਾਂਗੇ। ਤਿਆਰ ਹੋ ਜਾ।
ਦਸ਼ਮੇਸ਼ ਪਿਤਾ ਦਾ ਹੁਕਮਨਾਮਾ ਤਾਂ ਦੂਰ ਦੂਰ ਤੱਕ ਪਹੁੰਚ ਗਿਆ ਹੋਣਾ, ਪਰ ਸਿੰਘ ਪਹੁੰਚਣਗੇ ਕਿੱਥੇ? ਤੁਹਾਨੂੰ ਖੁਦ ਮਾਲਵੇ, ਮਾਝੇ ਤੇ ਦੁਆਬੇ ਜਾਣਾ ਚਾਹੀਦਾ ਹੈ। ਮੈਂ ਸ਼ਿਵਾਲਿਕ ਦੀ ਛਾਣਬੀਨ ਲਈ ਜਾਣਾ ਹੈ। ਲੁਕਣ ਗਾਹਾਂ ਵੀ ਚਾਹੀਦੀਆਂ, ਪਰ ਮੈਂ ਉਹ ਥਾਵਾਂ ਲੱਭਾਂਗਾ ਜਿੱਥੇ ਗੁਰੂ ਜੀ ਨੇ ਕਾਰਜ ਆਰੰਭ ਕਰਵਾਏ ਸੀ। ਖਾਲਸਾ ਜੀ, ਬੰਦੇ ਮਿਲਣ ਆਏ ਨੇ। ਪੁੱਛੇ ਕੌਣ ਹੈ? ਦੋਹਾਂ ਪਿੰਡਾਂ ਦੇ ਮੁਖੀਏ ਤੇ ਦੋ ਆਪਣੇ ਸਿੱਖ। ਕਰਤਾਰ ਸਿਆ, ਸਭ ਆਪਣੇ ਹੀ ਹੈ। वाहेगुरु जी का खालसा, वाहेगुरु जी की फतेह। खालसा जी, इन सिख भाइयों ने थारे बारे में बहुत कुछ बताया। थारे पास एक बेनती लेके आए हैं जी। मुखिया जी, भोजन कल का न रखियो। गरजू का आदमी कह गया था कल बगार लेन आवेंगे। ए डरे क्यों हुए है? गरजू कौन है? खूंखार डाकू। पूरे फसल आई पे बंगले नहीं पड़ते, जान मुट्ठी पे आ जाए खालसा जी। पहला जिमीदार, फिर डाकू, सब दाना फक्का झाड़ के ले जाए। ਜੇ ਤੁਸੀਂ ਡਾਕੂਆਂ ਦਾ ਮੁਕਾਬਲਾ ਕਰੋ ਤਾਂ ਅਸੀਂ ਤੁਹਾਡੇ ਅੱਗੇ ਹੋ ਕੇ ਲੜਾਂਗੇ। थारे जान पिछे जिंदे नहीं छोड़ने के मानू ये जन्म। ਤੁਹਾਡੀ ਗੱਲ ਵੀ ਠੀਕ ਹੈ, ਫਿਰ ਵੀ ਅਸੀਂ ਕੁਝ ਕਰਾਂਗੇ। ਖਾਲਸਾ ਜੀ, ਸਦੀਆਂ ਦੇ ਡਰਿਆਂ ਨੂੰ ਗੱਲਾਂ ਨਾਲ ਹਿੰਮਤ ਨਹੀਂ ਦਵਾਈ ਜਾ ਸਕਦੀ। ਬੰਦਾ ਸਿੰਘ ਜੀ, ਬੁਰਾ ਨਾ ਮੰਨਣ, ਅਸੀਂ ਮੁਗਲਾਂ ਨੂੰ ਸੋਧਣ ਤੋਂ ਰਹੇ ਹਾਂ। ਰਾਹ 'ਚ ਡਾਕੂਆਂ ਨਾਲ ਉਲਝਣਾ ਠੀਕ ਹੈ? ਸਾਡੇ ਲਈ ਮੁਗਲ ਕੌਣ ਹੈ? ਜਿਹੜਾ ਜ਼ੁਲਮ ਕਰੇ, ਦੂਜਿਆਂ ਦੀ ਕਿਰਤ ਕਮਾਈ ਲੁੱਟੇ, ਹਾਕਮ ਹੋਵੇ ਜਾਂ ਡਾਕੂ, ਜਿਹੜੇ ਧਰਮ ਦਾ ਮਰਜ਼ੀ ਹੋਵੇ। ਬੰਦਾ ਸਿੰਘ ਬਹਾਦਰ ਨੇ ਜਬਰ ਜ਼ੁਲਮ ਦੇ ਖਾਤਮੇ ਦੀ ਜੰਗ ਦਾ ਪਹਿਲਾ ਹੱਲਾ ਡਾਕੂਆਂ ਉੱਪਰ ਕੀਤਾ। ਭੂਆ, ਭੂਆ ਜੀ। ਹੈ ਹਾਂ, ਇਹ ਤਾਂ ਮੇਰੀ ਭਤੀਜੀ ਆ। ਆਈ ਓ ਮੁਖੀਆ, ਕਿੱਥੇ ਮਰ ਗਿਆ? ਹਾਏ ਹਾਏ, ਮੈਂ ਮਰ ਗਈ। सारे मर गए? कमाल हो गई। चलाकी महंगी पड़ेगी कुत्तिया मुखिया, सारा पिंड मरवाएगा। कराच जो पिया है चुक ले आओ। घर में जाया, तेरा काका ना रहे। ਛੱਡ ਮੇਰੀ ਅੰਮਾ ਨੂੰ, ਛੱਡ ਮੇਰੀ ਅੰਮਾ ਨੂੰ, ਛੱਡ। कोई बचाओ, बचाओ कोई। ਕੋਈ ਵੀ ਨਹੀਂ, ਦੌੜ ਗਏ ਤੈਨੂੰ ਕੱਲੀ ਛੱਡ ਕੇ। ਰਾਮ ਸਿੰਘ ਜੀ, ਤੁਸੀਂ ਲੋੜਾ ਮਾਰਿਆ, ਨਹੀਂ ਤਾਂ ਗਰਜੂ ਬਚ ਕੇ ਨਾ ਨਿਕਲਦਾ। ਉਹ ਮੈਂ ਕੀ ਕੀਤਾ? ਜੈਕਾਰਾ ਕਿਉਂ ਛੱਡਿਆ? ਜਲਦਬਾਜ਼ੀ 'ਚ ਜੇ ਕੋਈ ਸਿੰਘ ਚੜਾਈ ਕਰ ਜਾਂਦਾ ਫੇਰ? ਧੀ ਭੈਣ ਦੀ ਇੱਜ਼ਤ ਨਾਲੋਂ ਕਿਸੇ ਸਿੰਘ ਦੀ ਜਾਨ ਜ਼ਿਆਦਾ ਕੀਮਤੀ ਨਹੀਂ। ਬੰਦਾ ਸਿੰਘ ਦੀ ਵੀ ਨਹੀਂ। ਬਾਦ ਸਿੰਘ ਜੀ, ਮਸਲਾ ਕੀ ਹੈ? ਉਧਰ ਦੇਖੋ, ਡਾਕੂ ਨੇ ਇਸ ਵਿਚਾਰੀ ਬੀਬੀ ਨੂੰ ਹੱਥ ਪਾ ਲਿਆ ਸੀ। ਹੁਣ ਤੁਸੀਂ ਦੱਸੋ, ਉਦੋਂ ਮੈਨੂੰ ਜਥੇਦਾਰ ਸਾਹਿਬ ਦਾ ਜਕਾਰਾ ਉਡੀਕਦੇ ਰਹਿਣਾ ਚਾਹੀਦਾ ਸੀ? ਪੁੱਤਰੀ, ਰਾਮ ਸਿੰਘ ਨੇ ਗੁਰੂ ਜੀ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ, ਕੋਈ ਅਹਿਸਾਨ ਨਹੀਂ ਕੀਤਾ। ਨਗਰ ਦੇ ਵਸਨੀਕੋ,
ਦੇਖ ਲਿਆ, ਪਹਿਚਾਣ ਲਿਆ ਆਪਣੇ ਅਸਲੀ ਦੁਸ਼ਮਣ ਨੂੰ। ਤੁਹਾਡੇ ਸਭ ਤੋਂ ਵੱਡੇ ਦੁਸ਼ਮਣ ਦਾ ਨਾਂ ਹੈ ਬੁਜ਼ਦਿਲੀ। ਆਪਣੇ ਖੂਨ ਪਸੀਨੇ ਦੀ ਕਮਾਈ ਸਾਂਭਣੀ ਸਿੱਖੋ। ਡਾਕੂਆਂ ਨੂੰ, ਜਗੀਰਦਾਰਾਂ ਨੂੰ ਲਲਕਾਰੋ। ਦੁਮ ਦਬਾ ਕੇ ਦੌੜ ਜਾਣਗੇ। ਸਾਰੇ ਪਿੰਡਾਂ ਤੱਕ ਸਾਡਾ ਸੰਦੇਸ਼ ਪਹੁੰਚਾਓ। ਅਸੀਂ ਤੁਹਾਡੇ ਨਾਲ ਖੜੋਵਾਂਗੇ। ਹੁਣ ਡਾਕੂਆਂ ਵਾਲਾ ਸਮਾਨ ਚੁੱਕੋ ਤੇ ਆਪਸ ਵਿੱਚ ਵੰਡ ਲਓ। ਵੰਡ ਕੇ ਖਾਣਾ, ਮਿਲ के रहना सीखो। खालसा जी, हमने तो बहुत खुशी है, गांव लुटने से बच गया। इवन यूं करो, डाकू वाला सामान थम ले जाओ। नहीं, ये ਤੁਹਾਡਾ है। ਕਿਸੇ ਦਿਨ ਪ੍ਰਸ਼ਾਦ ਪਾਣੀ ਲਈ ਸੱਦਿਓ। ਸਿੰਘਾਂ ਨੂੰ ਜੋ ਚਾਹੀਦਾ ਹੈ ਉਹ ਲੈ ਲਿਆ। ਇਹ ਮਲੱਖ ਇਕੱਠਾ ਕਿੰਨੇ ਕੀਤਾ? ਅੱਗੇ ਆ ਕੇ ਦੱਸੇ। ਉਹ ਦੱਸ ਦੇ ਹੁਣ, ਸੰਗਦਾ ਕਿਉਂ ਆ? ਤੂੰ ਦੱਸ ਦੇ ਯਾਰ, ਤੂੰ ਤਾਂ ਬੋਲਦਾ ਬੋਲਦਾ ਰਹਿਣਾ। ਭਰਾਵੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਰੁੜੀਆ ਸਿਓ ਮਾਝੇ ਵੱਲ ਗਿਆ ਸੀ। ਉੱਥੇ ਇਹਨੇ ਇੱਕ ਪਿੰਡ ਦਾ ਇਕੱਠ ਦੇਖਿਆ। ਉਹਨੇ ਦੱਸਿਆ ਬਈ ਮੁਗਲ ਰਾਜ ਦਾ ਫਾਸਤਾ ਵੱਢਣ ਲਈ ਗੁਰੂ ਜੀ ਨੇ ਆਪਣਾ ਇੱਕ ਬੰਦਾ ਭੇਜਿਆ। ਆਪਣੀ ਸ਼ਕਤੀ ਪਾ ਕੇ ਗੁਰੂ ਜੀ ਦਾ ਹੁਕਮਨਾਮਾ ਵੀ ਆਇਆ ਬਈ ਸ਼ਸਤਰ ਚੱਕੋ, ਇਹਦੀ ਗਵਾਹੀ ਚ ਲੜੋ। ਰੁਲੀਏ ਨੇ ਹੁਕਮਨਾਮਾ ਪੜਿਆ, ਕਾਲਾ ਅੱਖਰ ਭੈਂਸ ਬਰਾਬਰ। ਗੱਜਣਾ, ਤੂੰ ਬੋਲੀ ਜਾ। ਹਰ ਕੰਮ ਵਿੱਚ ਟੰਗ ਅੜਾਉਣੀ ਤਾਂ ਭੱਜੂ ਦਾ ਧੰਦਾ। ਨਾ ਕਰਨਾ ਨਾ ਕਰਨ ਦੇਣਾ। ਗੱਜਣਾ, ਤੂੰ ਕੀ ਕਹਿਣਾ? ਰੁਲੀਏ ਦੀ ਛੱਡ। ਮੈਂ ਤਾਂ ਕਹਿਣਾ ਆਪਾਂ ਵੀ ਗੁਰੂ ਦੇ ਬੰਦੇ ਨੂੰ ਜਾ ਟੱਕਰੀਏ। ਹਥਿਆਰ ਲੈ ਕੇ ਦਬਾਬਾ ਕਿਉਂ ਪਿੱਛੇ ਰਹੇ? ਅੱਗੇ ਮਿੱਟੀ ਦੇ ਮਾਧੋ ਨਹੀਂ, ਫੌਜ ਹੈ ਫੌਜ, ਦੁਨੀਆ ਦੀ ਸਭ ਤੋਂ ਤਕੜੀ। ਉਹ ਕਿੱਥੇ ਹੈ ਭੱਜੂ ਚਾਚਾ? ਉਹ ਭੱਜੂ ਚਾਚਾ, ਮੈਂ ਤੇ ਤੇਰੇ ਪੇ ਵਾਲੀ ਗੰਡਾਸੀ ਲੈ ਲੂੰ ਜਿਹਦੇ ਨਾਲ ਉਹਨੇ ਕੰਧ ਟੱਪਣ ਲੱਗੇ ਚੋਰ ਦੀ ਲੱਤ ਲਾ ਲਈ ਸੀ। ਉਹ ਆਹੋ ਆਹੋ, ਫੇਰ ਪਰਿਆ ਚ ਰੱਖ ਕੇ ਕਹਿੰਦਾ ਪਛਾਣੋ ਤਾਂ ਲੱਤ ਕਿਹਦੀ ਹੈ। ਉਹ ਕੋਈ ਘਰ ਹੈ ਜਿੱਥੇ ਗੰਡਾਸੀ ਬਰਛੀ ਨਹੀਂ, ਸਾਲਾ ਬਹਾਨੇਬਾਜ਼। ਓਏ ਬੇਬੇ ਨੂੰ ਪੁੱਛ ਲਿਆ, ਕੱਲਾ ਤੂੰ ਪੁੱਤ ਐ। ਜਾਵਾਂਗੇ ਕਿੱਧਰ ਨੂੰ? ਜਿੱਧਰ ਨੂੰ ਗੱਜਣ ਸਿਉ ਕਹੂਗਾ। ਬੋਲੇ ਸੋਨਿਹਾਲ, ਸਤਿ ਸ੍ਰੀ ਅਕਾਲ। ਉਹ ਕਿੱਦਾਂ ਕੇ ਜੀ, ਹੱਥ ਵਢਾ ਲੈ। ਸਿਰ ਵੱਢਣ ਲਈ ਹੱਥ ਵਢਾਉਣੇ ਹੀ ਪੈਣੇ ਸੀ। ਆ ਬਈ ਨੱਥੂ, ਕਿੱਥੇ ਚਲਾ ਗਿਆ ਸੀ? ਝੂਠ ਨਾ ਬੋਲੀ। ਓ ਨੱਥੂ ਦੀ ਨੱਥ ਜਦੋਂ ਹੋਵੇ ਲਾਲੇ ਹੱਥ, ਤੇ ਚਲਾ ਕਿੱਥੇ ਜਾਊ ਫੇਰ ਨੱਥੂ, ਚਲਾ ਕਿੱਥੇ ਜਾਊ ਫੇਰ ਨੱਥੂ। ਉਹ ਬਹੀ ਦਾ ਢਿੱਡ ਤੇਰੇ ਜੁਮਲਿਆਂ ਨਾਲ ਨਹੀਂ ਭਰਨਾ। ਪੈਸੇ ਲੈ ਆਇਆ, ਪੈਸੇ। ਝੂਠ ਨਾ ਬੋਲੀ। ਲਾਲਾ ਐਂ ਦੱਸ, ਅੱਜ ਤੱਕ ਕਦੇ ਕਿਸੇ ਜੱਟ ਤੋਂ ਕਰਜ਼ਾ ਲਾ ਹੋਇਆ? ਧਰਤੀ ਮੁਰਗੀ ਦਾਲ ਬਰੋਬਰ ਸਮਝਿਆ ਵੇ ਲਾਲੇ ਨੂੰ ਹੈ? ਮੁਰਗੀ ਇੱਕ ਮੁੱਠ ਦਾਣਿਆਂ ਦੀ ਮਾਰ ਨਹੀਂ ਹੁੰਦੀ ਲਾਲਾ। ਤੂੰ ਤਾਂ ਜੱਟਾਂ ਦੇ ਖੇਤ ਹੀ ਨਿਕਲ ਜਾਣਾ। ਨਾ ਮੈਂ ਸੱਦਣ ਜਾਣਾ ਜੱਟਾਂ ਨੂੰ। ਝੂਠ ਨਾ ਬੋਲੀ। ਚੱਲ ਫਿਰ ਇੱਕ ਹੋਰ ਨਿਕਲ ਲੈ, ਮੜੀਆਂ ਲਾਗਲਾ ਖੇਤ ਆਪਣੇ ਨਾਂ ਕਰਾ ਲੈ, ਪਿਛਲੇ ਵੀ ਕੱਟ ਲਈ। ਪੈਸੇ ਜਰਾ ਜ਼ਿਆਦਾ ਚਾਹੀਦੇ। ਵਿਚਲੀ ਗੱਲ ਹੈ ਕਿ ਜੱਟੋ, ਝੂਠ ਨਾ ਬੋਲੀ। ਗੇਜੀ ਹੁਣੇ ਨਿਕਲਿਆ ਕਰਜ਼ਾ ਲੈ ਕੇ। ਦੇਬੂ ਸਵੇਰੇ ਘਰ ਵਾਲੀ ਦੀਆਂ ਟੂੰਬਾਂ ਰੱਖ ਕੇ ਗਿਆ। ਅੱਛਾ, ਫਿਰ ਕੰਨ ਉਰੇ ਕਰ, ਦੱਸਾਂ। ਸ਼ਾਸਤਰ ਖਰੀਦਾਂਗੇ, ਬੰਦੂਕਾਂ, ਤੁੰਬੇ ਉਡਾ ਦੇਾਂਗੇ। ਵਜ਼ੀਰ ਖਾਨ ਦੇ ਆ ਗਿਆ ਗੁਰੂ ਦਾ ਬੰਦਾ। ਹਾਂ ਤੇ ਠੀਕ ਹੈ। ਓਏ ਗੋਲੀ ਉਹਦੇ ਹੀ ਮਾਰੇਗਾ ਨਾ, ਹੈ ਬਈ? ਝੂਠ ਨਾ ਬੋਲੀ। ਹਾਂ ਚੱਲ ਫੇਰ ਚੁੱਕ ਬਹੀ, ਗੋਠਾ ਲਾਵਾਂ। ਦੇਖ ਨੱਥੂ, ਮੇਰੀ ਮੰਨੇ ਤਾਂ ਖੇਤ ਵੇਚ ਨਾ। ਉਹ ਜੰਗ ਦਾ ਕੀ ਭਰੋਸਾ ਹੈ? ਪਿੱਛੇ ਬਾਲ ਛੇ ਮੁਲਕ ਦੇ ਸਾਰੇ ਬੱਚੇ ਗੋਦ ਲੈ ਲੈ, ਦਸਮ ਪਿਤਾ ਨੇ। ਲਾਲਾ ਤੇਰੇ ਵੀ ਐਵੇਂ ਤਜੋਰੀਆਂ ਭਰੀ ਜਾਨਾ। ਅੱਛਾ,
ਦੇਖ ਫੇਰ ਲਾਲੇ ਦੀਆਂ ਵੀ ਛੋਟਾ। ਜਾ ਜੱਟਾ, ਤੇਰਾ ਸਾਰਾ ਕਰਜ਼ਾ ਮਾਫ। ਗੇਜੀ ਤੇ ਦੇਬੂ ਨੂੰ ਵੀ ਕਹਿ ਦੇਈ ਇੱਕ ਵਾਰ ਚਾਰ ਪੁੱਟ ਦਿਓ ਮੁਗਲਾਂ ਦੀ। ਆ ਚੁੱਕ। ਲੈ ਬਈ, ਕੱਢਿਆ ਤਾਂ ਹੈ ਜਿਗਰਾ। ਲਾਲਾ, ਇਹ ਥੋੜੇ ਨਹੀਂ? ਨਹੀਂ, ਇਹਦੇ ਅੰਦਰ ਬਹੁਤ ਹੈ। ਝੂਠ ਨਾ ਬੋਲੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਧਮੋਈਆਂ ਰੂਹਾਂ ਅੰਦਰ ਸਵੈਮਾਨ ਦੀ ਜਿਹੜੀ ਜੋਤ ਜਗਾਈ ਸੀ, ਉਹ ਪ੍ਰਚੰਡ ਜਵਾਲਾ ਚ ਬਦਲ ਗਈ। ਕੇਵਲ ਮਰਦ ਹੀ ਨਹੀਂ, ਸਗੋਂ ਟੱਬਰਾਂ ਦੇ ਸਾਰੇ ਜੀ ਆਪ ਮੁਹਾਰੇ ਇੱਕ ਦੂਜੇ ਨੂੰ ਉਤਸ਼ਾਹ ਦੇਣ ਲੱਗੇ। ਬਾਪੂ, ਇਹ ਤਾਂ ਬੁਰੀ ਤਰ੍ਹਾਂ ਜਗਾਲੀ ਪਈ ਐ। ਖਬਰ ਹੈ ਕਦੋਂ ਦੀ ਛੱਤ 'ਚ ਫਸਾਈ ਹੋਈ ਸੀ। ਜੰਗਾਲਿਆ ਲੋਹਾ ਢਿੱਡ 'ਚ ਵੜ ਜੇ ਤਾਂ ਜ਼ਹਿਰ ਫੈਲਾ ਦਿੰਦਾ। ਅੱਛਾ, ਫਿਰ ਤੂੰ ਕਿਉਂ ਕੁਰਬਾਨ ਹੋਈ ਜਾਂਦਾ? ਇਹ ਤਿੱਖੀ ਕਰਨੀ ਪੈਣੀ ਆ। ਖੁੱਬੇ ਵੀ ਬੰਦਾ ਮਾਰੇ ਤਾਂ ਮੋਢਾ ਲੈ ਕੇ ਆ ਜਾਵੇ। ਨਾ ਤੁਸੀਂ ਦੋਵੇਂ ਤਿਆਰ ਹੋਈ ਜਾਂਦੇ ਹੋ। ਫਸਲਬਾੜੀ ਕਿਹਦੇ ਆਸਰੇ ਹੈ? ਧੰਤੀਏ ਤੂੰ ਜੋ ਹੈ, ਉਹ ਦੇਖ ਆਪਣੇ ਆਪ ਤੁਰੇ ਜਾਂਦੇ ਆ ਬਲਦ। ਏਦਾਂ ਹੀ ਕਣਕ ਨੂੰ ਇੱਕ ਪਾਣੀ ਹੋਰ ਲਾ ਦੇ। ਬੇਬੇ, ਵਾਢੀਆਂ ਤੱਕ ਅਸੀਂ ਮੁੜੀ ਆਉਣਾ। ਮੁਗਲ ਵਾਢੀਆਂ ਤੱਕ ਮੁੱਕ ਜਾਣਗੇ? ਸਦੀਆਂ 'ਚ ਨਾ ਮੁੱਕੇ। ਗੁਰੂ ਸਾਹਿਬ ਨੇ ਹੁਕਮ ਹੀ ਹੋਣ ਲਾਇਆ। ਪਹਿਲਾਂ ਹੁਕਮ ਲਾ ਦਿੰਦੇ, ਪਹਿਲਾਂ ਮੁਕਾ ਦਿੰਦੇ। ਸਾਡਾ ਕੀ ਆ? ਆਹ ਦੇਖੋ ਮੀਤੋ, ਕੋਠੇ ਜਿੱਡੀ ਹੋ ਗਈ। ਇਹਦੇ ਹੱਥ ਪੀਲੇ ਕਰ ਲੈਂਦੇ ਪਹਿਲਾਂ, ਰਿਸ਼ਤਾ ਵੀ ਆਉਂਦਾ। ਬੇਬੇ, ਮੈਂ ਨਹੀਂ ਕਰਾਉਣਾ ਉਹਦੇ ਨਾਲ। ਮੂੰਹ ਚੋਂ ਤਾਂ ਲਾਲਾਂ ਡਿੱਗਦੀਆਂ ਉਹਦੇ। ਮੈਂ ਤਾਂ ਕਿਸੇ ਸੂਰਮੇ ਨਾਲ ਕਰਾਉਂਗੀ। ਸੂਰਮਾ ਕਿੱਥੋਂ ਲੱਭੀਏ ਤੇਰੇ ਲਈ? ਜਿੱਥੇ ਵੀਰਾ ਚੱਲਿਆ, ਹੋਰ ਕਿੱਥੋਂ? ਤੁਸੀਂ ਤਿੰਨੇ ਹੀ ਰਲੇ ਹੋਇਓ। ਜਾਓ ਮਰੋ। ਬੇਬੇ, ਸਿੱਖਾਂ ਚੋਂ ਮਰੋ ਨਹੀਂ, ਸ਼ਹੀਦ ਹੋਵੋ ਹੁੰਦਾ। ਸਿੰਘੋ, ਪੰਜਾਬ ਤੋਂ ਪਰਤੇ ਜਥੇਦਾਰਾਂ ਨੇ ਜੋ ਦੱਸਿਆ ਤੇ ਜੋ ਸ਼ਿਵਾਲਿਕ ਦੇ ਹਾਲਾਤ ਮੈਂ ਆਪ ਦੇਖੇ, ਉਹ ਤੋਂ ਸਾਫ਼ ਦਿਖ ਰਿਹਾ ਹੈ ਕਿ ਜਿਹੜਾ ਪੇੜ ਗੁਰੂ ਨਾਨਕ ਪਾਤਸ਼ਾਹ ਨੇ ਲਾਇਆ ਸੀ ਤੇ ਸ਼ਹੀਦਾਂ ਨੇ ਆਪਣੇ ਲਹੂ ਨਾਲ ਸਿੰਜਿਆ, ਉਹਨੂੰ ਹੁਣ ਫਲ ਲੱਗਣ ਦਾ ਸਮਾਂ ਆ ਗਿਆ। ਸਿੰਘ ਸਾਹਿਬ, ਇੱਕ ਜ਼ਰੂਰੀ ਗੱਲ ਕਰਨੀ ਸੀ। ਦੱਸੋ ਭਾਨ ਸਿੰਘ ਜੀ। ਕੱਲਿਆਂ ਨੂੰ ਦੱਸਣ ਵਾਲੀ ਐ। ਹੁਣ ਆਰਾਮ ਕਰੋ। ਅੱਧੀ ਰਾਤ ਨੂੰ 94 ਸਿੰਘ ਇੱਕ ਮੁਹਿੰਮ ਤੇ ਜਾਣਗੇ। ਲੱਗਦਾ ਹੋਰ ਜੱਥੇ ਪਹੁੰਚ ਗਏ। ਬੰਦਾ ਸਿੰਘ ਬਹਾਦਰ ਦੇ ਪਹੁੰਚਣ ਦੀ ਖਬਰ ਮਿਲਦਿਆਂ ਹੀ ਪੰਜਾਬ ਜੈਕਾਰਿਆਂ ਨਾਲ ਗੂੰਜ ਉੱਠਿਆ। ਇਹ 10 ਗੁਰੂ ਸਾਹਿਬਾਨ ਦੀ ਜਗਾਈ ਚੇਤਨਾ ਦਾ ਫਲ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਮੈਂ ਆ ਭਾਈ ਭਗਤੂ ਜੀ ਦਾ ਪੜਪੋਤਾ ਫਤਿਹ ਸਿੰਘ, ਤੇ ਇਹ ਨੇ ਭਾਈ ਰੂਪਾ ਜੀ ਦੇ ਖਾਨਦਾਨ ਵਿੱਚੋਂ ਕਰਮ ਸਿੰਘ ਜੀ ਤੇ ਧਰਮ ਸਿੰਘ ਜੀ। ਇਹ ਨਗਾਈਆ ਸਿੰਘ ਜੀ ਨੇ ਤੇ ਇਹ ਚੂੜ ਸਿੰਘ ਜੀ, ਇਹ ਵੀ ਭਾਈ ਭਗਤੂ ਜੀ ਦੇ ਪਰਿਵਾਰ ਵਿੱਚੋਂ ਹੀ ਨੇ। ਤੇ ਇਹ ਨੇ ਸਾਡੇ ਮਲਵਈ ਸਿੰਘ। ਇਲਾਕੇ ਦੀਆਂ ਸੰਗਤਾਂ ਨੇ ਰਾਸ਼ਨ ਭੇਜਿਆ। ਬੰਦਾ ਸਿੰਘ ਜੀ, ਇਹ ਪੰਥ ਦੇ ਹੀਰਿਆਂ ਦੀ ਔਲਾਦ ਨੇ। ਇਹਨਾਂ ਦੇ ਬਜ਼ੁਰਗਾਂ ਨੇ ਆਪਣਾ ਜੀਵਨ ਗੁਰੂ ਸਾਹਿਬਾਨ ਦੀ ਤਾਬਿਆ 'ਚ ਗੁਜ਼ਾਰਿਆ ਸੀ। ਜੀ ਆਇਆਂ ਨੂੰ। ਆਓ ਦੂਜੇ ਸਿੰਘਾਂ ਦਾ ਸਵਾਗਤ ਕਰੀਏ। ਸਿੰਘ ਸਾਹਿਬ, ਤੁਸੀਂ ਕਿੱਥੋਂ ਆਏ ਹੋ? ਮਾਲਵੇ ਤੋਂ। ਸਾਨੂੰ ਫੂਲ ਕੇ ਚੌਧਰੀਆਂ ਨੇ ਭੇਜਿਆ। ਚੌਧਰੀ ਤਰਲੋਕ ਸਿੰਘ ਤੇ ਚੌਧਰੀ ਰਾਮ ਸਿੰਘ ਨੇ ਭੇਜਿਆ। ਤਨਖਾਹਾਂ ਵੀ ਉਹੀ ਦੇਣਗੇ। ਤਨਖਾਹਦਾਰ ਫੌਜੀ ਹੋ। ਸਿੱਖ ਫੌਜੀ ਆ, ਆਹੂ ਲਾ ਦਿਆਂਗੇ ਮੁਗਲਾਂ ਦੇ, ਪਰ ਪਿੱਛੇ ਚੁੱਲ੍ਹੇ ਵੀ ਤਾਂ ਮੰਗਦੇ ਰਹਿਣ। ਜੀ ਆਇਆਂ ਨੂੰ। ਪ੍ਰਸ਼ਾਦ ਪਾਣੀ ਛਕੋ, ਪਿੱਛੇ ਜਾ ਕੇ ਕਾਰੀਗਰਾਂ ਤੋਂ ਸ਼ਸਤਰ ਠੀਕ ਕਰਾ ਲਓ। ਡਾਕੂਆਂ ਤੋਂ ਬਾਅਦ ਗੁਰੂ ਦੇ ਬੰਦੇ ਨੇ ਹਕੂਮਤ ਨੂੰ ਸਿੱਧਾ ਲਲਕਾਰਿਆ। ਦਿੱਲੀ ਲਿਜਾਇਆ ਜਾ ਰਿਹਾ ਸ਼ਾਹੀ ਖਜ਼ਾਨਾ ਕੈਥਲ ਨੇੜੇ ਪਿੰਡ ਬਹੂਣ ਵਿਖੇ ਫੌਜੀ ਟੁਕੜੀ ਤੋਂ ਖੋਹ ਲਿਆ। ਬੋਲੇ ਸੋ ਨਿਹਾਲ।
ਖਾਲਸਾ ਜੀ ਹੁਣ ਵਾਰੀ ਸਿੰਘਾਂ ਦੀ। ਖਾਲਸਾ ਜੀ, ਕੈਥਲ ਦਾ ਆਮਿਲ ਫੌਜ ਚੜਾਈ ਆ ਰਿਹਾ। ਫੌਜ ਉਹਦੇ ਕੋਲ ਤੋਪਾਂ ਵੀ ਨੇ। ਆਉਣ ਦਿਓ ਭਾਈ ਦਇਆ ਸਿੰਘ ਜੀ, ਚੌਗਿਰਦਾ ਵੀ ਠੀਕ ਹੈ। ਚੰਦ ਕ ਬੰਦੇ ਸ਼ਾਹੀ ਖਜ਼ਾਨਾ ਲੁੱਟ ਕੇ ਲੈ ਆਏ। ਉਹ ਤੇਰੇ ਦੀ ਖਜ਼ਾਨਾ ਵੀ ਬਚਾ ਲਿਆ ਤੇ ਆਪ ਵੀ ਬਚ ਗਏ ਬਾਦਸ਼ਾਹ ਦੇ ਗੁੱਸੇ ਤੋਂ। ਬੋਲੇ ਸੋ ਨਿਹਾਲ ਸਤਿ अपने सैनिका तो हथियार सटवा, मुगला दिए पूछे हथियार सटवा। हथियार सुट दो। उच्ची बोल, उच्ची। सैनिकों हथियार सुट दो। खजाना ले जाओ, जान बख्श दो खालसा जी। ਓਏ ਆਮਿਲ, ਤੀਰ ਉਰੇ ਫੜਾ। ਇਹ ਤਾਂ ਐਵੇਂ ਨਿਸ਼ਾਨਾ ਹੀ ਪਰਖਿਆ ਸੀ। ਇਹ ਤੀਰ ਜੇ ਤੇਰੇ ਸੀਨੇ 'ਚ ਲੱਗ ਜਾਂਦਾ ਆਮਿਲ। नहीं नहीं इंज ना करी। ਇਹ ਸ਼ਾਹੀ ਖਜ਼ਾਨਾ ਮੰਦਰ ਲੁੱਟ-ਲੁੱਟ ਕੇ ਭਰਿਆ ਹੈ ਆਮਿਲ। हैं? ਹਾਂ, ਗਰੀਬਾਂ ਦਾ ਖੂਨ ਪਸੀਨਾ ਇੰਨਾ ਹੀ ਪਵਿੱਤਰ ਹੁੰਦਾ ਹੈ। पश्चाताप दा मौका दियो। ਇੱਕ ਸ਼ਰਤ ਉੱਤੇ, ਅੱਗੇ ਤੋਂ ਅਮਲਦਾਰੀ ਖਾਲਸੇ ਲਈ ਕਰੇਗਾ। जी मंजूर है। ਬਾਦ ਸਿੰਘ ਜੀ, ਇਹਦਾ ਘੋੜਾ ਦਿਓ। ਇਹਦੀ ਟੋਪੀ ਇਹਦੇ ਸਿਰ ਤੇ ਰੱਖੋ। ਆਮਿਲ, ਘੋੜੇ ਤੇ ਬੈਠ। बोले सो निहाल सत अकाल। ਕੈਥਲ ਖਾਲਸੇ ਨੇ ਜਿੱਤ ਲਿਆ, ਪਰ ਇਸੇ ਹਿੰਦੂ ਭਰਾ ਨੂੰ ਮੁੜ ਅਮਲ ਥਾਪ ਦਿੱਤਾ। ਨਿਗਰਾਨੀ ਲਈ ਖਾਲਸਾ ਪੰਚਾਇਤ ਬੈਠੇਗੀ। ਇਹ ਘੋੜੇ, ਇਹ ਅਸਲਾ ਤੇ ਸ਼ਾਹੀ ਖਜ਼ਾਨਾ ਸਭ ਖਾਲਸੇ ਦਾ ਤੇ ਅੱਗੇ ਤੋਂ ਲਗਾਨ ਵੀ ਖਾਲਸੇ ਨੂੰ ਦੇਾਂਗੇ। ਸਿੰਘ ਸਾਹਿਬ, ਦਿੱਲੀ ਦਰਬਾਰ ਕਿਸ ਪਾਸੇ ਹੈ? ਇਸ ਪਾਸੇ। ਦੂਜੇ ਪਾਸੇ ਸਰਹਿੰਦ ਦਾ ਨਵਾਬ ਵਜ਼ੀਰ ਖਾਨ ਆਪਣੀਆਂ ਕੰਬਦੀਆਂ ਲੱਤਾਂ ਨੂੰ ਸਹਾਰਾ ਦੇਣ ਲਈ ਇੰਨਾ ਬੁਖਲਾਇਆ ਕਿ ਆਪਣੇ ਹੀ ਸਿੱਖ ਜਰਨੈਲਾਂ ਨੂੰ ਚੋਭਾ ਲਾਉਣ ਲੱਗਾ। ਪਰ ਉਹਦੀ ਇਹ ਡਰਪੋਕ ਧਮਕੀ ਉਹਨੂੰ ਹੀ ਪੁੱਠੀ ਪੈ ਗਈ। ਪਤਾ ਲੱਗਾ ਹੈ ਸਿੱਖਾਂ ਦਾ ਕੋਈ ਹੋਰ ਗੁਰੂ ਪੈਦਾ ਹੋ ਗਿਆ। ਕਿਉਂ ਆਲੀ ਸਿਆਂ? ਗੁਰੂ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ। ਉਹ ਫੇਰ ਨਕਲੀ ਗੁਰੂ ਬਣਿਆ ਫਿਰਦਾ। ਨਕਲੀ ਨਹੀਂ, ਉਹ ਗੁਰੂ ਦਾ ਹੀ ਬੰਦਾ ਹੈ, ਸਿੱਖ ਪੰਥ ਦਾ ਮੁੱਖ ਸੇਵਾਦਾਰ। ਤੁਹਾਨੂੰ ਬੜੀ ਸਿੱਖੀ ਚੜੀ ਰਹਿੰਦੀ ਅੱਟੇ ਪੈਰ, ਉਹਦੇ ਨਾਲ ਕਿਉਂ ਨਹੀਂ ਰਲ ਜਾਂਦੇ? ਜਾਓ ਉਹਨੂੰ ਕਹੋ ਸਰਹਿੰਦ ਵੱਲ ਮੂੰਹ ਕਰੇ। ਪਰਾਂ ਪਰਾਂ ਪਰਗਣੇ ਲੁੱਟਦਾ ਫਿਰਦਾ। ਜੇ ਗੁਰੂ ਦੇ ਮਗਰ ਹੀ ਨਾ ਭੇਜ ਦਿੱਤਾ ਤਾਂ ਮੇਰਾ ਨਾਮ ਵੀ ਵਜ਼ੀਰ ਖਾਨ ਨਹੀਂ, ਇਹਦੀਆਂ ਤਾਂ ਹੱਡੀਆਂ ਵੀ ਸਾਰੀ ਸਰਹਿੰਦ ਦੇ ਵਿੱਚ ਖਿਲਾਰ ਦਿਆਂਗਾ। ਵਜ਼ੀਰ ਖਾਨ, ਬਕਵਾਸ ਬੰਦ ਕਰ। ਖਬਰਦਾਰ, ਜੇ ਦਸ਼ਮੇਸ਼ ਪਿਤਾ ਬਾਰੇ ਇੱਕ ਵੀ ਹੋਰ ਸ਼ਬਦ ਬੋਲਿਆ ਬੰਦ ਕਰ ਦਿਓ ਬੁੱਕਲ ਦੇ ਸੱਪਾਂ ਨੂੰ। ਆਲੀ ਸਿੰਘ ਤੇ ਮਾਲੀ ਸਿੰਘ ਦੀ ਗ੍ਰਿਫਤਾਰੀ ਨੇ ਸਿੱਖ ਫੌਜੀਆਂ ਅੰਦਰ ਬਗਾਵਤ ਖੜੀ ਕਰ ਦਿੱਤੀ। ਕਿੰਨੇ ਕੁ ਹੋਰ ਸਿੰਘ ਬਗਾਵਤ ਕਰਨਗੇ? ਇਸ ਵੇਲੇ ਗਿਣਤੀ ਨਹੀਂ,
ਇੱਥੋਂ ਨਿਕਲ ਜਾਣਾ ਮਹੱਤਵ ਰੱਖਦਾ ਹੈ। ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ, ਅੱਜ ਬਾਹਰ ਵੀ ਸਿੱਖ ਹੀ ਤਾਇਨਾਤ ਨੇ। ਸਵੇਰੇ ਤੋਤੇ ਉੱਡ ਜਾਣਗੇ ਵਜ਼ੀਰ ਖਾਨ ਦੇ। ਚਲੋ ਚਲੋ, ਕਿਸਕੋ ਇਥੋਂ। ਸੁਚਾਨੰਦ ਆਲੀ ਮਾਲੀ ਭਰਾਵਾਂ ਨੂੰ ਬੰਦੇ ਦੀਆਂ ਲੁੱਟਾਂ ਨੇ ਉਕਸਾਇਆ। ਪੇਂਡੂ ਗਵਾਰ ਹੈ ਹੀ ਜਨਮ ਜਾਤ ਲੁਟੇਰੇ। ਜਨਾਬ, ਨਿੱਕੀਆਂ ਮੋਟੀਆਂ ਸਭ ਜਾਤਾਂ ਪੁੱਤਰੀਆਂ ਪਈਆਂ। ਪਰ ਸੁਚਾਨੰਦ, ਹਿੰਦੂ ਕਿਉਂ ਸਿੱਖਾਂ ਦੇ ਚਾਂਸੇ 'ਚ ਆਏ ਹੋਏ? ਸੱਚ ਬਹੁਤ ਬੇਲਿਹਾਜ਼ ਹੈ ਹਜ਼ੂਰ। ਭਾਵੇਂ ਬੇਲਿਹਾਜ਼ ਹੋ ਕੇ ਦੱਸ, ਮੈਂ ਸੱਚ ਜਾਣਨਾ ਚਾਹੁੰਦਾ। ਜਨਾਬ, ਹਿੰਦੂ ਹੀ ਨਹੀਂ, ਅੰਦਰੋਂ ਮੁਸਲਮਾਨ ਮੁਲਖਈਆ ਵੀ ਸਿੱਖਾਂ ਦਾ ਹਮਦਰਦ ਬਣਿਆ ਹੋਇਆ ਹੈ। ਹਾਂ ਹਾਂ, ਇਹੋ ਸੁਣਦਾ ਆ ਰਿਹਾ। ਪਰ ਹੈ ਕਿਉਂ ਆਪਣੇ ਦੋਹਾਂ ਦੇ ਮਜ਼ਹਬ ਆਵਾਮ ਨੂੰ ਨਾਲ ਰੱਖਣ ਵਿੱਚ ਨਾਕਾਮ ਰਹੇ? ਜਨਾਬ, ਗਰੀਬ ਗੁਰਬਾ ਜਿਹੜੇ ਮਰਜ਼ੀ ਧਰਮ ਦਾ ਹੋਵੇ, ਪਰ ਪਿਆਰ ਉਸੇ ਨੂੰ ਕਰਦਾ ਹੈ ਜਿਹੜਾ ਉਹਦਾ ਦਰਦ ਵੰਡਾਵੇ। ਯਾਨੀ ਕਿ ਵਧੀਕੀ ਕਰਨ ਵਾਲੇ ਨੂੰ ਨਫ਼ਰਤ ਕਰਦਾ ਹੈ ਨਾ ਸੁਚਾਨੰਦ? ਜੀ ਜੀ ਨਵਾਬ ਸਾਹਿਬ। ਯਾਨੀ ਕਿ ਐਸਾ ਮਾਹੌਲ ਬਣੇ ਲੱਗੇ ਕਿ ਬੰਦਾ ਗਰੀਬਾਂ ਤੇ ਵੀ ਜ਼ੁਲਮ ਕਰ ਰਿਹਾ ਹੈ। ਬੰਦਾ ਗੋਬਿੰਦ ਦਾ ਚੇਲਾ ਹੈ ਹਜ਼ੂਰ, ਗਰੀਬਾਂ ਤੇ ਜ਼ੁਲਮ ਨਹੀਂ ਕਰੇਗਾ। ਲੱਗੇ ਸੁਚਾਨੰਦ, ਲੱਗੇ वजीर खान की नहीं कर सकता। ਵਜ਼ੀਰ ਖਾਨ ਨੂੰ ਲਲਕਾਰ ਕੇ ਆਉਣ ਵਾਲੇ ਉਹਦੇ ਆਪਣੇ ਹੀ ਦੋ ਫੌਜਦਾਰ ਆਲੀ ਸਿੰਘ ਤੇ ਮਾਲੀ ਸਿੰਘ। ਸਵਾਗਤ ਹੈ ਦਸ਼ਮੇਸ਼ ਪਿਤਾ ਦੇ ਪੁੱਤਰੋ। ਡਾਕੂ ਜੀ ਇੱਕ ਗੱਲ ਦੱਸਾਂ, ਇਸ ਹਵਾਲਾਤ 'ਚ ਉੱਚੇ ਰੁਤਬੇ ਵਾਲਿਆਂ ਨੂੰ ਰੱਖਿਆ ਜਾਂਦਾ ਹੈ। ਓਏ ਤੂੰ ਸਾਨੂੰ ਦੁੱਕੀ ਤਿੱਕੀ ਸਮਝਦਾ ਓਏ? ਨਹੀਂ, ਮੈਂ ਕਹਿਣਾ ਜਿਹੜਾ ਵੀ ਇੱਥੇ ਆਉਂਦਾ ਹੈ ਹਵਾਲਾਤ ਤੋੜ ਕੇ ਦੌੜ ਜਾਂਦਾ ਹੈ। ਇਹ ਬਕਵਾਸ ਤੂੰ ਸਾਨੂੰ ਕਿਉਂ ਸੁਣਾ ਰਿਹਾ ਹੈ? ਮੇਰਾ ਮਤਲਬ ਹੈ, ਥੋੜੇ ਦਿਨ ਪਹਿਲਾਂ ਵੱਡੇ ਅਹੁਦੇ ਵਾਲੇ ਦੋ ਫੌਜਦਾਰ ਦੌੜ ਕੇ ਬੰਦਾ ਬਹਾਦਰ ਨਾਲ ਜਾ ਰਲੇ, ਆਲੀ ਸਿੰਘ ਤੇ ਮਾਲੀ ਸਿੰਘ। ਓ ਯਾਰ ਤੂੰ ਸਿਰ ਨਾ ਖਾ। ਮੇਰਾ ਮਤਲਬ ਹੈ ਤੁਸੀਂ ਵੀ ਦੌੜ ਕੇ ਬੰਦਾ ਬਹਾਦਰ ਕੋਲ ਜਾਓਗੇ। ਕਿਉਂ? ਆ ਬੈਲ ਮੁਝੇ ਮਾਰ। ਉਹ ਮੂਰਖੋ, ਮਾਫ ਕਰਨਾ ਡਾਕੂ ਜੀ, ਉਹੀ ਤਾਂ ਮੈਂ ਕਹਿਣਾ ਵੀ ਦੁਸ਼ਮਣ ਡਾਢਾ ਹੋਵੇ ਤਾਂ ਸਿੱਧੀ ਟੱਕਰ ਨਹੀਂ ਲਾਈਦੀ, ਬਦਨਾਮ ਕਰਕੇ ਵਸਾ ਕੇ ਮਾਰੀਦਾ ਨੇੜੇ ਹੋ ਕੇ। ਤੇਰਾ ਨਾਂ ਕੀ ਓਏ? ਲੋਕੀ ਮੈਨੂੰ ਖਸਮਾਂ ਨੂੰ ਖਾਣਾ ਕਹਿੰਦੇ ਐ। ਝੱਲਾ ਜਿਹਾ ਲੱਗਦਾ, ਪਰ ਪਤੰਦਰਾ ਹਾਂ ਤੂੰ ਗੁੰਝਲਦਾਰ। ਮੈਂ ਕਿਹਾ ਬਦਨਾਮ ਬੰਦੇ ਨੂੰ ਤਾਂ ਅੱਲਾ ਵੀ ਨਹੀਂ ਬਚਾ ਸਕਦਾ। ਮੇਰੀ ਮੰਨੋ ਤਾਂ ਆਪਣੇ ਡਾਕੂ ਉੱਥੇ ਭੇਜਿਆ ਕਰੋ ਜਿੱਥੇ ਸਿੱਖ ਹੱਲਾ ਬੋਲਣ, ਨਾਲੇ ਮਾਲ ਮੱਤਾ, ਨਾਲੇ ਰੰਗ ਰਲੀਆਂ, ਦੱਬ ਕੇ ਕਰੋ ਖੂਨ ਖਰਾਬਾ, ਨਫ਼ਰਤ ਫੈਲੂ, ਬਦਨਾਮ ਹੋਊ, ਮਰੂ। ਏਦਾਂ ਬਦਲਾ ਲਓ। ਓਏ ਸਾਹ ਵੀ ਲੈ ਲੈ, ਭਕਾਈ ਮਾਰੀ ਜਾਨਾ। ਮੇਰਾ ਮਤਲਬ ਨਵਾਬ ਵਜ਼ੀਰ ਖਾਨ ਦਾ ਵੀ ਤੁਹਾਡੇ ਵਾਂਗ ਨੱਕ 'ਚ ਦਮ ਕੀਤਾ ਹੋਇਆ ਬੰਦਾ ਬਹਾਦਰ ਨੇ। ਜੇ ਇਸ ਪਾਸੇ ਲੱਗ ਜਾਓ ਤਾਂ ਫਿਰ ਵਜ਼ੀਰ ਖਾਨ ਵੀ ਤੁਹਾਨੂੰ ਕਿਉਂ ਫੜੂ? ਫਿਰ ਤਾਂ ਕਹੂ ਪੁੱਤਰੋ ਲੱਗੇ ਰਹੋ, ਲੋਕਾਂ ਦਾ ਨੱਕ 'ਚ ਦਮ ਕਰੋ, ਤਾਂ ਕਿ ਬੰਦੇ ਤੋਂ ਬਚਣ ਲਈ ਨਵਾਬ ਕੰਨੀ ਦੌੜਨ। ਬੋਲਣ ਦੀ ਰਫ਼ਤਾਰ ਘਟਾ ਨਾ। ਐ ਦੱਸ, ਸਾਡੇ ਭੱਜਣ 'ਚ ਤੇਰਾ ਕੀ ਫਾਇਦਾ? ਮੋਟੀ ਰਕਮ ਇੱਥੋਂ ਸਹੀ ਸਲਾਮਤ ਕਰਨਾ ਮਖੌਲ ਨਹੀਂ। ਉਹ ਆਪ ਮਰੇਗਾ ਸਾਲਿਆ ਰਾਣੀ ਖਾਂਦਿਆ, ਨਾਲੇ ਸਾਨੂੰ ਮਰਵਾਏਗਾ। ਨਾ ਅੱਗੇ ਨਾ ਮਰ ਗਿਆ, ਆਲੀ ਮਾਲੀ ਕਿਉਂ ਨਹੀਂ ਮਰ ਗਏ? ਮੈਂ ਹੀ ਭਜਾਈ ਸੀ। ਅੱਛਾ ਚੱਲ ਫਿਰ ਦੇ ਦਿਆਂਗੇ, ਪਰ ਦਿਆਂਗੇ ਬਾਹਰ ਨਿਕਲ ਕੇ। ਉਦਾਂ ਇਹਦੇ 'ਚ ਉਧਾਰ ਨਹੀਂ ਚੱਲਦਾ। ਸੁਣਿਆ ਹੈ ਡਾਕੂ ਜ਼ਬਾਨ ਦੇ ਪੱਕੇ ਹੁੰਦੇ। ਮੰਨ ਗਿਆ। ਦਿਨ ਵਾਲਾ ਗਾਰਦ ਆ ਗਿਆ, ਕੱਲ ਤਿਆਰ ਰਹੋ। ਮੁਆਫ ਕਰਨਾ ਹੁਜ਼ੂਰ, ਤੁਹਾਨੂੰ ਜ਼ਹਿਮਤ ਦਿੱਤੀ।
ਨਵਾਬ ਸਾਹਿਬ ਪੁੱਛਣਗੇ ਤਾਂ ਕੀ ਦੱਸਾਂ? ਨਵਾਬ ਸਾਹਿਬ ਨੂੰ ਦੱਸ ਦਿਓ ਕੰਮ ਹੋ ਗਿਆ, ਬਾਕੀ ਦਾ ਸਬਕ ਮੈਂ ਕੱਲ ਪੜਾ ਦਿਆਂਗਾ। ਸਿੰਘ ਵੀ ਹੁਣ ਕਾਫੀ ਹੋ ਗਏ, ਜੋਸ਼ ਵੀ ਠਾਠਾ ਮਾਰਦਾ। ਹੁਣ ਸਿੱਧਾ ਸਰਹਿੰਦ ਨੂੰ ਪੈਣਾ ਚਾਹੀਦਾ ਹੈ। ਅਜੇ ਸਾਡੀ ਤਾਕਤ ਵਜ਼ੀਰਾਂ ਨਾਲ ਮੱਥਾ ਲਾਉਣ ਜੋਗੀ ਨਹੀਂ। ਖਾਲਸਾ ਜੀ, ਕਦੇ ਵੀ ਜੰਗ ਨਾਲ ਜੂਆ ਨਹੀਂ ਖੇਡਣਾ ਚਾਹੀਦਾ। ਦੁਸ਼ਮਣ ਦੇ ਗੜ੍ਹ ਤੇ ਹਮਲਾ ਨਹੀਂ ਕਰੀਦਾ, ਉਹਨੂੰ ਆਪਣੇ ਮਿੱਥੇ ਮੈਦਾਨ 'ਚ ਆਉਣ ਲਈ ਉਕਸਾਓ, ਜਿੱਤ ਯਕੀਨੀ ਬਣਾਓ, ਭਾਵੇਂ ਛੋਟੀ ਹੀ ਹੋਵੇ। ਤਾਵਾ ਆਮ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਕੂਲ ਹੋਣਾ ਚਾਹੀਦਾ। ਇਸ ਵੇਲੇ ਸਮਾਣਾ ਹੀ ਟੁਕਮਾ ਨਿਸ਼ਾਨਾ ਹੈ। ਵੱਟੇ ਮਗਰ ਮੱਛਾਂ ਦਾ ਸ਼ਹਿਰ। ਕਿਸਾਨ ਮੁਜ਼ਾਹਰੇ ਬਗਾਵਤ ਲਈ ਤਿਆਰ ਬੈਠੇ ਨੇ। ਡੈਰੀ ਗਰੀਬਾਂ ਨੂੰ ਵੀ ਜ਼ਲੀਲ ਕੀਤਾ ਹੋਇਆ ਹੈ। ਬਾਈ ਸੈਯਦ ਜਦੋਂ ਪਾਲਕੀਆਂ 'ਚ ਬੈਠ ਕੇ ਨਿਕਲਦੇ ਨੇ ਨਾ, ਤਾਂ ਲੋਕਾਂ ਨੂੰ ਸਿਰ ਝੁਕਾ ਕੇ ਸਲਾਮਾਂ ਕਰਨੀਆਂ ਪੈਂਦੀਆਂ ਨੇ। ਬਿਲਕੁਲ ਠੀਕ। ਨਾਲੇ ਜੱਲਾਦਾਂ ਦਾ ਝਟਕਾ ਕਰਾਂਗੇ। ਇੱਕ ਹੋਰ ਕਲੰਕੀ ਵੀ ਹੈ ਸਮਾਣੇ ਦਾ, ਅਲੀ ਹੁਸੈਨ। ਔਰੰਗਜ਼ੇਬ ਦੇ ਨਾਂ ਤੇ ਕੁਰਾਨ ਸ਼ਰੀਫ ਦੀਆਂ ਝੂਠੀਆਂ ਕਸਮਾਂ ਖਾਣ ਵਾਲਾ। ਗੁਰਮਤਾ ਪ੍ਰਵਾਨ ਹੋਵੇ ਜੀ, ਸਮਾਣੇ ਤੇ ਚੜ੍ਹਾਈ ਕਰਾਂਗੇ। सितम गरो बस का
समाणा वासियों, बंदा सिंह बहादुर दा ऐलान। खालसा सारे धर्मां दा बराबर सत्कार करदा, दुश्मनी केवल जालमां ते लोटूआं नाल है। आम शहरी किसे भी डर पै हेठ ना रहे। बजुर्गां, बीबियां ते बच्चियां दा वाल विंगा नहीं होण देंगे। शहर वासियों, दूजियां दी किरत कमाई हड़प्पण वालियां ते जलादां नूं सज़ा देण लई साडे नाल होवो। जलादां दे घर मैं दसदा, चलो मेरे नाल। ਅਸੀਂ ਵੀ ਚੱਲਦੇ ਆ। खबरदार, ਸਿੰਘਾਂ ਨੂੰ ਲਲਕਾਰ ਕੇ ਬਚ ਜਾਓਗੇ। ਭਲੀ ਚਾਹੁੰਦੇ ਹੋ ਤਾਂ ਹਥਿਆਰ ਸੁੱਟ ਦਿਓ। ਸ਼ੈਖੋ, ਅਮੀਰੋ, ਜਗੀਰਦਾਰੋ, ਸਿੰਘਾਂ ਦਾ ਸਬਰ ਨਾ ਪਰਖੋ, ਅਜੇ ਵੀ ਮੌਕਾ ਹੈ। ਹਥਿਆਰ ਸੁੱਟ ਦਿਓ। नवाब साहब, अल्लाह खैर करे। दुश्मन टिड्डी दल वांग डिगा। बरखुरदार डटे रहो, जदों तक वजीर खान दी फौज नहीं पहुंच जाती। अब्दुल्ला दे अब्बा, हथ खड़े कर दियो, दे दियो जो कुछ पेटियां च पिया। मर गए तो एक ते तर के ले जावांगे। बोले जमदूत, या अल्लाह। डरो ना, तुहानू कुछ नहीं होने लगा। ओ इधर नहीं जाना। इधर की है? इधर बीबियां, शायद नवाब दी मटियार धी ते ओदी बहुटी। ओए किते नवाब इन्हां दे मगर तां नहीं लुकिया होया? गरीबां ते तां बड़ी डांगे उठदी सी, हुण बहादुरी कित्थे गई? ओ बाद च सिजांगे थोड़े ना गद्दारों। ਸਿੰਘ ਸਾਹਿਬ, ਸਾਡੀ ਨਰਮਾਈ ਨੇ ਦੁਸ਼ਮਣ ਦਾ ਹੌਸਲਾ ਵਧਾ ਦਿੱਤਾ ਹੈ। ਮਾਰੋ ਖਾਲਸਾ ਜੀ, ਜਿਸ ਪਾਸੋਂ ਵੀ ਤੀਰ ਆਵੇ, ਗੋਲੀ ਆਵੇ, ਅੱਗ ਲਾ ਦਿਓ। बचाओ, छੱਡ दियो, बचाओ कोई। छੱਡ दे ਮੈਨੂੰ, छੱड दे। मारना नहीं, कोई वड्डी गड़बड़ है। ਜਿਉਂਦੇ ਨੂੰ ਬੰਦਾ ਸਿੰਘ ਜੀ ਕੋਲ ਲੈ ਕੇ ਚਲੋ। ਸਿੰਘ ਸਾਹਿਬ, ਸਾਡੇ ਚ ਡਾਕੂਆਂ ਦਾ ਗਰੋਹ ਘੁਸ ਗਿਆ। 30 ਕੁ ਜਾਣੇ ਨੇ। ਉਹ ਖੜੇ ਇਹਨਾਂ ਦੇ ਸਾਥੀ। ਤੁਸੀਂ ਸਾਰੇ ਇੱਕ ਗਰੋਹ ਦੇ ਤਾਂ ਲੱਗਦੇ ਨਹੀਂ। ਜੀ ਹਾਂਜੀ, 3 ਸਰਦਾਰਾਂ ਦੇ। ਤਿੰਨਾਂ ਦੀ ਸਾਂਝ ਕੀ ਹੈ? ਸਾਂਝਾ ਬਦਲਾ ਲੈਣਾ। ਬਦਲਾ ਖਾਲਸੇ ਤੋਂ ਲੈਂਦੇ, ਨਿਰਦੋਸ਼ਾਂ ਤੇ ਹਮਲੇ ਕਿਉਂ ਕੀਤੇ? ਸਰਦਾਰਾਂ ਦਾ ਹੁਕਮ ਸੀ ਹਜ਼ੂਰ, ਧਨ ਹੱਥ ਲੱਗੇ ਭਾਵੇਂ ਨਾ ਲੱਗੇ, ਮਾਸੂਮਾਂ ਦਾ ਖੂਨ ਬਹਾਉਣਾ ਤੇ ਔਰਤਾਂ ਦੀ
बेपत्ती करनी। ये डाकू नीति नहीं, राजनीति है। सिंगो, पर्दे पीछे कोई सियासी खेड खेडी जा रही है। ਸਿੰਘ ਸਾਹਿਬ, ਅੱਜ ਸੂਰਜ ਦਾ ਗੁਲਾਲ ਦੇਖੋ, ਕਿੰਨਾ ਸੋਹਣਾ ਲੱਗ ਰਿਹਾ ਹੈ। खालसा जी, ये सूरज नहीं, वतन दी सरजमी ते नवे युग दा आगाज होया है। पहली किरण समाने ते पई है। ਤੁਹਾਡੇ ਚੋਂ ਸਾਸ਼ਲ ਬੇਗ ਤੇ ਬਾਸ਼ਲ ਬੇਗ ਕਿਹੜੇ ਐ? ਹਜ਼ੂਰ, ਸਾਡੇ ਤੋਂ ਜਬਰੀ ਪਾਪ ਕਰਾਇਆ ਗਿਆ ਸੀ, ਨਹੀਂ ਤਾਂ ਵਜ਼ੀਰ ਖਾਨ ਨੇ ਸਾਡਾ ਕਤਲ ਕਰ ਦੇਣਾ ਸੀ। ਤੂੰ ਹੁਸੈਨ ਅਲੀ ਲੱਗਦਾ ਹੈ। ਤੂੰ ਦਸ਼ਮੇਸ਼ ਪਿਤਾ ਨਾਲ ਵੀ ਫਰੇਬ ਕੀਤਾ, ਪਵਿੱਤਰ ਕੁਰਾਨ ਦੀ ਵੀ ਬੇਅਦਬੀ ਕੀਤੀ। ਕਾਫਿਰਾ, ਨਾ ਤੂੰ ਜਾਲਸਾਜ਼ੀ ਕਰਦਾ, ਨਾ ਗੁਰੂ ਜੀ ਅਨੰਦਪੁਰ ਛੱਡਦੇ, ਨਾ ਪਰਿਵਾਰ ਤੇ ਪੰਥ ਖੇਰੂ ਖੇਰੂ ਹੁੰਦਾ, ਨਾ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੁੰਦੀਆਂ। ਸਭ ਤੋਂ ਘਿਨਾਉਣਾ ਮੁਜਰਮ ਤਾਂ ਤੂੰ ਹੈ। मेरी गुस्ताखी का इतना खतरनाक नतीजा निकलेगा पता नहीं सी। माफी दे दो। माफी नहीं, मुक्ति देंगे। थोड़ा सबर कर। जलालदीन, तू भी अपनी जान बचाउण लई ही चांदनी चौक च गुरु जी दा सीस धड़ तो अलग कीता सी। मजबूर सा खालसा जी, मजबूर सा। मजबूर सी? उदों तो अपनी शान समझदा होएगा कि शहनशाह ने यह मान तैनू बख्शिया है। बख्श दो इस पापी नू। अपने सज्जे पासे देख, हुसैन अली खड़ा है। चांदनी चौक वांग अज भी अपनी जान बचाउण लई एदा सिर वड्डेगा। होर पाप ना कराओ हुजूर, होर पाप ना कराओ। जलालदीन, सरहिंद दे जल्लादो, साशल बाशल, हुण नहीं तुहाडे सिर ते मौत मंडरा रही। बुज़दिलो, जे वजीरे दी दित्ती मौत कबूल कर लेंदे तां जल्लादां तो फरिश्ते बन जांदे। हुण मरोगे। हुसैन अली, तू दो धर्मां दा मुजरम है। तेरा रुतबा भी उच्चा है। इंसाफ पहला तैनू क्यों ना दिता जाए? हुसैन अली, यह है सिरसा नदी दा कहर। परिवार विछोड़ा, वड्डे साहिबजादियां दी शहीदी, छोटे साहिबजादियां दी शहीदी। माछीवाड़े दे जंगल दिया सूला। साशल बाशल बारे फैसला गुरु दी संगत करे। राज में इनका ले हो, गरीब अनाथन को सब दे हो। समाणा शहर ਅਤੇ ਇਸ ਦੇ ਆਸ-ਪਾਸ ਵਸਦੇ ਲੋਕੋ, ਦਸਮ ਪਿਤਾ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਨਾਲ ਖਾਲਸੇ ਨੇ ਤੁਹਾਡੀਆਂ ਗਰਦਨਾਂ ਉੱਪਰੋਂ ਮੁਗਲਾਂ ਦਾ ਜੂੜਾ ਲਾ ਦਿੱਤਾ ਹੈ। 10 ਨੌਹਾਂ ਦੀ ਕਿਰਤ ਕਰਨ ਵਾਲੇ ਆਪਣੀ ਕੁੱਟੀ ਚੂਰੀ ਹੁਣ ਆਪ ਖਾਇਆ ਕਰਨਗੇ। ਆਪਣੇ ਪਿੰਡਾਂ ਦਾ ਰਾਜ ਭਾਗ ਹੁਣ ਖਾਲਸਾ ਪੰਚਾਇਤਾਂ ਬਣਾ ਕੇ ਚਲਾਓ। ਇਲਾਕੇ ਦੀ ਦੇਖ ਰੇਖ ਫੌਜਦਾਰ ਭਾਈ ਫਤਿਹ ਸਿੰਘ ਜੀ ਕਰਨਗੇ। ਬੋਲੇ ਸੋ ਨਿਹਾਲ। ਇਹਨਾਂ ਅਪਾਹਜਾਂ ਨੇ ਕੀ ਕਰ ਦਿੱਤਾ? ਇੱਕ ਦੀ ਅੱਖ ਨਹੀਂ ਹੈ ਤੇ ਇੱਕ ਦਾ ਹੱਥ ਨਹੀਂ ਹੈ। ਇਹ ਆਪੇ ਹੀ ਦੱਸਣਗੇ। ਕੌਣ ਹੋ ਤੁਸੀਂ? ਸਾਨੂੰ ਵਜ਼ੀਰ ਖਾਨ ਨੇ ਜਸੂਸੀ ਲਈ ਭੇਜਿਆ। ਓਹੋ, ਫੌਜ ਭੇਜਣ ਦੀ ਥਾਂ ਜਸੂਸ ਭੇਜਿਆ। ਖਾਲਸਾ ਜੀ, ਜੇ ਸੰਗਤ ਨੂੰ ਪ੍ਰਵਾਨ ਹੋਵੇ ਤਾਂ ਬੰਦਾ ਸਿੰਘ ਜੀ ਬਹਾਦਰ ਵੱਲੋਂ ਵਜ਼ੀਰ ਖਾਨ ਨੂੰ ਲਿਖ ਕੇ ਭੇਜਿਆ ਜਾਏ। ਜ਼ਾਲਮਾ ਤਿਆਰ ਹੋ ਜਾ, ਖਾਲਸਾ ਸਰਹੰਦ ਆ ਰਿਹਾ। ਟੁੰਡੇ ਤੇ ਕਾਣੇ ਦਾ ਮੂੰਹ ਕਾਲਾ ਕਰੋ, ਇੱਕ ਪਰਵਾਨਾ ਇਹਨਾਂ ਦੇ ਹੱਥ ਫੜਾਓ ਤੇ ਜੁੱਤੀਆਂ ਮਾਰ ਕੇ ਸਮਾਣੇ ਤੋਂ ਤੋਰੋ। ਪਿੰਡ ਵਾਲਿਓ, ਓ ਪਿੰਡ ਵਾਲਿਓ, ਗੁਰੂ ਦੇ ਬੰਦੇ ਨੇ ਸਮਾਣੇ ਤੇ ਕਬਜ਼ਾ ਕਰ ਲਿਆ। ਕਦੋਂ ਚਾਚਾ, ਕਦੋਂ? ਰਾਤੀ, ਵੀ ਰਾਤੀ। ਉਹ ਅਸੀਂ ਤਾਂ ਉਡੀਕਦੇ ਹੀ ਰਹਿ ਗਏ। ਸਿੰਘ ਸਾਹਿਬ ਜੀ, ਸਮਾਣਾ ਫਤਿਹ ਦੀ ਸਿਆਸੀ ਅਹਿਮੀਅਤ ਨੂੰ ਸਮਝੋ। ਖਾਲਸੇ ਦੇ ਰਾਜ ਦੀ ਨੀਂਹ ਰੱਖੀ ਜਾ ਚੁੱਕੀ ਹੈ। ਜੇਕਰ ਜੋਧਪੁਰ, ਅੰਬਰ ਤੇ ਉਦੈਪੁਰ ਦੇ ਰਾਜੇ ਸਾਡਾ ਸਾਥ ਦੇ ਦੇਣ ਤਾਂ ਦਿਨਾਂ 'ਚ ਹੀ ਮੁਗਲ ਰਾਜ ਦੀ ਸਭ ਲਪੇਟ ਦੇਾਂਗੇ। ਜੇ ਉਹਨਾਂ ਨੇ ਗੁਰੂ ਸਾਹਿਬ ਦਾ ਸਾਥ ਨਹੀਂ ਸੀ ਦਿੱਤਾ, ਸਾਡਾ ਕੀ ਦੇਣਗੇ? ਉਦੋਂ ਉਹ ਬਹਾਦਰ ਸ਼ਾਹ ਦੇ ਚੁੰਗਲ 'ਚ ਸੀ ਤੇ ਹੁਣ ਉਹਨਾਂ ਦਾ ਵਿਗਾੜ ਪੈ ਗਿਆ। ਉਹ ਕਿਵੇਂ? ਬਾਦਸ਼ਾਹ ਰਾਜਿਆਂ ਨੂੰ ਦੱਖਣ ਲੈ ਕੇ ਗਿਆ ਸੀ। ਕਾਮ ਬਖਸ਼ ਦੇ ਕਤਲ ਪਿੱਛੋਂ ਰਾਜੇ ਚੁੱਪਚਾਪ ਦੌੜ ਆਏ। ਹੁਣ ਬਗਾਵਤ ਕਰ ਦਿੱਤੀ ਹੈ। ਹੁਣ ਬਾਦਸ਼ਾਹ ਉਹਨਾਂ ਨੂੰ ਤਸੀਹੇ ਦੇ ਕੇ ਮਾਰੇਗਾ। ਜੇ ਉਦੋਂ ਗੁਰੂ ਜੀ ਦੀ ਮੰਨ ਲੈਂਦੇ ਤਾਂ ਚੰਗੇ ਨਾ ਰਹਿੰਦੇ। ਮੌਕਾ ਪ੍ਰਸਤ ਮੌਕੇ ਮੁਤਾਬਕ ਚੱਲਦਾ ਹੈ। ਹੁਣ ਆਪਣੇ ਬਚਾਅ ਲਈ ਸਾਡੇ ਨਾਲ ਹੱਥ ਮਿਲਾਉਣਗੇ। ਫਤਿਹ ਸਿੰਘ ਜੀ, ਕਲਮ ਦੁਆ ਚੁੱਕੋ, ਚਿੱਠੀ ਲਿਖੀਏ, ਅਸੀਂ ਹੱਥ ਵਧਾਈਏ। ਜੇ ਹੁੰਗਾਰਾ ਮਿਲੇ ਤਾਂ ਮੈਂ ਆਪ ਲੱਖੀ ਜੰਗਲ ਵਿੱਚੋਂ ਦੀ ਹੋ ਕੇ ਅਜਮੇਰ ਚਲਾ ਜਾਵਾਂਗਾ। पंजाब च की चल रहा है? जहां पना हालात साजगार नहीं, बिगड़ते ही जा रहे हैं। बिगड़ते जा रहे हैं? हालात बयान करो। बेहतर जनाब, ਪ੍ਰਤੀਤ ਰਾਓ ਹਰਕਾਰੇ ਦੀ ਖਬਰ ਹੈ ਕਿ ਪੰਜਾਬ 'ਚ ਇੱਕ ਬੰਦੇ ਨੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਐਲਾਨ ਕੀਤਾ ਹੋਇਆ ਤੇ ਉਹਦੇ ਦੁਆਲੇ ਲੋਕਾਂ ਦੀ ਭੀੜ ਜੁੜਦੀ ਜਾ ਰਹੀ ਹੈ। ਦੂਜੇ ਪਾਸੇ ਵਜ਼ੀਰ ਖਾਨ ਦੇ ਵਕੀਲ ਦੀ ਖਬਰ ਤੋਂ ਪਤਾ ਲੱਗਦਾ ਹੈ ਕਿ ਸਰਹਿੰਦ ਸੂਬੇ ਦੇ ਗਵਾਂਢੀ ਪਰਗਣਿਆਂ ਨੂੰ ਸਿੱਖਾਂ ਨੇ ਲੁੱਟ-ਪੁੱਟ ਲਿਆ। ਸੂਬਾ ਪੰਜਾਬ 'ਚ ਥਾਂ-ਥਾਂ ਗੜਬੜਾਂ ਫੈਲਾ ਰੱਖੀਆਂ। ਵਜ਼ੀਰ ਖਾਨ ਦੇ ਬਹੁਤ ਸਾਰੇ ਬੰਦੇ ਮਾਰੇ ਜਾ ਚੁੱਕੇ ਨੇ। ਉੱਚੇ-ਉੱਚੇ ਅਹੁਦਿਆਂ ਤੇ ਰਹੇ ਦਾਮਲਾ ਦੇ ਅਫਗਾਨੀਆਂ ਨੂੰ ਤਾਂ ਮਿੱਟੀ 'ਚ ਹੀ ਮਿਲਾ ਦਿੱਤਾ। ਗੜਬੜਾਂ ਬਿਆਨ ਕਰੋ। ਸਮਾਣਾ ਜਿੱਤਣ ਪਿੱਛੋਂ ਅਗਲੇ 10 ਦਿਨਾਂ 'ਚ ਹੀ ਬੰਦਾ ਬਹਾਦਰ ਨੇ 7 ਹੋਰ ਕਿਲਿਆਂ ਤੇ ਕਬਜ਼ਾ ਕਰ ਲਿਆ। ਪੀਰ ਭੀਖਮ ਸ਼ਾਹ ਦੇ ਕਸਬੇ ਘੜਾਮ ਨੂੰ ਵੀ ਨਹੀਂ ਬਖਸ਼ਿਆ, ਜਿਨੇ ਨੌਵੇਂ ਨਾਨਕ ਦੀ ਮਿਸਾਲੀ ਮਦਦ ਕੀਤੀ ਸੀ। ਸਨੌਰ, ਠਸਕਾ, ਥਾਨੇਸਰ, ਸ਼ਾਹਬਾਦ ਤੇ ਮੁਸਤਫਾਬਾਦ ਨੂੰ ਤਾਂ ਮਸਲ ਹੀ ਦਿੱਤਾ ਹਜ਼ੂਰ। ਮੁਕਾਬਲਾ ਕਰਨ ਵਾਲਾ ਕੋਈ ਨਹੀਂ ਸੀ। ਘੜਾਮ ਦੇ ਪਠਾਨਾਂ ਨੇ ਤਾਂ ਕੁਝ ਦੇਰ ਮੁਕਾਬਲਾ ਕੀਤਾ, ਪਰ ਮੁਸਤਫਾਬਾਦੀਏ ਤੋਪਾਂ ਹੀ ਛੱਡ ਕੇ ਦੌੜ ਗਏ। ਹਾਲਾਂਕਿ ਉਹਨਾਂ ਕੋਲ 2500 ਲੜਾਕੇ ਫੌਜੀ ਸੀ। ਆਪਣੀ ਰੂਹਾਨੀ ਤਾਕਤ ਦੀਆਂ ਫੜਾਂ ਮਾਰਨ ਵਾਲੇ ਠਸਕਾ ਦੇ ਪੀਰ ਨੀਵੇਂ ਹੋ ਕੇ ਬੰਦੇ ਅੱਗੇ ਪੇਸ਼ ਹੋਏ। ਲੇਲੜੀਆਂ ਕੱਢੀਆਂ ਹਜ਼ੂਰ। ਕੁੰਜਪੁਰੇ 'ਚ ਵੀ ਵਜ਼ੀਰ ਖਾਨ ਦੀ ਫੌਜ ਤੋਂ 2 ਤੋਪਾਂ ਤੇ ਕਈ ਘੋੜੇ ਖੋ ਕੇ ਲੈ ਗਏ। ਖਬਰ ਭੇਜਣ ਤੱਕ ਕਾਫਰ ਸਡੌਰੇ ਵੱਲ ਵੱਧ ਰਿਹਾ ਸੀ। ਖਬਰਨਾਮਾ ਪੂਰਾ ਕਰੋ ਮਨੀਮ ਖਾਨ। ਸਿੱਖ ਜਿੱਥੇ ਵੀ ਜਾਂਦੇ ਆਪਣੇ ਗੁਰੂ ਦੀ ਦੁਹਾਈ ਪਿੱਟ ਦੇਣੇ। ਨਾਲ ਇਹ ਵੀ ਦਾਵਾ ਕਰਦੇ ਨੇ ਕਿ ਇੱਕ ਸੈਯਦ ਵੀ ਅੰਦਰ ਖਾਤੇ ਉਹਨਾਂ ਨਾਲ ਮਿਲ ਚੁੱਕਾ। ਦੁਆਬੇ ਦੇ ਖਾਲੀ ਪਏ ਕਈ ਪਰਗਣਿਆਂ ਤੇ ਕਾਫਰਾਂ ਨੇ ਕਬਜ਼ਾ ਜਮਾ ਲਿਆ। ਲਾਂਟੀਆਂ ਨੇ ਲਾਹੌਰ 'ਚ ਵੀ ਦੰਗੇ ਫਸਾਦ ਖੜੇ ਕਰਕੇ ਬਹੁਤ ਸਾਰੇ ਲੋਕ ਮਾਰ ਦਿੱਤੇ। ਸਿੱਖ ਹਰ ਮੁੱਠਭੇੜ 'ਚੋਂ ਜਿੱਤ ਕੇ ਨਿਕਲਦੇ ਨੇ। ਪਤਾ ਨਹੀਂ ਹਜ਼ੂਰ ਉਹਨਾਂ ਅੰਦਰ ਕੀ ਭਰਿਆ ਹੋਇਆ। ਦੂਜੇ ਕਿਲਿਆਂ ਦੇ ਫੌਜਦਾਰਾਂ ਨੂੰ ਇਤਲਾਹ ਕਰੋ, ਵਜ਼ੀਰ ਖਾਨ ਦੇ ਨਾਲ ਹੋਣ। ਐਮਨਾਬਾਦ ਦੇ ਫੌਜਦਾਰ ਨੂੰ ਵੀ ਕਿਹਾ ਜਾਏ ਰੁਸਤਮ ਖਾਨ ਦੀ ਮਦਦ ਕਰੇ। ਲਾਹੌਰ ਦੇ ਆਸ-ਪਾਸ ਨਾਨਕ ਪ੍ਰਸਤਾਂ ਨੂੰ ਕੁਝ ਦਿੱਤਾ ਜਾਏ। ਸਲੀਮ ਖਾਨ ਕੌਣ ਹੈ ਇਹ ਬੰਦਾ? ਮੈਨੂੰ ਬਕ-ਬਕ ਨਹੀਂ ਚਾਹੀਦੀ।
ਐਸਾ ਸ਼ਖਸ ਲੱਭੋ ਜਿਹੜਾ ਇਹਦੇ ਪੋਤਰਿਆਂ ਦਾ ਵਾਕਿਫ ਹੋਵੇ। ਬਹੁਤ ਹੀ ਸ਼ਿਕਾਇਤਾਂ ਆ ਰਹੀਆਂ ਕਪੂਰੀ ਦੇ ਨਵਾਬ ਕਾਦਮਦੀਨ ਦੀਆਂ। ਇਹ ਹਰਾਮਖੋਰ ਪਾਪਾਂ ਦੀ ਕਮਾਈ ਦਾ ਪਲਿਆ ਹੋਇਆ। ਇਹਦਾ ਪਿਓ ਅਮਾਨੁੱਲਾ ਔਰੰਗਜ਼ੇਬ ਦੇ ਸਮੇਂ ਕਾਠੀਆਵਾੜ ਦਾ ਬਦਨਾਮ ਸੂਬੇਦਾਰ ਸੀ ਤੇ ਇਹ ਆਪਣੇ ਪਿਓ ਦਾ ਵੀ ਪਿਓ ਨਿਕਲਿਆ। ਉਦੋਂ ਜਿਹੜੇ ਹਿੰਦੂ ਆਏ ਸੀ ਘੱਟੋ ਘੱਟ 20 ਪਿੰਡਾਂ ਦੇ ਹੋਣਗੇ। ਪਿੰਡਾਂ ਦੇ ਪਿੰਡ ਰਲ ਕੇ ਵੀ ਸੋਧਾ ਨਹੀਂ ਲਾ ਸਕਦੇ। ਕਹਿੰਦੇ ਸੀ ਹਥਿਆਰ ਤਾਂ ਚੁੱਕ ਲਈਏ ਪਰ ਸਾਨੂੰ ਲੜਨਾ ਨਹੀਂ ਆਉਂਦਾ। ਸਾਊ ਬੰਦੇ ਦੀ ਇਹੀ ਸਮੱਸਿਆ ਹੁੰਦੀ ਹੈ, ਜੱਕਾਂ ਤੱਕਾਂ ਕਰਦਾ ਰਹਿੰਦਾ ਪਰ ਜਦੋਂ ਗੁੱਸੇ 'ਚ ਆ ਜਾਏ ਤਾਂ ਫੇਰ ਅਗਲਾ ਨਹੀਂ ਜਾਂ ਆਪ ਨਹੀਂ। ਬਾਬਾ ਜੀ ਤੁਹਾਡੇ ਚੋਂ ਗੁਰੂ ਦਾ ਬੰਦਾ ਕਿਹੜਾ ਹੈ? ਗੱਭਰੂਆ ਕੀ ਹੋਇਆ? ਹਾਂਜੀ ਦੱਸੋ, ਮੈਂ ਆਂ ਗੁਰੂ ਦਾ ਗੁਲਾਮ। ਮੇਰਾ ਨਾਮ ਜੰਗੀ ਹੈ, ਮੈਨੂੰ ਆਪਣੇ ਨਾਲ ਰਲਾਓ। ਇਹ ਕਿਰਪਾਨ ਕਿੱਥੋਂ ਲਈ ਹੈ? ਮੇਰੀ ਮਾਂ ਨੇ ਦਿੱਤੀ ਹੈ। ਉਹਨੇ ਕਿਹਾ ਗੱਲ ਗੁਰੂ ਦੇ ਬੰਦੇ ਨੂੰ ਦੱਸੀ। ਚੱਲ ਦੱਸ ਕੀ ਗੱਲ ਹੈ? ਮਾਂ ਦੇਖ ਆਪਣੇ ਖੇਤਾਂ ਦੇ ਖਰਬੂਜੇ, ਹਦਵਾਣੇ, ਮਿੱਠੇ ਸ਼ਹਿਦ ਵਰਗੇ। ਚੁੱਪ ਕਿਉਂ ਹੈ ਮਾਂ? ਮੂੰਹ ਤੇ ਕੀ ਹੋਇਆ? ਰਾਣੋ ਕਿੱਥੇ ਹੈ? ਅੰਦਰ ਮੰਜੇ ਤੇ ਪਈ ਹੈ। ਮਾਂ ਇਹ ਕੀ? ਤਲਵਾਰ? ਤੂੰ ਅਜੇ ਸੁਰਤ ਨਹੀਂ ਸੀ ਸੰਭਾਲੀ ਜਦੋਂ ਮੁਗਲ ਪੁਰਛੇ ਪਿੰਡ ਦੇ ਮਰਦਾਂ ਦੀ ਭੀੜ ਸਾਹਮਣੇ ਮੈਨੂੰ ਚੁੱਕ ਕੇ ਲੈ ਗਏ। ਕੋਈ ਨਾ ਕੁਸਕਿਆ। ਤੇਰਾ ਬਾਪੂ ਦੌੜ ਕੇ ਗਿਆ, ਇਹ ਕਿਰਪਾਨ ਲਿਆਇਆ। ਜਿੰਨੇ ਜੋਗਾ ਸੀ ਲੜਿਆ ਪਰ ਜ਼ਾਲਮ ਕਤਲ ਕਰਕੇ ਸੁੱਟ ਗਏ। ਤੂੰ ਗਲੀਆਂ 'ਚ ਰੁੜਦਾ ਰਿਹਾ। ਪਹਿਲਾਂ ਕਿਉਂ ਨਹੀਂ ਦੱਸਿਆ? ਹੁਣ ਤੱਕ ਤੇਰੀ ਬੇਪਤੀ ਦਾ ਬਦਲਾ ਲੈ ਲਿਆ ਹੁੰਦਾ। ਹੁਣ ਤੂੰ ਆਪਣੀ ਰਾਣੋ ਦੀ ਬੇਪਤੀ ਦਾ ਬਦਲਾ ਲਈ ਚੰਗੀ। ਇਹ ਕੀ ਕਹਿ ਰਹੀ ਹੈ ਮਾਂ? ਹਾਂ ਤੇਰੀ ਰਾਣੋ ਵੀ ਲੈ ਗਿਆ ਕਾਦਮਦੀਨ। ਪੁੱਤ ਚੰਗੀ, ਤੈਨੂੰ 10ਵੇਂ ਗੁਰੂ ਦੇ ਲੜ ਲਾਉਣਾ ਸੀ ਪਰ ਦੇਰ ਹੋ ਗਈ। ਹੁਣ ਤੂੰ ਗੁਰੂ ਦੇ ਬੰਦੇ ਕੋਲ ਜਾਈਂ, ਨਹੀਂ ਤਾਂ ਰਾਣੂਆਂ ਦੇ ਸਿਰਾਂ ਤੋਂ ਚੁੰਨੀਆਂ ਲੈਂਦੀਆਂ ਹੀ ਰਹਿਣੀਆਂ। ਪੁੱਤ ਜੰਗੀ, ਮਾਂ ਦੇ ਦੁੱਧ ਦੀ ਲਾਜ ਰੱਖੀ। ਅਸੀਂ ਨੂੰ ਸੱਸ ਰਲ ਮਿਲ ਕੇ ਰੰਡੇ ਪਾ ਕੱਟ ਲਾਂਗੀਆਂ। ਜਿਉਂਦਾ ਨਹੀਂ ਛੱਡਾਂਗਾ ਕਾਦਮਦੀਨ ਨੂੰ। ਖਾਲਸਾ ਜੀ, ਸਢੌਰੇ ਜਾਣ ਤੋਂ ਪਹਿਲਾਂ ਕਾਦਮਦੀਨ ਨੂੰ ਸਜ਼ਾ ਦੇਵਾਂਗੇ। ਆਪਣੇ ਭਰਾ ਕਾਮਬਖਸ਼ ਦੀ ਹੱਤਿਆ ਕਰਨ ਪਿੱਛੋਂ ਬਹਾਦਰ ਸ਼ਾਹ ਨੂੰ ਇੰਨੀ ਖੁਸ਼ੀ ਚੜ੍ਹ ਗਈ ਕਿ ਉਹਨੇ 3 ਮਹੀਨੇ ਜਸ਼ਨ ਮਨਾਉਣ ਦਾ ਐਲਾਨ ਕਰ ਦਿੱਤਾ। ਪਰੰਤੂ ਲਾਹੌਰ ਤੇ ਸਰਹਿੰਦ ਦੇ ਨਾਜ਼ਮਾਂ ਦੀਆਂ ਚਿੰਤਾਜਨਕ ਰਪਟਾਂ ਨੇ ਉਹਦੇ ਰੰਗ 'ਚ ਭੰਗ ਪਾ ਦਿੱਤੀ। ਮੈਂ ਚਾਹੁੰਦਾ ਸੀ ਇੱਥੋਂ ਦੱਖਣ ਵੱਲ ਕੂਚ ਕਰਾਂ ਤੇ 6 ਸੂਬਿਆਂ ਦਾ ਪੁਖਤਾ ਪ੍ਰਬੰਧ ਬਹਾਲ ਕਰਕੇ ਆਵਾਂ, ਲੇਕਿਨ ਜ਼ਲੀਲ ਬੰਦੇ ਦੀਆਂ ਹਰਕਤਾਂ ਨੇ ਮੇਰੇ ਸਾਰੇ ਮਨਸੂਬੇ ਚੌਪਟ ਕਰ ਦਿੱਤੇ। ਫਸਾਦੀਆਂ ਦਾ ਗਰੋਹ ਹੋਰ ਬਲਵਾਨ ਹੋਈ ਜਾਂਦਾ ਸੁਲਤਾਨੇ ਹਿੰਦ। ਬੰਦਾ ਬਹਾਦਰ ਤੋਂ ਪਹਿਲਾਂ ਮੈਂ ਰਾਜਪੂਤ ਰਾਜਾ ਨੂੰ ਸਬਕ ਸਿਖਾਣਾ ਹੈ। ਉਹਨਾਂ ਨੇ ਮੇਰੇ ਨਾਲ ਗਦਾਰੀ ਕੀਤੀ ਹੈ। ਸੁਲਤਾਨ ਹਿੰਦ, ਉਹਨਾਂ ਦੀ ਹਿੰਮਤ ਤਾਂ ਦੇਖੋ। ਵਾਪਸ ਜਾ ਕੇ ਪਹਿਲਾਂ ਉਹਨਾਂ ਨੇ ਮੁਗਲ ਹਕੂਮਤ ਦੇ ਨੁਮਾਇੰਦੇ ਕਤਲ ਕੀਤੇ,
ਫਿਰ ਆਪਣੀ ਆਜ਼ਾਦੀ ਦਾ ਐਲਾਨ ਕਰ ਦਿੱਤਾ। ਉਹਨਾਂ ਨੂੰ ਇਹ ਵੀ ਕਹਿੰਦੇ ਸੁਣਿਆ ਗਿਆ ਕਿ ਜਿਹੜਾ ਸੁਲਤਾਨ ਆਪਣੇ ਭਰਾਵਾਂ ਦੀ ਜਾਨ ਲੈ ਸਕਦਾ ਹੈ, ਉਹ ਸਾਨੂੰ ਕਦ ਬਖਸ਼ੇ। ਨਹੀਂ ਬਖਸ਼ਾਂਗਾ, ਨਹੀਂ ਬਖਸ਼ਾਂਗਾ ਬੰਦਾ ਬਹਾਦਰ ਨੂੰ ਵੀ। ਓਏ ਡਰਾਕਲੋ, ਓਏ ਬੁਝਦਲੋ, ਓਏ ਐਵੇਂ ਕਹੀ ਜਾਂਦੇ ਹੋ ਸਾਨੂੰ ਲੜਨਾ ਨਹੀਂ ਆਉਂਦਾ। ਓ ਲੜਨ ਦਾ ਕੀ ਆ ਓਏ, ਬੰਦੇ 'ਚ ਹੌਸਲਾ ਹੋਣਾ ਚਾਹੀਦਾ। ਓਏ ਨਰੈਣਿਆ, ਓਏ ਤੈਨੂੰ ਲੜਨਾ ਆਉਂਦਾ? ਹੋਰ ਨਾ ਵੀ ਨਾ ਕੰਮ ਕੀ ਹੈ? ਆ ਦੇਖ, ਉਹ ਗੰਡਾਸਾ ਐਉਂ ਘੁਮਾ ਕੇ ਸਿੱਧਾ ਮਾਰਨਾ ਏ। ਓਏ ਬੰਦ ਕਰੋ ਖੱਪਖਾਨਾ, ਹੱਸ ਹੱਸ ਕੇ ਗੁੱਸਾ ਠੰਡਾ ਕਰੀ ਜਾਂਦੇ ਹੋ। ਘੂਰੀ ਵੱਟ ਕੇ ਰੱਖੋ। ਓਏ ਉਹ ਆ ਗਏ, ਓਏ ਆ ਗਿਆ ਬੰਦਾ ਸਿੰਘ ਬਹਾਦਰ। ਬੰਦਾ ਸਿੰਘ ਬਹਾਦਰ ਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਰ ਨਾਲ ਹੀ ਸਹੀ ਤੁਸੀਂ ਹੌਸਲਾ ਫੜਿਆ, ਸੱਚੇ ਬਾਦਸ਼ਾਹ ਸਹਾਈ ਹੋਣਗੇ। ਜ਼ਾਲਮ ਆਦਮੀ ਅੰਦਰੋਂ ਬੁਜ਼ਦਿਲ ਹੁੰਦਾ ਹੈ, ਉਹ ਉਨੀ ਦੇਰ ਹੀ ਸ਼ੇਰ ਹੁੰਦਾ ਹੈ ਜਿੰਨੀ ਦੇਰ ਕੋਈ ਲਲਕਾਰੇ ਨਾ। ਕਾਦਮ ਦੀਨ ਉੱਤੇ ਜਿੰਨਾ ਮਰਜ਼ੀ ਗੁੱਸਾ ਕੱਢੋ, ਪਰ ਕੋਈ ਵੀ ਗੈਰ ਇਖਲਾਕੀ ਕੰਮ ਨਹੀਂ ਕਰਨਾ। ਗੰਦੇ ਨਾ ਬਣੋ, ਸਗੋਂ ਗੰਦੇ ਆਦਮੀ ਨੂੰ ਕਾਦਮ ਦੀਨ ਕਿਹਾ ਕਰੋ। ਕੋਈ ਵੀ ਗਿਰਿਆ ਕੰਮ ਨਹੀਂ ਕਰਾਂਗੇ, ਹੈ ਬਈ? ਨਹੀਂ ਕਰਾਂਗੇ, ਨਹੀਂ ਕਰਾਂਗੇ। ਬਦ ਇਖਲਾਕ ਨੂੰ ਕੀ ਕਿਹਾ ਕਰੋਗੇ? ਕਾਦਮ ਦੀਨ, ਕਾਦਮ ਦੀਨ। ਬਹਿ ਜਾਓ ਟੁੱਟ ਕੇ, ਇੱਕ ਨਾ ਬਚੇ। ਬੋਲੇ ਸੋਨਿਹਾਲ। ਆਜਾ ਪੁੱਤ। ਲੈ ਕਿਉਂ ਹੁਣ ਸੁਣਾ। ਸਾਵਾ ਸੇ ਵੀ ਨਰੈਣਿਆ, ਸਾਵਾ ਸੇ। ਉਹ ਦੇਖ ਇੱਕ ਹੋਰ ਡਿੱਗਾ। ਅੱਗ ਲਾ ਦਿਓ, ਦੇਖਦੇ ਕੀ ਹੋ? ਉਹ ਫੂਕ ਦਿਓ ਮਹਿਲ ਵਿੱਚੇ ਕਾਦਮ ਦੀਨ। ਕੌਮ ਦਿਆ ਕੀੜਿਆ, ਕਾਦਮ ਦੀਨ ਖਿਸਕਦਾ ਜਾਣਾ ਹੈ। ਹੁਣ ਅਣਖ ਦਾ ਸਾਹਮਣਾ ਕਰ। ਮੈਨੂੰ ਮਾਫ ਕਰ ਦਿਓ। ਚੰਗੀ ਸਿਆ ਕਰ ਲੈ ਮਨ ਠੰਡਾ। ਰਹਿਣ ਦੇ ਚੰਗੀ ਸਿਆ, ਇਹ ਤੋਹਫਾ ਕਾਦਮ ਦੀਨ ਨੂੰ ਦੇ ਦੇ, ਤੈਨੂੰ ਬੰਦੂਕ ਲੈ ਦੇਾਂਗੇ। ਨਹੀਂ ਨਹੀਂ, ਇਸ ਪਾਪੀ ਦੇ ਲਹੂ ਨਾਲ ਲਿਬੜੀ ਤਲਵਾਰ ਮੈਂ ਆਪਣੀ ਮਾਂ ਨੂੰ ਮੋੜਨੀ ਹੈ। ਗੰਦਾ ਲਹੂ। ਬੱਚਿਓ ਘਬਰਾਓ ਨਾ, ਭਗਦੜ ਨਾ ਕਰੋ। ਸਿੰਘ ਤੁਹਾਨੂੰ ਘਰੋਂ ਘਰੀ ਛੱਡ ਕੇ ਆਉਣਗੇ। ਜੰਗੀ, ਜੰਗੀ ਮੈਨੂੰ ਲੈ ਜਾ ਇੱਥੋਂ। ਜੰਗੀ ਮੈਨੂੰ ਲੈ ਜਾ ਇਸ ਨਰਕ ਚੋਂ। ਜੰਗੀ ਮੈਨੂੰ ਲੈ ਜਾ। ਜੰਗੀ ਮੈਨੂੰ ਲੈ ਜਾ। ਹੇ ਬਾਬਾ ਨਾਨਕ, ਅੱਜ ਤੂੰ ਨਵੀਂ ਰੋਸ਼ਨੀ ਦਿੱਤੀ ਹੈ। ਕਿਹੜੀ ਰੋਸ਼ਨੀ ਸਿੰਘ ਸਾਹਿਬ?
ਸਾਨੂੰ ਵੀ ਦੱਸੋ। ਲਤਾੜੇ ਹੋਏ ਲੋਕ ਜਦੋਂ ਜਾਗ ਪੈਣ ਤਾਂ ਪਲਾਂ 'ਚ ਹੀ ਹੇਠਲੀ ਉੱਪਰ ਕਰ ਦਿੰਦੇ ਐ। ਰੋਣਾ ਤਾਂ ਇਸ ਗੱਲ ਦਾ ਹੈ, ਇਹਨਾਂ ਦੀ ਨੀਂਦ ਕਈ ਸਦੀਆਂ ਨਹੀਂ ਖੁੱਲਦੀ। ਤੁਸੀਂ ਸਹੀ ਕਿਹਾ। ਸਾਨੂੰ ਜਗਾਉਣ ਲਈ ਵੀ ਤਾਂ ਬਾਬਾ ਨਾਨਕ ਦੀਆਂ 10 ਉਮਰਾਂ ਲੱਗ ਗਈਆਂ। ਜਿਹੜੇ ਲੋਕ ਸਾਹ ਵੀ ਪੁੱਛ ਕੇ ਲੈਂਦੇ ਸੀ, ਉਹ ਸ਼ਾਹੀ ਫੌਜ ਨਾਲ ਕਿੱਦਾਂ ਟਕਰਾ ਗਏ। ਵੱਡੇ ਵੱਡੇ ਫੌਜਦਾਰਾਂ ਦੀ ਪਿੱਠ ਲਾ ਦਿੱਤੀ। ਇਹ ਗੁਰੂ ਦਾ ਬੰਦਾ ਸੱਚੀ ਰਿੱਧੀਆਂ ਸਿੱਧੀਆਂ ਦਾ ਮਾਲਕ ਤਾਂ ਨਹੀਂ। ਇਹ ਬੰਦਾ ਹੈ ਕੌਣ? तारीख दे माहिर मौलवी साहब हाजिर ने हुजूर। बुलाओ। मौलवी साहब ये दसो बई गोविंद ने खुंखार बंदे नू वागडोर क्यों सौंपी? हुजूर ये राज केवल गोबिंद ही जानदा सी। बुझारता नहीं, सीधी गल करो। गुस्ताखी मुआफ। जथेदार बनाए जान तो 4 दिन पहला ही उन्हें अमृत छकिया सी। इस तो पहला ਉਹਨੂੰ ਕੋਈ ਸਿੱਖ ਨਹੀਂ ਸੀ ਜਾਣਦਾ। ਅਜ਼ਮਾਏ ਹੋਏ ਸਿੱਖਾਂ ਨੇ ਗੋਬਿੰਦ ਦੇ ਇਸ ਫੈਸਲੇ ਤੇ ਸਖਤ ਨਾਰਾਜ਼ਗੀ ਜ਼ਾਹਰ ਕੀਤੀ ਸੀ। ਇਹੋ ਨਾਰਾਜ਼ਗੀ ਇੱਕ ਨਾ ਇੱਕ ਦਿਨ ਜ਼ਰੂਰ ਆਪਣਾ ਰੰਗ ਦਿਖਾਏਗੀ। ਪਰ ਗੁਰੂ ਇੰਨਾ ਭੋਲਾ ਨਹੀਂ ਸੀ। ਉਹਨੇ ਕੁਝ ਤਾਂ ਦੇਖਿਆ ਹੋਣਾ ਜੋ ਅਜ਼ਮਾਏ ਹੋਏ ਸਿੱਖਾਂ 'ਚ ਨਹੀਂ ਸੀ। ਬੰਦਾ ਬਚਪਨ 'ਚ ਹੀ ਖਤਰਿਆਂ ਦਾ ਖਿਡਾਰੀ ਸੀ, ਸ਼ਿਕਾਰੀ ਸੀ, ਪਰ ਬੈਰਾਗੀ ਹੋ ਗਿਆ। स्वामी रामदास ਦੇ ਮੱਠ 'ਚ ਜਾ ਕੇ ਉਹਦੇ ਪਹਿਲੇ ਸ਼ੌਕ ਫੇਰ ਜਾਗ ਪਏ। ਕੁਸ਼ਤੀ, ਘੋੜ ਸਵਾਰੀ ਤੇ ਹਥਿਆਰਾਂ ਦੀ ਪੈਂਤੜੇਬਾਜ਼ੀ। ਕੀ ਸ਼ਿਵਾਜੀ ਨੇ ਇਸੇ ਰਾਮਦਾਸ ਨੂੰ ਪੰਜਾਬ ਭੇਜਿਆ ਸੀ ਤੇਗ ਬਹਾਦਰ ਨਾਲ ਸਾਜ਼ਬਾਜ਼ ਹੋਣ ਲਈ? ਹਜ਼ੂਰ ਨੇ ਠੀਕ ਫਰਮਾਇਆ। ਉਹ ਸ਼ਿਵਾਜੀ ਦਾ ਗੁਰੂ ਸੀ, ਪਰ ਖੁਦ ਚਾਹੁੰਦਾ ਸੀ ਮਰਾਠੇ ਤੇ ਸਿੱਖ ਇਕੱਠੇ ਯੁੱਧ ਛੇੜਨ। ਉਹਨੂੰ ਇਹ ਵਿਚਾਰ ਕਿੱਥੋਂ ਆਇਆ? ਦੇਰ ਪਹਿਲਾਂ ਉਹ ਗੜਵਾਲ ਦੇ ਆਸ-ਪਾਸ 6ਵੇਂ ਨਾਨਕ ਨੂੰ ਮਿਲਿਆ ਸੀ। ਹਰਗੋਬਿੰਦ ਨੂੰ ਹਥਿਆਰਬੰਦ ਦੇਖ ਕੇ ਉਹਦੀਆਂ ਗੱਲਾਂ 'ਚ ਆ ਗਿਆ ਕਿ ਸੰਤ ਸਿਪਾਹੀ ਵੀ ਹੋਣਾ ਚਾਹੀਦਾ। ਇਹ ਦੋਵੇਂ ਪਹਿਲਾਂ ਵੀ ਸਲਾਹ ਮਸ਼ਵਰਾ ਕਰਦੇ ਰਹੇ ਹੋਣਗੇ, ਨਹੀਂ ਤਾਂ ਅਜਨਬੀ ਤੇ ਭਰੋਸਾ ਕੌਣ ਕਰਦਾ ਹੈ? ਮਾਧੋ ਦਾਸ ਜੋਗੀ ਹੋਣ ਪਿੱਛੋਂ ਵੀ ਮੇਲਿਆਂ ਮਸਾਵਿਆਂ ਤੇ ਜਾਂਦਾ ਰਹਿੰਦਾ ਸੀ। ਉਹਨਾਂ ਦੀ ਇੱਕ ਗੁਫ਼ਤਗੂ ਦਾ ਤਾਂ ਮੈਨੂੰ ਪਤਾ ਹੈ, ਉਹ ਰਿਸ਼ੀਕੇਸ਼ 'ਚ ਹੋਈ ਸੀ। ਹੋ ਸਕਦਾ ਹੈ ਅੱਗੇ ਪਿੱਛੇ ਵੀ ਮਿਲਦੇ ਰਹੇ ਹੋਣ। ਤੇਰੀ ਜਾਣਕਾਰੀ ਭਰੋਸੇਯੋਗ ਨਹੀਂ ਲੱਗਦੀ। ਜਹਾਂ ਪਨਾਹ, ਜਦੋਂ ਮਰਾਠਾ ਰਾਜ ਕੁਚਲਿਆ ਗਿਆ ਤਾਂ ਮਾਧੋ ਵੀ ਪੇਸ਼ਵਿਆਂ ਵਾਂਗ ਆਪਣੀ ਜਾਨ ਬਚਾਉਂਦਾ ਫਿਰਦਾ ਸੀ। ਉਹ ਜੋਗੀ ਔਗੜਨਾਥ ਦੇ ਡੇਰੇ ਤੇ ਲੋਨੀ ਜਾ ਲੁਕਿਆ। ਜੋਗੀ ਨੇ ਮਰਨ ਸਮੇਂ ਇਹਨੂੰ ਜਾਦੂ ਟੂਣਿਆਂ ਦੀ ਕਿਤਾਬ ਫੜਾ ਦਿੱਤੀ। ਫੇਰ ਕੀ ਸੀ, 15 ਸਾਲ ਮਾਧੋ ਦੇ ਡੇਰੇ ਤੇ ਲੋਕਾਂ ਦੀ ਭੀੜ ਲੱਗੀ ਰਹੀ। ਗੱਲ ਸੁਣ ਮੌਲਵੀ, ਜਿੰਨਾ ਮਰਜ਼ੀ ਤਿਆਗੀ ਹੋਵੇ, ਕੋਈ ਵੀ ਗੁਰੂ, ਪੀਰ, ਸਾਧੂ ਇੰਨੀ ਮਾਨਤਾ ਨੂੰ ਲੱਤ ਨਹੀਂ ਮਾਰ ਸਕਦਾ ਜਿੰਨੀ ਤੂੰ ਕਹਿ ਰਿਹਾ ਹੈ। ਬਸ ਇਹੀ ਹੈ ਬੁਝਾਰਤ। ਜਹਾਂ ਪਨਾਹ, 10ਵੇਂ ਨਾਨਕ ਨੇ ਉਹਦੇ ਕੰਨ 'ਚ ਪਤਾ ਨਹੀਂ ਕੀ ਫੂਕ ਮਾਰੀ। ਬੰਦੇ ਨੇ ਰਿੱਧੀਆਂ ਸਿੱਧੀਆਂ ਤੇ ਕਾਟਾ ਮਾਰ ਦਿੱਤਾ ਹਜ਼ੂਰ, ਤੇ ਹਥਿਆਰ ਫੇਰ ਚੁੱਕ ਲਏ। ਇਹੋ ਜਿਹੇ ਯੋਧੇ ਨੂੰ ਤਾਂ ਪਤਿਆ ਫੁਸਲਾ ਕੇ ਫੌਜਦਾਰ ਬਣਾ ਦੇਣਾ ਚਾਹੀਦਾ। ਪਰ ਗੋਬਿੰਦ ਨੇ ਉਹਦਾ ਲਹੂ ਬਦਲ ਦਿੱਤਾ। ਸਲੀਮ ਖਾਨ ਹੁਣ ਉਹ ਕਮੀਆਂ ਕਮੀਨਾਂ ਲਈ ਲੜਦਾ ਹੈ। ਲੜਾਈ ਉਹਨੂੰ ਜਿੱਤਣੀ ਵੀ ਆ ਗਈ ਹੈ। ਕੱਲ ਨੂੰ ਕਮੀਆਂ ਕਮੀਨਾਂ ਦੀ ਹੁਕੂਮਤ ਬਣਾਉਣ ਬਾਰੇ ਵੀ ਸੋਚੇਗਾ। ਹੁਣੇ ਹੀ ਗੁਰੂ ਦੇ ਬੰਦੇ ਦਾ ਸਿਰ ਕੁਚਲਿਆ ਜਾਏ। ਤੁਸੀਂ ਜਾਓ। सुपने आया पी गया, मैं जल परया रोए, आए ना सका तुझ कन प्यारे, भेज ना सका कोई। ਸਿੰਘ ਸਾਹਿਬ, 2 ਮੁਸਲਮਾਨ ਮਿਲਣਾ ਚਾਹੁੰਦੇ ਨੇ। ਸਢੌਰੇ ਤੋਂ ਨੇ, ਕਿਸੇ ਪੀਰ ਬਦਰੂਦੀਨ ਸ਼ਾਹ ਦੇ ਘਰਾਣੇ ਵਿੱਚੋਂ। ਹਾਂ, ਪੀਰ ਬੁੱਧੂ ਸ਼ਾਹ ਜੀ ਦਾ ਹੀ ਤਾਂ ਨਾਂ ਪੀਰ ਬਦਰੂਦੀਨ ਸ਼ਾਹ ਸੀ। ਉਹਨਾਂ ਨੂੰ ਸਤਕਾਰ ਨਾਲ ਅੰਦਰ ਲੈ ਕੇ ਆਓ। आओ अता शाह जी ते इमाम शाह जी, जी आया नू। ਇੱਥੇ ਆਉਣ ਦਾ ਖਤਰਾ ਕਿਉਂ ਸਹਿੜਿਆ? ਉਸਮਾਨ ਖਾਨ ਦੇ ਸੂਈਏ ਤੁਹਾਡੇ ਤੇ ਨਜ਼ਰ ਰੱਖ ਰਹੇ ਹੋਣਗੇ। ਕੁਝ ਗੱਲਾਂ ਹੁਣੇ ਹੀ ਕਰਨੀਆਂ ਜ਼ਰੂਰੀ ਸੀ। ਜਾਨ ਤੇ ਖੇਡ ਕੇ ਵੀ? ਨੇਕ ਕੰਮ ਲਈ ਜਾਨ ਦੀ ਪਰਵਾਹ ਕਿਉਂ ਕਰਨੀ ਹੈ? ਇਸਲਾਮ 'ਚ ਤੌਬਾ ਬਾਰੇ ਦੱਸਦਿਆਂ ਪੀਰ ਬੁੱਧੂ ਸ਼ਾਹ ਜੀ ਹਮੇਸ਼ਾ ਕਿਹਾ ਕਰਦੇ ਸੀ ਕਿ ਈਮਾਨ ਵਾਲਿਓ, ਖੁਦਾ ਦਾ ਖੌਫ ਰੱਖੋ, ਹਮੇਸ਼ਾ ਸੱਚਿਆਂ ਨਾਲ ਰਹੋ। ਖਾਲਸਾ ਜੀ, ਉਸਮਾਨ ਖਾਨ ਜੰਗ ਦੀ ਪੂਰੀ ਤਿਆਰੀ ਕਰੀ ਬੈਠਾ ਹੈ।
ਕਿਲੇ ਉੱਤੇ ਤੋਪਾਂ ਤੱਕ ਬੀੜੀਆਂ ਹੋਈਆਂ। ਪਰ ਫਿਰ ਵੀ ਸਡੋਰੇ ਦੇ ਹਾਲਾਤ ਉਹਨਾਂ ਕਸਬਿਆਂ ਵਰਗੇ ਨਹੀਂ ਜਿੱਥੇ ਤੁਸੀਂ ਪਹਿਲਾਂ ਜੰਗਾਂ ਲੜ ਕੇ ਆਏ। ਸਡੌਰੇ 'ਚ ਕਿਹੜੀ ਵੱਖਰੀ ਮੁਸੀਬਤ ਆ ਸਕਦੀ ਹੈ? ਵੱਖਰੀ ਮੁਸੀਬਤ ਕੋਈ ਨਹੀਂ, ਬਲਕਿ ਪਹਿਲਾਂ ਨਾਲੋਂ ਆਸਾਨ ਰਹੇਗਾ। ਜਾਗੀਰਦਾਰਾਂ ਤੇ ਉਮਰਾ ਦੇ ਛੋਟੇ ਜਿਹੇ ਟੋਲੇ ਨੂੰ ਛੱਡ ਕੇ ਸਾਰਾ ਮੁਸਲਮਾਨ ਮੁਲਕਈਆ ਉਸਮਾਨ ਖਾਨ ਨੂੰ ਨਫ਼ਰਤ ਕਰਦਾ ਹੈ। ਪੀਰ ਜੀ ਦੇ ਮੁਰੀਦ ਕਦੇ ਨਹੀਂ ਭੁੱਲਣਗੇ ਜਿਵੇਂ ਸਾਡੇ ਦਾਦਾ ਪੀਰ ਬਦਰੁਦੀਨ ਸ਼ਾਹ ਨੂੰ ਉਹਨੇ ਤਸੀਹੇ ਦੇ ਕੇ ਮਾਰਿਆ ਸੀ। ਸਿੱਖ ਵੀ ਕਦੇ ਨਹੀਂ ਭੁੱਲਣਗੇ। ਪਰ ਯਕੀਨ ਜਾਣਿਓ ਕਿ ਉਸਮਾਨ ਖਾਨ ਦੀ ਫੌਜ 'ਚ ਵੀ ਪੀਰ ਜੀ ਦੇ ਮੁਰੀਦਾਂ ਦੀ ਗਿਣਤੀ ਘੱਟ ਨਹੀਂ। ਜਿਹੜੇ اخلاق ਨੂੰ ਇਬਾਦਤ ਮੰਨਦੇ ਨੇ ਉਹ ਵੀ ਜੰਗ 'ਚ ਆਪਣਾ ਰੰਗ ਦਿਖਾਉਣਗੇ। ਸੱਚੇ ਪਾਤਸ਼ਾਹ ਸਿਰ ਤੇ ਹੱਥ ਰੱਖਣਗੇ। ਪਰ ਮੈਂ ਤਾਂ ਇਹ ਜਾਣਦਾ ਕਿ ਉਸਮਾਨ ਖਾਨ ਨੇ ਉਸ ਪੀਰ ਬੁੱਧੂ ਸ਼ਾਹ ਜੀ ਨੂੰ ਤਸੀਹੇ ਦੇ ਕੇ ਮਾਰਿਆ ਜਿਸ ਨੂੰ ਮੇਰੇ ਦਸ਼ਮੇਸ਼ ਪਿਤਾ ਨੇ ਆਪਣੇ ਸੀਸ ਦੀ ਦਸਤਾਰ ਬਖਸ਼ੀ ਸੀ। ਪੀਰ ਜੀ ਮੇਰੇ ਕੀ ਲੱਗਦੇ ਐ ਤੁਸੀਂ ਸਮਝ ਹੀ ਗਏ ਹੋਵੋਗੇ। ਤੁਖਮ ਉਡਾ ਦੇਾਂਗੇ ਉਸਮਾਨ ਖਾਨ ਦਾ। खुदा हाफिज खालसा जी, ਅਸੀਂ ਚੱਲਦੇ ਹਾਂ। ਉਮੀਦ ਕਰੀਏ ਕਿ ਅਗਲੀ ਮੁਲਾਕਾਤ ਸਡੌਰੇ ਦੇ ਕਿਲੇ ਅੰਦਰ ਹੋਏਗੀ। ਵਾਹਿਗੁਰੂ ਮਿਹਰ ਕਰੇਗਾ। ਫਿਰ ਵੀ ਚੌਕਸੀ ਨਾਲ ਜਾਇਓ। उस्मान खान, वीर बदरुद्दीन बुद्धू शाह जिंदा, वीर बदरुद्दीन बुद्धू शाह जिंदा रहेगा। बोले सो निहाल सिया काल। ਉਸਮਾਨ ਖਾਨ, ਤੂੰ ਇੱਕ ਮਹਾਨ ਪੀਰ ਨੂੰ ਤਸੀਹੇ ਦੇ ਕੇ ਮਾਰਿਆ। ਜਿਨ੍ਹਾਂ ਗਲੀਆਂ 'ਚ ਤੂੰ ਨਿਰਦੋਸ਼ਾਂ ਦਾ ਲਹੂ ਵਗਾਇਆ ਹੈ, ਹੁਣ ਉਹਨਾਂ ਗਲੀਆਂ 'ਚੋਂ ਤੇਰੀ ਦੇਹ ਦੇ ਟੁਕੜੇ ਘਸੀਟ ਕੇ ਲੈ ਕੇ ਜਾਣਗੇ। जिंदा रहेगा, वीर बुद्धू शाह जिंदा रहेगा। बोले सो निहाल सिया काल। दशमेश गुरु दी किरपा सदका एक होर आदमखोर दा अंत होया। सिक्खी ने सदा सलामत रहना है ते सदा ही जिंदा रहणगे पीर बुद्धू शाह जी। आओ देखो उस्मान खान दे जोटीदार गौआं दा घाह खा रहे हैं। हजूर, सानू उस्मान खान दे जुल्मां नाल ना जोड़ो। असली बुच्चेड़े ही ने पखंडी चार जमाने दे। हुण एक मौका दे दिन्ने आ। ਜਦੋਂ ਮੂੰਹ ਚੋਂ ਘਾਹ ਸੁੱਟ ਦੇਣਗੇ ਉਦੋਂ ਦੇਖਾਂਗੇ। ਜੇ ਫੇਰ ਉਹੀ ਕਰਤੂਤ ਕਰਨਗੇ ਤਾਂ ਤੁਹਾਡੀ ਆਪਣੀ ਪੰਚਾਇਤ ਹੁਕਮ ਸੁਣਾਏਗੀ। ਉਹ ਸਿੰਘ ਜੀ, ਇਹ ਤਾਂ ਐਵੇਂ ਹੀ ਕਹਿਣ ਦੀਆਂ ਗੱਲਾਂ। ਕਦੇ ਗਰੀਬਾਂ ਨੇ ਵੀ ਹਕੂਮਤ ਕੀਤੀ ਐ। ਹੁਣ ਕਰਨਗੇ। ਦਸਮ ਪਾਤਸ਼ਾਹ ਨੇ ਅਨਹੋਣੀ ਨੂੰ ਹੀ ਹੋਣੀ ਕਰਨ ਲਈ ਖਾਲਸਾ ਸਿਰਜਿਆ। ਭਾਈ ਦਇਆ ਸਿੰਘ ਜੀ, ਤੁਸੀਂ ਕਿਲੇ ਚੋਂ ਨਿਕਲਿਆ ਸ਼ਾਹੀ ਖਜ਼ਾਨਾ ਗਰੀਬਾਂ 'ਚ ਵੰਡਾਓ। ਅਸੀਂ ਆਏ। ਗੁਰੂ ਗੋਬਿੰਦ, ਗੁਰੂ ਗੋਬਿੰਦ, ਗੁਰੂ ਗੋਬਿੰਦ ਬੰਦਾ ਥਾਪਿਆ ਇੱਕ ਸੂਰਾ ਜੰਗੀ।
ਉਹ ਚੜਿਆ ਜਦੋਂ ਨੰਦੇੜ ਤੋਂ ਕੁੱਲ ਧਰਤੀ ਕੰਬੀ ਉਹਦੇ ਖੰਡੇ ਨੇ ਲਹੂ ਪੀਣਿਆ ਦੀ ਰਤ ਮੰਗੀ ਜਿਨ ਫੜਿਆ ਗਲ ਗਰੀਬ ਦਾ ਜਿਨ ਫੜਿਆ ਗਲ ਗਰੀਬ ਦਾ ਉਹਦੀ ਨੱਪੀ ਸੰਗੀ ਜਿਨ ਫੜਿਆ ਗਲ ਗਰੀਬ ਦਾ ਉਹਦੀ ਨੱਪੀ ਸੰਗੀ ਉਹਨੇ ਦੌਲਤ ਸ਼ਾਹੀ ਛੀਨ ਕੇ ਭੁੱਖਿਆਂ ਨੂੰ ਵੰਡੀ ਛੱਡ ਜਗੀਰਾ ਦੌੜ ਗਏ ਛੱਡ ਜਗੀਰਾ ਦੌੜ ਗਏ ਵੇਲੜ ਪਖੰਡੀ ਕਰ ਢਾਹੇ ਜਿਤਲੇ ਪਰਗਣੇ ਹਕੂਮਤ ਟੰਗੀ ਉਹਨੇ ਲੈ ਗੁਰਾਂ ਦਾ ਥੱਪੜਾ ਪਲ ਮਾਰੀ ਚੰਗੀ ਉਹਨੇ ਲੈ ਗੁਰਾਂ ਦਾ ਥੱਪੜਾ ਪਲ ਮਾਰੀ ਚੰਗੀ ਪਲ ਮਾਰੀ ਚੰਗੀ ਮਲ ਮਾਰੀ ਚੰਗੀ ਪਲ ਮਾਰੀ ਚੰਗੀ ਨਿਜ਼ਾਮ ਜ਼ੁਲਮੀਆਂ ਬਦਲਣਾ ਊਚ ਨੀਚ ਦਾ ਨਾਸ ਮਜ਼ਲੂਮਾਂ ਦੇ ਦਿਲਾਂ ਦੀ ਪੂਰੀ ਕਰਾਂਗੇ ਆਸ। ਹੁਣ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਸਰਸਬਜ਼ ਜ਼ਮੀਨ ਉੱਤੇ ਖਾਲਸਾ ਆਪਣਾ ਰਾਜ ਕਾਇਮ ਕਰੇਗਾ ਜਿਸ ਦੀ ਰਾਜਧਾਨੀ ਹੋਏਗੀ ਉੱਥੇ ਜਲਦੀ ਹੀ ਸਿੰਘੋ ਜਲਦੀ ਹੀ। ਭਾਈ ਦਾਨ ਸਿੰਘ ਜੀ ਤੁਸੀਂ ਸਾਡੇ ਮਗਰ ਆਏ ਹੋ ਸਡੌਰੇ ਸਭ ਠੀਕ ਠਾਕ ਤਾਂ ਹੈ? ਸਿਡੌਰੇ ਤਾਂ ਠੀਕ ਠਾਕ ਹੈ ਪਰ ਮੁਗਲ ਫੌਜ ਵਿੱਚੋਂ ਦੌੜ ਕੇ ਇੱਕ ਸਿਪਾਹੀ ਸਿੰਘ ਆਇਆ। ਘਬਰਾਏ ਕਿਉਂ ਹੋਏ ਹੋ? ਉਹ ਦੱਸ ਰਿਹਾ ਕਿ ਰਾਜਪੂਤ ਰਾਜਿਆਂ ਨਾਲ ਸਾਡੀ ਖਤੋ ਖਤਾਬਤ ਦਾ ਹਕੂਮਤ ਨੂੰ ਪਤਾ ਲੱਗ ਚੁੱਕਾ। ਸਾਡਾ ਤਾਲਮੇਲ ਅਜੇ ਗੁਪਤੀ ਰਹਿੰਦਾ ਤਾਂ ਚੰਗਾ ਸੀ। ਇਸੇ ਕਰਕੇ ਸਾਨੂੰ ਹੁਣ ਜਲਦੀ ਹੀ ਕੋਈ ਹੋਰ ਪੈਂਤੜਾ ਸੋਚਣਾ ਪਏਗਾ। ਪਹਿਲਾਂ ਰਾਜਾ ਵੱਲੋਂ ਜਾਣਕਾਰੀ ਲਈਏ ਫੇਰ ਅਗਲਾ ਪੈਂਤਰਾ ਸੋਚਾਂਗੇ ਔਰ ਆਪਣਾ ਮਿੱਥਿਆ ਮਨਸੂਬਾ ਨਹੀਂ ਬਦਲਾਂਗੇ। ਤਿਆਰੀ ਰੱਖੋ ਬਾਦਸ਼ਾਹ ਨਾਲ ਆਰਜਾ ਪਾਰ ਦਾ ਯੁੱਧ ਲੜਿਆ ਜਾਣਾ ਹੈ। ਬਾਕੀ ਹੋਏ ਰਾਜਪੂਤ ਰਾਜਿਆਂ ਨਾਲ ਮੋਰਚਾ ਬਣਾਵਾਂਗੇ। ਉਹਨਾਂ ਨੂੰ ਕਹਾਂਗੇ ਕਿ ਪਹਾੜੀ ਰਾਜਿਆਂ ਦੀ ਆਤਮਾ ਨੂੰ ਵੀ ਝੰਜੋੜਨ ਮੁਗਲ ਹਕੂਮਤ ਨੂੰ ਹਮੇਸ਼ਾ ਲਈ ਗਲੋਂ ਲਾ ਦਿਆਂਗੇ। ਪਹਿਲਾਂ ਵਜ਼ੀਰ ਖਾਨ ਦੇ ਜ਼ੁਲਮਾਂ ਦਾ ਹਿਸਾਬ ਕਰ ਲਈਏ। ਸਾਰਾ ਨਗਰ ਇਕੱਠਾ ਕਰੋ ਇਹਨੂੰ ਕਿਲੇ ਅੰਦਰ ਬੰਦ ਕਰ ਦਿਓ। ਖਾਲਸਾ ਪੰਚਾਇਤ ਦੇ ਸਿੰਘ ਉੱਪਰ ਆ ਜਾਓ। ਸੈਯਦ ਸ਼ੇਖ ਉਮਰਾ ਤੇ ਜਗੀਰਦਾਰ ਇਸ ਪਾਸੇ ਤੇ ਬਾਕੀ ਸਾਰੇ ਇਸ ਪਾਸੇ। ਹੋ ਗਿਆ ਨਾ ਵਿਤਕਰਾ ਸੈਯਦ ਉਸ ਪਾਸੇ। ਕੋਈ ਐਸਾ ਹੈ ਜਿਹਦੇ ਨਾਲ ਵਿਤਕਰਾ ਹੋਇਆ ਹੋਵੇ? ਉਹ ਹੁਣ ਹੋ ਰਿਹਾ। ਅਮੀਰ ਇੱਕ ਪਾਸੇ ਗਰੀਬ ਇੱਕ ਪਾਸੇ। ਸੁਨੋ ਇਹ ਚਿੱਠੀ ਇਸ ਗਿਰੋਹ ਨੇ ਵਜ਼ੀਰ ਖਾਨ ਨੂੰ ਲਿਖੀ ਹੈ। ਇਹ ਆਦਮੀ ਇਹ ਚਿੱਠੀ ਲੈ ਕੇ ਜਾ ਰਿਹਾ ਸੀ। ਇਹ ਤਾਂ ਦੱਸੋ ਲਿਖਿਆ ਕੀ ਹੈ? ਲਿਖਿਆ ਸਡੌਰੇ ਤੇ ਹਮਲਾ ਕਰ ਅਸੀਂ ਤੇਰਾ ਸਾਥ ਦੇਾਂਗੇ। ਸਿੱਖ ਸਾਡੇ ਤੇ ਭਰੋਸਾ ਕਰਦੇ ਐ ਉਹਨਾਂ ਨੂੰ ਉਲਝਾ ਕੇ ਰੱਖਾਂਗੇ
ਬੰਦਾ ਬਹਾਦਰ ਜੇ ਫੜਿਆ ਨਾ ਗਿਆ ਤਾਂ ਦੌੜ ਜ਼ਰੂਰ ਜਾਏਗਾ, ਸਾਡੀ ਜਾਨ ਛੁੱਟ ਜਾਏਗੀ, ਵਗੈਰਾ ਵਗੈਰਾ ਵਗੈਰਾ। ਇਹਨਾਂ ਦੀ ਇਸ ਕਰਤੂਤ ਬਾਰੇ ਖਾਲਸਾ ਪੰਚਾਇਤ ਹੁਕਮ ਸੁਣਾਵੇ। ਅਸੀਂ ਤਾਂ ਇਹਨਾਂ ਕੁਨਸਲਾਂ ਨੂੰ ਪਹਿਲਾਂ ਹੀ ਜਾਣਦੇ ਸੀ, ਤੁਹਾਨੂੰ ਹੀ ਗਊਆਂ ਲੱਗਦੀਆਂ ਸੀ। ਤੁਸੀਂ ਠੀਕ ਸੀ। ਜਿਨ੍ਹਾਂ ਦੇ ਮੂੰਹ ਨੂੰ ਇੱਕ ਵਾਰ ਲਹੂ ਲੱਗ ਜਾਏ ਫਿਰ ਮੇਵੇ ਉਹਨਾਂ ਦਾ ਢਿੱਡ ਨਹੀਂ ਭਰ ਸਕਦੇ। ਅਸੀਂ ਵੀ ਸਿੱਖ ਲਿਆ। ਜਿਨ੍ਹਾਂ ਨੇ ਪਛਤਾਵਾ ਕਰਨਾ ਹੈ ਉਹ ਪੀਰ ਬੁੱਧੂ ਸ਼ਾਹ ਦੀ ਹਵੇਲੀ ਪਹੁੰਚਣ ਜਲਦੀ। ਮਾਝੇ ਤੇ ਦੁਆਬੇ ਦੇ ਸਿੱਖਾਂ ਤੋਂ ਵੀ ਆਪਣਾ ਜੋਸ਼ ਠੱਲਿਆ ਨਾ ਗਿਆ। ਉਹਨਾਂ ਨੇ ਮੋਢਿਆਂ ਤੇ ਹਥਿਆਰ ਟਿਕਾਏ ਤੇ ਆਪ ਮੁਹਾਰੇ ਚੱਲ ਪਏ। ਗਿਣਤੀ 2000 ਤੇ ਪਹੁੰਚ ਗਈ। ਓਏ ਗੱਜਣਾ ਰੁਕ ਜਾ। ਓਏ ਭੱਜੂ ਤੂੰ ਬੰਦੂਕ ਓਏ ਖਰੀਦੀ ਕਿਦਾਂ? ਪੱਲੇ ਤੇਰੇ ਤੇ ਲਾਣੀ। ਮੈਂ ਗਿਆ ਹਰੀਏ ਤੋਂ ਕਰਜ਼ਾ ਲੈਣ, ਉਹ ਕੰਜਰ ਪੈਰਾਂ ਤੇ ਪਾਣੀ ਨਾ ਪੈਣ ਦਵੇ। ਕਹੇ ਤੇਰੇ ਘਰ 'ਚ ਤਾਂ ਮਸਾਂ ਇੱਕ ਮੰਜਾ ਡੈਂਦਾ, ਕਿਉਂ ਰੱਖਾਂਗੇ ਨੇ। ਬਾਹਰ ਨਿਕਲਿਆ ਤਾਂ ਅਖਤਰ ਹੁਸੈਨ ਮਿਲ ਪਿਆ। ਉਹ ਬੋਲਿਆ, ਓਏ ਭੱਜੂ ਜੇ ਹਾਂ ਕੰਮ ਕਰਨਾ ਨਾ ਤਾਂ ਚੁੱਕ ਪੈਸੇ, ਜਿੰਨੇ ਚਾਹੀਦੇ। ਫੇਰ ਖਰੀਦੀ ਕਿੱਥੋਂ? ਰੁਲੀਆ ਕੀ ਗੱਲਾਂ ਕਰਦਾ, ਖਰੀਦੀ ਥੋੜੀ ਐ, ਅਖਤਰ ਦੀ ਐ। ਕਹਿੰਦਾ ਪੈਸੇ ਛੱਡ, ਮੇਰੀ ਬੰਦੂਕ ਹੀ ਲੈ ਜਾ। ਮੈਂ ਕਿਹਾ ਮਹਿੰਗੀ ਹੁੰਦੀ ਐ, ਘਰ ਲਿਖਾ ਲੈ ਅਖਤਰਾ। ਕਹਿੰਦਾ ਨਹੀਂ, ਓਏ ਗੋਲੀ ਕਦੇ ਕਦੇ ਮੇਰਾ ਨਾਂ ਲੈ ਕੇ ਵੀ ਚਲਾ ਦਿਆ ਕਰੀ। ਮੈਂ ਕਿਹਾ ਚੱਲ ਫੇ ਇਦਾਂ ਹੀ ਸਹੀ। ਮੁਸਲਮਾਨ ਨੇ ਆਪਣੀ ਬੰਦੂਕ ਦੇ ਦਿੱਤੀ। ਉਹ ਮੇਰਾ ਯਾਰ ਹੈ ਬਈ, ਪਰ ਬੰਦੂਕ ਉਹਨੇ ਯਾਰੀ 'ਚ ਨਹੀਂ ਦਿੱਤੀ। ਚੁੱਪ ਚਪੀਤਾ ਜਿਹਾ ਅੰਦਰੋਂ ਦੁਖਿਆ ਬੈਠਾ ਸੀ। ਕਹਿੰਦਾ ਪਾਪੀ ਵਜ਼ੀਰੇ ਨੇ ਮਾਸੂਮ ਬੱਚੇ ਮਾਰ ਕੇ ਇਸਲਾਮ ਬੱਦੂ ਕੀਤਾ। ਸਾਡੇ ਤੋਂ ਇਹ ਕਲੰਕ ਰਹਿੰਦੀ ਦੁਨੀਆ ਤੱਕ ਨਹੀਂ ਤੋਤਾ ਜਾਣਾ। ਚੱਲੋ ਹੁਣ, ਸਤਲੁਜ ਵਾਜਾ ਮਾਰਦਾ, ਬਾਕੀ ਜਾਣ ਪਛਾਣ ਕੀਰਤਪੁਰ ਪਹੁੰਚ ਕੇ ਕਰਾਂਗੇ। ਓਏ ਬੇੜੀ ਦਾ ਪ੍ਰਬੰਧ ਕਰ ਲੈਂਦੇ ਗੱਜਣਾ। ਓਏ ਭੱਜੂ, ਤੂੰ ਤਾਂ ਕਹਿੰਦਾ ਸੀ ਪਿੰਡ ਵਾਲਿਆਂ ਨੂੰ ਕਦੇ ਅਕਲ ਦੀ ਗੱਲ ਨਹੀਂ ਦੱਸਣੀ। ਓ ਆ ਜਾ ਭੱਜੂ, ਆ ਜਾ। ਜਹਾਂਪਨਾ, ਜਿਹੜਾ ਕੰਮ ਦਸਵਾਂ ਨਾਨਕ ਕਰਨਾ ਚਾਹੁੰਦਾ ਸੀ ਉਹ ਕੰਮ ਉਸਦੇ ਬੰਦੇ ਨੇ ਕਰ ਦਿੱਤਾ। ਕੀ ਕਰ ਦਿੱਤਾ ਹੈ ਗੁਰੂ ਦੇ ਬੰਦੇ ਨੇ? ਉਹਨੇ ਰਾਜਪੂਤ ਰਾਜਿਆਂ ਨੂੰ ਪੂਰੀ ਤਰ੍ਹਾਂ ਆਪਣੇ ਜਾਲ ਵਿੱਚ ਫਸਾ ਲਿਆ। ਨਾਮੁਮਕਿਨ, ਇਹ ਹੋ ਹੀ ਨਹੀਂ ਸਕਦਾ। ਰਾਜੇ ਗੱਲਾਂ ਨਾਲ ਨਹੀਂ, ਮਨਸਬਾਂ ਤੇ ਜਗੀਰਾਂ ਨਾਲ ਫਸਦੇ ਆ। ਇਹ ਹੋ ਚੁੱਕਾ ਹੈ ਜਹਾਂਪਨਾ। ਰਾਜਿਆਂ ਨੇ ਪਹਿਲਾਂ ਆਪਸੀ ਗੱਠਜੋੜ ਕੀਤਾ, ਹੁਣ ਸਿੱਖਾਂ ਨਾਲ ਮੋਰਚਾ ਬਣਾਉਣ ਦੀ ਤਿਆਰੀ 'ਚ ਹੈ। ਮੈਂ ਆਮਦ ਖਾਨ ਤੇ ਅਮੀਨ ਖਾਨ ਨੂੰ ਹੁਕਮ ਭੇਜ ਦਿੱਤਾ ਹੈ, ਜੋਧਪੁਰ ਦੇ ਰਾਜੇ ਨੂੰ ਮਿਸਾਲੀ ਸਜ਼ਾ ਦੇਣ। ਇਹ ਸਾਰਾ ਕੁਝ ਉਹੀ ਕਰਵਾ ਰਿਹਾ ਹੈ। ਮਾਮਲਾ ਅਜੀਤ ਸਿੰਘ ਤੱਕ ਹੀ ਮਹਦੂਦ ਨਹੀਂ। ਰਾਜਪੂਤ ਰਾਜੇ ਪਹਾੜੀ ਰਾਜਿਆਂ ਤੇ ਵੀ ਅਸਰਅੰਦਾਜ਼ ਹੋਣਗੇ ਤੇ ਮਰਾਠੇ ਵੀ ਉੱਠਣਗੇ। ਰਾਜਪੂਤ ਰਾਜੇ ਹਜੇ ਦੁਚਿੱਤੀ 'ਚ ਨੇ, ਸਮਝ ਨਹੀਂ ਪਾ ਰਹੇ ਕਿ ਸਿੱਖਾਂ ਨਾਲ ਰਲ ਕੇ ਬਣਿਆ ਬਣਾਇਆ ਵੀ ਤਾਂ ਨਹੀਂ ਗਵਾ ਲੈਣਗੇ। ਇਹੀ ਮੌਕਾ ਉਹਨਾਂ ਨੂੰ ਸਾਂਭਣ ਦਾ। ਠੀਕ ਹੈ ਅਜ਼ੀਮ, ਉਹਨਾਂ ਦਾ ਰਾਬਤਾ ਤੇਰੇ ਨਾਲ ਹੈ, ਮਨਾ ਲੈ। ਜਾਂ ਫਿਰ ਅਜ਼ੀਮ, ਤੈਨੂੰ ਪੂਰੀ ਖੁੱਲ੍ਹ ਦੇ ਰਿਹਾ ਹੈ। ਅੰਗੂਰਾਂ ਦਾ ਧਿਆਨ ਵਿੱਚ ਕੁੱਤਿਆਂ
ਸੇਵਕ ਸਰਦਾਰ ਪਛੋਰਾ ਸਿੰਘ ਜੀ ਖਾਸ ਜਾਣਕਾਰੀ ਦੇਣਗੇ। ਮੈਂ ਵੀ ਦੱਸ ਦੇਵਾਂ ਕਿ ਸਿੰਘਾਂ ਦੇ ਠਹਿਰਨ ਦਾ ਤੇ ਲੰਗਰ ਦਾ ਸਾਰਾ ਪ੍ਰਬੰਧ ਸਰਦਾਰ ਪਛੋਰਾ ਸਿੰਘ ਅਤੇ ਉਹਨਾਂ ਦੇ ਭਰਾ ਸਰਦਾਰ ਕਿਸ਼ੋਰਾ ਸਿੰਘ ਨੇ ਕੀਤਾ ਹੈ। ਖਾਲਸਾ ਜੀ, ਸਿੰਘਾਂ ਨੇ ਆਉਣਾ ਤਾਂ ਸਿੱਧਾ ਕੀਰਤਪੁਰ ਹੀ ਸੀ, ਪਰ ਹੁਣ ਉਹਨਾਂ ਨੇ ਗੁਰਮਤਾ ਕੀਤਾ ਕਿ ਜਾਂਦੇ ਜਾਂਦੇ ਬਸੀ ਬਨੂੜ ਵਗੈਰਾ ਦਾ ਵੀ ਕੰਡਾ ਕੱਢ ਹੀ ਦਈਏ। ਓਏ ਬਨੂੜ ਚੱਲਦੇ ਆ ਬਨੂੜ। ਮਾਲੀ ਸਿੰਘ ਜੀ, ਇਹ ਕੌਣ ਹੈ? ਇਹ ਵਜ਼ੀਰ ਖਾਨ ਦਾ ਫੌਜਦਾਰ ਹੈ, ਗੰਡਾ ਮਲ। ਗੰਡਾ ਮਲ? ਕੋਈ ਵਿਚੋਲਗਿਰੀ ਨਹੀਂ ਚੱਲਣੀ। ਕਹਿ ਦੇ ਵਜ਼ੀਰ ਖਾਨ ਨੂੰ ਹੁਣ ਫੈਸਲਾ ਮੈਦਾਨ 'ਚ ਹੋਣਾ। ਸਿੰਘ ਸਾਹਿਬ ਜੀ, ਇਹ 1000 ਕੁ ਫੌਜੀ ਤੇ ਰੰਗੜ ਲਈ ਫਿਰਦਾ ਹੈ, ਕਹਿੰਦਾ ਹੈ ਬਗਾਵਤ ਕਰ ਆਇਆ। ਆਲੀ ਸਿੰਘ ਜੀ, ਤੁਸੀਂ ਇਹਨੂੰ ਕਿੰਨਾ ਕੁ ਜਾਣਦੇ ਹੋ? ਮੇਲ ਮਿਲਾਪ ਤਾਂ ਕੋਈ ਨਹੀਂ ਸੀ, ਪਰ ਜਾਣਦਾ ਮੈਂ ਇਹਨੂੰ ਚੰਗੀ ਤਰ੍ਹਾਂ ਆ। ਇਹ ਸੁੱਚਾ ਨੰਦ ਦਾ ਲਾਡਲਾ ਭਤੀਜਾ। ਸੁੱਚਾ ਨੰਦ ਤੋਂ ਹੀ ਦੁਖੀ ਹੋ ਕੇ ਬਗਾਵਤ ਕੀਤੀ ਏ। ਹਕੂਮਤ ਦਾ ਨਸ਼ਾ ਮੇਰੇ ਤੇ ਖੇਡਦਾ ਸੀ। ਪਹਿਲਾਂ ਮੇਰੀ ਜ਼ਮੀਨ ਦੱਬ ਲਈ, ਹੁਣ ਤਨਖਾਹ ਬੰਦ ਕਰਤੀ। ਇਹ ਸ਼ਿਕਾਇਤ ਵਜ਼ੀਰ ਖਾਨ ਅੱਗੇ ਕਰਦਾ? ਉਹ ਸਿਰਫ ਸੁੱਚਾ ਨੰਦ ਦੀ ਸੁਣਦਾ ਹੈ। ਵਜ਼ੀਰ ਖਾਨ ਨੂੰ ਤੁਖਣਾ ਵੀ ਉਹੀ ਦਿੰਦਾ ਹੈ। ਤੁਖਣਾ ਕੀ ਦਿੰਦਾ ਹੈ? ਪੁੱਛੋ ਨਾ ਜੀ, ਬਾਈ ਜੀ ਨੂੰ ਤਾਂ ਪਤਾ ਹੀ ਹੈ। ਆਲੀ ਸਿੰਘ ਨੂੰ ਕਿਹਾ ਕਰੇ, ਇੱਕ ਤਾਂ ਖੜੱਪਾ ਸੱਪ ਸਾਹਮ ਨਹੀਂ ਹੁੰਦਾ, 4 ਸਪੋਲੀਏ ਕਿਵੇਂ ਕਾਬੂ ਕਰਾਂਗੇ? ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾ ਕੇ ਹੀ ਹਟਿਆ ਕਮੀਨਾ। ਤੂੰ ਨਾ ਰੋ ਗੰਡਾ ਮਲ, ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਹਿਸਾਬ ਅਸੀਂ ਆਪੇ ਕਰ ਲਾਂਗੇ। ਇਹਨੂੰ ਲੰਗਰ ਪਾਣੀ ਛਕਾਓ। ਪਖੰਡੀ ਲੱਗਦਾ ਹੈ। ਸ਼ੇਰ ਮੁਹੰਮਦ ਖਾਨ ਦੁਆਬੇ ਮਾਝੇ ਦੇ ਸਿੰਘਾਂ ਦਾ ਰਾਹ ਰੋਕਣ ਲਈ ਚੜ ਪਿਆ। ਉਹਦਾ ਭਰਾ ਖਵਾਜਾ ਖਿਜ਼ਰ ਖਾਨ, ਭਤੀਜੇ ਵਲੀ ਖਾਨ ਤੇ ਨੁਸਰਤ ਖਾਨ ਵੀ ਉਹਦੇ ਨਾਲ ਹੀ ਜੰਗ ਤੇ ਚੜੇ। ਵਜ਼ੀਰ ਖਾਨ ਨੇ ਵੀ ਉਹਨਾਂ ਦੇ ਨਾਲ ਆਪਣੀ ਫੌਜੀ ਟੁਕੜੀ ਭੇਜੀ, ਜਿਨ੍ਹਾਂ ਕੋਲ 2 ਤੋਪਾਂ ਵੀ ਸਨ। ਸਿੱਖੜਿਓ, ਦੇਖ ਰਹੇ ਹੋ ਸ਼ੇਰ ਖਾਨ ਦੀ ਫੌਜ ਦਾ ਅਸਲਾ। ਤੁਹਾਡੀਆਂ ਖੁੰਡੀਆਂ ਛਵੀਆਂ ਇੱਥੇ ਕੀ ਕਰਨਗੀਆਂ? ਸਤਲੁਜ ਤੁਹਾਡੇ ਲਹੂ ਨਾਲ ਵਹਿ ਤੁਰੇਗਾ। ਵਜ਼ੀਰ ਖਾਨ ਦੀ ਝੂਠੇ, ਜੇ ਸ਼ੇਰ ਮੁਹੰਮਦ ਨੇ ਸਾਹਿਬਜ਼ਾਦਿਆਂ ਲਈ ਹਾਂ ਦਾ ਨਾਰਾ ਨਾ ਮਾਰਿਆ ਹੁੰਦਾ ਤਾਂ ਹੁਣ ਤੱਕ ਦਰਿਆ ਤੁਹਾਡੇ ਲਹੂ ਦਾ ਵਹਿੰਦਾ। ਅਜੇ ਵੀ ਰਾਹ ਛੱਡ ਦਿਓ। ਯਾ ਅਲੀ! ਓਏ ਮੇਰੇ ਪਿੱਛੇ ਕਿਉਂ ਲੁਕੀ ਜਾਨਾ? ਅਖਤਰ ਹੁਸੈਨ, ਭਈ ਪਹਿਲੀ ਗੋਲੀ ਤੇਰੇ ਵੱਲੋਂ। ਓਏ ਗੱਜਣਾ, ਉਹ ਵਿੱਚ ਲੱਗੀ ਓਏ। ਮੁਗਲਾ ਮਾਰ ਲਿਆ, ਮੁਗਲਾ ਮਾਰ ਲਿਆ। ਅਖਤਰ ਨੇ ਨੱਚਣ ਨੂੰ ਵੀ ਕਿਹਾ ਸੀ, ਗੋਲੀ ਛੱਕ ਜਾਏਗਾ ਭੱਜੂ। ਨੱਥੂ, ਇੱਕ ਗੋਲੀ ਇਕੱਠੇ ਚਲਾਵਾਂਗੇ। ਖੁਦਾ ਦੇ ਫਿਟਕਾਰੇ ਹੋਏ ਕਾਫਰੋ, ਮੈਂ ਉਹੀ ਖਿਜ਼ਰ ਖਾਨ ਹਾਂ ਜਿਹਨੇ ਚਮਕੌਰ ਚ ਸਾਹਿਬਜ਼ਾਦਿਆਂ ਨੂੰ ਢੇਰ ਕੀਤਾ ਸੀ, ਤੇ ਤੁਹਾਡੇ ਗੁਰੂ ਨੇ ਰਾਤ ਦੇ ਹਨੇਰੇ ਚ ਦੌੜ ਕੇ ਜਾਨ ਬਚਾਈ ਸੀ। ਓਏ ਬੇਸ਼ਰਮਾ, ਜਾਨ ਤੂੰ ਬਚਾਈ ਸੀ। ਮੁਰਦਿਆਂ 'ਚ ਮੁਰਦਿਆਂ ਵਾਂਗ ਲੇਟ ਕੇ ਆਪਣੀ ਮਰੀ ਹੋਈ ਆਤਮਾ ਦੀ ਤੂੰ ਜਿਹੜੀ ਲਾਸ਼ ਚੁੱਕੀ ਫਿਰਦਾ, ਅੱਜ ਉਹਨੂੰ ਵੀ ਦਫਨ ਕਰ ਦਿਆਂਗੇ। ਚੱਲ ਬਈ ਗੇਜੀ, ਗੁਰੂ ਦੇ ਬਖਸ਼ੇ ਹੋਏ ਤੀਰ ਸਮਝ ਕੇ ਚਲਾਈਏ। ਫੌਜਦਾਰ ਖਿਜ਼ਰ ਖਾਨ ਮਰ ਗਿਆ। ਫੁੜਕ ਗਿਆ ਓਏ ਖਿਜਰਾ। ਟੁਗੜ ਬੋਚੋ, ਕੁੱਤਿਓ, ਮੇਰੇ ਭਾਈ ਦੀ ਲਾਸ਼ ਵੀ ਉੱਥੇ ਛੱਡ ਕੇ ਦੌੜ ਆਏ ਹੋ। ਸ਼ੇਰ ਮੁਹੰਮਦਾ, ਜੇ ਮਾਂ ਦਾ ਦੁੱਧ ਚੁੰਗਿਆ
ਤਾਂ ਆਪਣੇ ਭਰਾ ਦੀ ਲਾਸ਼ ਚੁੱਕ ਕੇ ਵਿਖਾ। ਯਾਰੀ ਖਾਲਸਾ ਜੀ, ਸ਼ੇਰ ਮੁਹੰਮਦ ਹਾਰ ਚੁੱਕਾ ਹੈ, ਲਾਸ਼ਾਂ ਚੁੱਕ ਲੈਣ ਦਈਏ। ਸ਼ੇਰ ਮੁਹੰਮਦ ਖਾਨ, ਜਾ ਲੈ ਜਾ ਆਪਣੇ ਭਰਾ ਤੇ ਭਤੀਜਿਆਂ ਦੀਆਂ ਲਾਸ਼ਾਂ। ਉਹ ਦੁਸ਼ਮਣੀ ਜਿਉਂਦਿਆਂ ਨਾਲ ਹੁੰਦੀ ਆ, ਉਹ ਮੁਰਦਿਆਂ ਨਾਲ ਨਹੀਂ। ਜਾ ਲੈ ਜਾ, ਐਡੀ ਫੌਜ ਲੈ ਕੇ ਆਇਆ ਸੀ, ਇੱਕ ਲਾਸ਼ ਚੁੱਕੀ ਜਾਂਦਾ ਚੰਗਾ ਲੱਗਦਾ? ਹੁਣ ਤਾਂ ਸਜੇਗਾ ਵੀ। ਕਬੀਰਾ ਮਰਤਾ ਮਰਤਾ ਜਗ ਮੁਆ ਮਰ ਪੇ ਨਾ ਜਾਣੇ ਕੋਏ ਐਸੀ ਮਰਨੀ ਜੋ ਮਰੇ ਬਾਹਰ ਨਾ ਮਰਨਾ ਹੋਏ। ਸ਼ਹੀਦ ਸਿੰਘਾਂ ਨੂੰ ਮੇਰਾ ਲੱਖ ਲੱਖ ਪ੍ਰਣਾਮ, ਜਿਹੜੇ ਗੁਰੂ ਸਾਹਿਬਾਨ ਦੇ ਦੱਸੇ ਰਾਹ ਤੇ ਚੱਲਦਿਆਂ ਆਪਣੀ ਜਾਨ ਤੇ ਖੇਡ ਗਏ। ਖਾਲਸਾ ਜੀ, ਤੁਸੀਂ ਆਪ ਮੁਹਾਰੇ ਲੜੇ, ਬਿਨਾਂ ਕਿਸੇ ਫੌਜਦਾਰ ਦੀ ਅਗਵਾਈ ਤੋਂ ਤੁਸੀਂ ਉਸ ਸ਼ੇਰ ਮੁਹੰਮਦ ਖਾਨ ਦੀ ਗਰਦਨ ਝੁਕਾਈ ਜਿਸ ਨੂੰ ਸੁਲਤਾਨ ਨੇ ਧੌਂਸਾ ਤੇ ਝੰਡਾ ਦਿੱਤਾ ਹੋਇਆ ਹੈ। ਪਤਾ ਹੈ ਚਮਤਕਾਰ ਕਿਉਂ ਹੋਇਆ? ਕਿਉਂਕਿ ਤੁਹਾਡੀ ਅਗਵਾਈ ਦਸ਼ਮੇਸ਼ ਪਿਤਾ ਆਪ ਕਰ ਰਹੇ ਸੀ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਸਿੰਘੋ, ਬਨੂੜ ਪਹੁੰਚੋ। ਨੁਮਾਇੰਦਾ ਹਾਜ਼ਰੀਨ, ਸਰਹੰਦ ਵਾਸੀਆਂ ਉੱਤੇ ਖੌਫ ਦਾ ਆਲਮ ਛਾਇਆ ਹੋਇਆ ਹੈ। ਕਲੰਕੀ ਬੰਦੇ ਨੇ ਹੁਣ ਇੱਧਰ ਮੂੰਹ ਕਰ ਲਿਆ। ਮਾਫ ਕਰਨਾ, ਵਜ਼ੀਰ ਖਾਨ ਮੁਕਾਬਲੇ ਲਈ ਇੱਕ ਵਾਰ ਵੀ ਬਾਹਰ ਨਹੀਂ ਨਿਕਲਿਆ। ਪਹਿਲਾਂ ਸਾਹ ਟਿਕਾਣੇ ਕਰੋ ਤੇ ਫੇਰ ਕੋਈ ਹੱਲ ਦੱਸੋ। ਸਿਰਾਂ ਤੇ ਮੌਤ ਮੰਡਰਾ ਰਹੀ ਹੈ। ਮੰਡਰਾਈ ਹੁਣ ਸੱਦਾ ਤਾਂ 100 ਸਾਲ ਪਹਿਲਾਂ ਦਿੱਤਾ ਸੀ। ਬਜ਼ੁਰਗੋ, ਵਕਤ ਦੀ ਨਜ਼ਾਕਤ ਸਮਝੋ। ਵਕਤ ਦੀ ਨਜ਼ਾਕਤ ਵਕਤ ਤੋਂ ਪਹਿਲਾਂ ਸਮਝੀ ਜਾਂਦੀ ਹੈ ਬਰਖੁਰਦਾਰ। ਕੌਮਾਂ ਦੇ ਮਸਲੇ ਨਾ ਚੁਟਕੀ 'ਚ ਵਿਗੜਦੇ ਆ, ਨਾ ਚੁਟਕੀ 'ਚ ਹੱਲ ਹੁੰਦੇ ਆ। ਜਨਾਬ, ਤੁਸੀਂ ਰਹਿੰਦੇ ਹੌਸਲੇ ਵੀ ਪਸਤ ਕਰਨ ਆਏ ਹੋ। ਮੈਂ ਚੱਲਦਾ। ਜ਼ੁਬਾਨ ਲੜਾ ਕੇ ਹਕੀਕਤ ਬਦਲ ਦਿਓਗੇ? शेख साहब, खुल के ख्यालात पेश करो। हाजरीन, टोका टाकी तो परहेज किया जाए। बरखुरदार, बरखुरदार, अपने दिल दुखन तो बचाओ। सच इहो जिहा ही हुंदा है।
हिंदुस्तान अज इस्लाम दी ताकत दा मरकज हुंदा, लेकिन अल्लाह ताला दी रजा शायद ए नहीं सी। इस्लाम दे आपे बने रखवाले नू हिंदुस्तान दी फिजा च मेरे मजहब दी तेज रुमक दी हवा पसंद नहीं आई। लगा जहर उगलन सुल्तान अकबर दे खिलाफ, जेड़ा इस ख्याल दा मुदई सी कि हिंदुआं दी होंद नू मन्नो, पर इस्लाम दी अहमियत बरकरार रखो और बेहतर बनाओ। पर जहांगीर दे हथ तलवार फड़ा के दम लिया। कट्टरता दी उस तलवार ने बेदीने ही नहीं, खुसरो ते दाराशको वर्गे नरम ख्याल शहजादे ते सरमद वर्गे सूफी फकीर भी नहीं बख्शे। वक्त नू पुट्ठा गेड़ा दे दिता। जिन्हों जहांगीर दी शमशीर कहंदा सी, उन्हें ही सिखां दी किरपान पैदा की थी। हुण ओही किरपान आ रही है, ओही किरपान। कट्टरता दा खमियाजा भुगतो, कट्टरता दा खमियाजा भुगतो, कट्टरता दा खमियाजा। बीत गया सो बीत गया, फिरका परस्ती दी लकीर पिट के बच जावांगे खुदा दे बंदियो। उधर सिखां वल देखो, पिंडा दे पिंड उमड़ के बंदा बहादुर मगर लामबंद होए पए है। सानू भी वजीर खां पिछे लामबंद होना चाहिदा है। हैदरी झंडा लहराओ, गाजी बनो, वजीर खान नू कहो तगड़ा होवे। ਵਜ਼ੀਰ ਖਾਨ ਦੀ ਮੱਤ ਮਾਰੀ ਗਈ। ਆਪਣਾ ਕਿਲਾ ਛੱਡ ਕੇ ਸਾਡੇ ਮੈਦਾਨ ਚ ਆਉਣ ਲੱਗਾ ਮੂਰਖ। ਜਦੋਂ ਗਿੱਦੜ ਦੀ ਮੌਤ ਆਂਦੀ ਹੈ ਤਾਂ ਸ਼ਹਿਰ ਵੱਲ ਨੂੰ ਭੱਜਦਾ ਹੈ, ਪਰ ਜਦੋਂ ਹਾਕਮ ਦੀ ਮੌਤ ਆਂਦੀ ਹੈ ਤਾਂ ਬਾਹਰ ਵੱਲ ਨੂੰ ਭੱਜਦਾ ਹੈ। ਸ਼ੇਰ ਮੁਹੰਮਦ ਖਾਨ ਦੇ ਮੋਢੇ ਤੇ ਲਾਸ਼ਾਂ ਦੇਖ ਕੇ ਬੁਖਲਾ ਗਿਆ ਹੁਣ। ਇਸੇ ਕਰਕੇ ਮਾਝੇ ਦੁਆਬੇ ਦੇ ਸਿੰਘਾਂ ਨੂੰ ਰਾਜ ਘੇਰ ਕੇ ਮਾਰਨਾ ਚਾਹੁੰਦਾ ਹੈ। ਹੁਣ ਮੌਕਾ ਹੈ ਸਿੰਘ ਸਾਹਿਬ, ਜਦੋਂ ਕਿਲੇ ਤੋਂ ਦੂਰ ਜਾਵੇ ਸਰਹਿੰਦ ਤੇ ਕਬਜ਼ਾ ਕਰ ਲਈਏ। ਨਹੀਂ, ਖਾਲੀ ਇਮਾਰਤਾਂ ਨਹੀਂ, ਵਜ਼ੀਰ ਖਾਨ ਚਾਹੀਦਾ ਹੈ। ਦਸਮੇਸ਼ ਪਿਤਾ ਦੇ ਸੂਰਮੇ ਸਿੰਘੋ, ਤੁਸੀਂ ਜਿਸ ਜੰਗ ਦੇ ਮੈਦਾਨ 'ਚ ਨਿਤਰੇ ਹੋ, ਉਸ ਜੰਗ ਦਾ ਐਲਾਨ 250 ਵਰੇ ਪਹਿਲਾਂ ਇੱਕ ਰਬਾਬ ਨੇ ਕੀਤਾ ਸੀ। ਉਸ ਰਬਾਬ ਦੀ ਧੁਨ ਹੀ ਬਣੀ ਹੈ ਧਮਕ ਨਗਾਰੇ ਦੀ। ਸਿੰਘੋ, ਤਪਦੀ ਤਵੀ ਅਤੇ ਚਾਂਦਨੀ ਚੌਕ ਦੇਖ ਰਹੇ ਹੋ? ਦੇਖ ਰਹੇ ਹਾਂ। ਸਿੰਘੋ, ਚਮਕੌਰ ਤੇ ਸਰਹੰਦ ਦੀ ਦੀਵਾਰ ਨੂੰ ਤੱਕੋ। ਗੁਰੂ ਦੇ ਲਾਡਲਿਓ, ਦਸ਼ਮੇਸ਼ ਪਿਤਾ ਦੀ ਛਾਤੀ 'ਚ ਖੋਬੇ ਖੰਜਰ ਨੂੰ ਦੇਖ ਰਹੇ ਹੋ? ਦੇਖ ਰਹੇ ਹਾਂ, ਦੇਖ ਰਹੇ ਹਾਂ। ਆਰਿਆਂ ਨਾਲ ਚੀਰੇ ਆਪਣੇ ਮਤੀ ਦਾਸ ਤੇ ਦੇਗਾ ਚੁੱਪਲ ਦੇ ਦਿਆਲੇ ਯਾਦ ਕਰੋ ਤੇ ਲਿਖ ਦਿਓ ਤਲਵਾਰ ਦੀ ਨੋਕ ਦੇ ਨਾਲ, ਖਾਲਸਾ ਪੰਥ ਦੀ ਫਤਿਹ, ਫਤਿਹ, ਫਤਿਹ। ਖਾਲਸਾ ਜੀ, ਜੇ ਕੋਈ ਮੁਗਲ ਸੈਨਿਕ ਭੱਜਣਾ ਚਾਹੇ ਤਾਂ ਮੌਕਾ ਦਿਓ, ਪਰ ਤਹਈਆ ਕਰੋ ਕਿ ਵਜ਼ੀਰ ਖਾਨ ਬਚ ਕੇ ਨਾ ਨਿਕਲੇ। शेर मोहम्मद खान काफर बंदा पहला ही मोर्चा बंदी करी बैठा है। ऐदा ही एदे गुरु ने कीता सी। खिदराने दी जंग वेले टाप ते कब्जा कर लिया सी। नवाब साहब, लड़न लई असला भी चाहिदा है ते सिखलाई भी। भीड़ ने फौज थोड़ी बन जाना है। सुचानंद अपने भतीजे गंडा मल नू समझा दिता सी ना चंगी तरह। फिक्र ना करो नवाब साहब, जंग जदों सिखर ते पहुंची उदों रंग दिखाएगा गंडा मल। दलेर सिया, सानू सब तो पीछे क्यों किता? आ गंडा मल तो भी पीछे। तावेदा बिगल बजाओ।
ਸੁਪਨੇ ਸਾਜ਼ੋ, ਹਥਿਆਰ ਚਲਾਉਣ ਦਾ ਵੱਲ ਵੀ ਹੋਣਾ ਚਾਹੀਦਾ ਹੈ। ਖੋਹ ਲੈਣ ਨਾਲ ਹੀ ਨਹੀਂ ਚੱਲ ਜਾਂਦੀਆਂ ਤੋਪਾਂ। ਸ਼ੇਰ ਮੁਹੰਮਦ ਖਾਨ, ਕਲੰਕੀਆਂ ਨੂੰ ਦਿਖਾਓ ਕਿ ਤੋਪਾਂ ਚਲਾਈ ਦੀਆਂ ਕਿਵੇਂ ਐ। ਓਏ ਖੁਦਾ ਦੇ ਫਟਕਾਰਿਆ ਬੰਦਿਆ, ਓਏ ਸ਼ਾਹੀ ਫੌਜਾਂ ਦਾ ਮੁਕਾਬਲਾ ਕਮੀਆਂ ਕਮੀਣਾ ਨਾਲ ਕਰੇਗਾ। ਐਂਕੜ ਬਾਜ਼ਾ ਦੀ ਔਲਾਦ ਇਹੋ ਜਿਹਾ ਮੇਣਾ ਪੈਂਦੇ ਖਾਨ ਨੇ ਵੀ ਮਾਰਿਆ ਸੀ 6ਵੀਂ ਪਾਤਸ਼ਾਹੀ ਨੂੰ। ਯਾਦ ਕਰ, ਗੁਰੂ ਦੇ ਸੂਰਮੇ ਕਮੀਆਂ ਨੇ ਛੱਕੇ ਛੁੜਾ ਦਿੱਤੇ ਸੀ ਕਰਤਾਰਪੁਰ ਦੀ ਜੰਗ 'ਚ। ਬੇਸ਼ਰਮਾ, ਤੇਰੇ ਪੈਂਦੇ ਖਾਨ ਦੀ ਲਾਸ਼ ਚੁੱਕਣ ਵਾਲਾ ਵੀ ਕੋਈ ਨਹੀਂ ਸੀ ਲੱਭਦਾ। ਗੁਰੂ ਦੇ ਸ਼ੇਰੋ, ਹਾਥੀਆਂ ਦੇ ਨੱਕ 'ਚ ਦਮ ਕਰ ਦਿਓ। ਤੋਪਾਂ ਦਾ ਇੱਕ ਵਾਰ ਨਹੀਂ ਚੱਲ ਹੋਇਆ। ਤੇਰਾ ਗੰਡਾ ਮਲ ਗੱਦਾਰੀ ਕਰ ਗਿਆ ਲੱਗਦਾ। ਉਹ ਕਿਉਂ ਨਹੀਂ ਦੌੜਿਆ? दौड़ेगा हजूर, जरूर दौड़ेगा। शेर मोहम्मद खान, शेर शिवा बर मोहे है शुकर मन दे कब हूं न डरो ना डरो बजाए लड़ो निश्चय करे अपनी जीत करो। अरे सिखो अपने ही मन को एहलाल कहो गुण को उतरो जब अब के दिनदार बने जब अब के दिनदार बने अति हिरन में तब जूझ मरो। ਮੰਗਲ ਸਿਆ ਕਿਵੇਂ ਮਜ਼ੇ ਲੈ ਰਹੇ ਆ? ਉਹ ਛੁਡਾ ਮੈਨੂੰ, ਉਹ ਤੈਨੂੰ ਮਜ਼ਾਕ ਸਮਝਦਾ? ਫਰੇਬੀਆ, ਸਾਨੂੰ ਤਾਂ ਪਹਿਲਾਂ ਹੀ ਸ਼ੱਕ ਸੀ ਤੂੰ ਦਗਾ ਦੇਂਗਾ। दशमेश पिता चलिए ते मखौटे बास पिठ दिखा गए। दुश्मन पारू हो चुका है। सीस तली ते रख के लड़ रहे ਸਿੰਘਾਂ ਦੀ सहायता करो। अपने बख्शे होए तीर नू जंग च कुदन दी आज्ञा दियो। बोले सो निहाल। ਪਹਿਲਾਂ ਹੀ ਇਹ ਕੰਮ ਕਰ ਦਿੰਦਾ ਗੁਰੂ ਦਿਆ ਬੰਦਿਆ। ਗੁਰੂ ਜੀ ਨੇ ਔਖੇ ਸਮੇਂ ਲਈ ਹੀ ਤੀਰ ਬਖਸ਼ਿਸ਼ ਕੀਤੇ ਸੀ। शेर मोहम्मद खान, ਇੱਥੇ ਹੀ रुक जा। खबरदार जे कदम ਅੱਗੇ ਵਧਾਇਆ ਮੈਂ ਤੇਰੇ ਤੇ ਵਾਰ ਨਹੀਂ ਕਰਨਾ ਚਾਹੁੰਦਾ। ਚਲਾ ਜਾ। ਰਾਖਸ਼ਾ, ਮੁਸਲਮਾਨਾਂ ਦੇ ਲਹੂ ਦੀ ਨਦੀ ਵਗਾ ਕੇ ਹੁਣ ਰਹਿਮ ਦਿਲੀ ਦਾ ਪਾਖੰਡ ਕਰਦਾ ਹੈ। ਮੁਸਲਮਾਨਾਂ ਦਾ ਨਹੀਂ, ਲਹੂ ਪੀਣਿਆਂ ਦਾ ਲਹੂ ਵਗਾਇਆ ਜਿਨ੍ਹਾਂ ਨੇ ਗਰੀਬ ਮੁਸਲਮਾਨ ਵੀ ਨਹੀਂ ਛੱਡੇ। ਪਰ ਤੂੰ ਕਦੇ ਸੱਚੇ ਮੁਸਲਮਾਨ ਦਾ ਕਿਰਦਾਰ ਨਿਭਾਇਆ ਸੀ। ਤੇਰੀਆਂ ਹਾਸੋਹੀਣੀਆਂ ਦਾ ਮੇਰੇ ਤੇ ਕੋਈ ਅਸਰ ਨਹੀਂ। ਜੰਗਜੂ ਐ ਤਾਂ ਮੇਰੇ ਨਾਲ ਜੰਗ ਕਰ। शेर मोहम्मद, दहशतगर्दा, ਵੱਡਿਆ ਤਲਵਾਰਬਾਜ਼ਾ, ਤੂੰ ਆਪਣੇ ਆਪ ਨੂੰ ਬਾਜ ਕਹਾਉਣਾ? ਅੱਜ ਤੈਨੂੰ ਭੇਜ ਦਿਆਂਗਾ ਤੇਰੇ ਬਾਜਾਂ ਵਾਲੇ ਕੋਲ। ਓਏ ਆਦਮਖੋਰਾ, ਇਹ ਤਾਂ ਧੰਨ ਭਾਗ ਹੋਣਗੇ ਮੇਰੇ, ਪਰ ਤੈਨੂੰ ਵੀ ਉੱਥੇ ਹੀ ਲਿਜਾ ਕੇ ਸੁੱਟਾਂਗਾ ਗੁਰੂ ਜੀ ਦੇ ਸਾਹਮਣੇ। ਬਾਜ ਸਿੰਘ ਜੀ,
ਜ਼ਾਲਿਮ ਆ ਗਿਆ ਅੜਿੱਕੇ ਜਾਵੇ ਨਾ। ਤਿਆਰ ਹੋ ਜਾ ਗੰਦਿਆ ਕੁੱਤਿਆ। ਫਤਿਹ ਕਰ ਲਿਆ। ਝਟਕਾ ਦਿੱਤਾ ਭੇੜੀਆ, ਵਜ਼ੀਰ ਖਾਨ ਮਾਰਿਆ ਗਿਆ। ਬੋਲੇ ਸੋ ਨਿਹਾਲ। ਖਾਲਸਾ ਜੀ, ਤੁਸੀਂ ਇਹੋ ਜਿਹੇ ਬੇਕਿਰਕ ਹਾਕਮ ਦਾ ਅੰਤ ਕੀਤਾ ਜਿਹੜਾ ਸੰਸਾਰ ਨੇ ਪਹਿਲਾਂ ਕਦੇ ਨਹੀਂ ਵੇਖਿਆ ਹੋਣਾ। ਪਰ ਇਹਦੇ ਜ਼ੁਲਮਾਂ ਦੇ ਪੰਨੇ ਲੋਕ ਓਨੀ ਦੇਰ ਯਕੀਨ ਨਹੀਂ ਕਰਨਗੇ ਜਿੰਨੀ ਦੇਰ ਇਸ ਦਾ ਕਲਮ ਕੀਤਾ ਸਿਰ ਅੱਖੀ ਨਹੀਂ ਦੇਖ ਲੈਂਦੇ। ਅੱਜ ਇਹਨੂੰ ਇੱਥੇ ਹੀ ਜੰਡ ਤੇ ਟੰਗਾਂਗੇ, ਕੱਲ ਸਾਰੀ ਸਰਹੰਦ ਚ ਘੁਮਾਇਆ ਜਾਏਗਾ। ਆਓ ਹੁਣ ਆਪਣੇ ਸ਼ਹੀਦਾਂ ਦਾ ਸੰਸਕਾਰ ਕਰੀਏ। ਵਜ਼ੀਰ ਖਾਨ ਦਾ ਧੜ ਮੈਂ ਦਲੇਰ ਸਿੰਘ ਨੂੰ ਵਜ਼ੀਰ ਖਾਨ ਦੀ ਲਾਸ਼ ਵਾਲੇ ਘੋੜੇ ਮਗਰ ਘੋੜਾ ਦੜਾਉਂਦੇ ਵੇਖਿਆ ਸੀ। ਬਾਦ ਸਿੰਘ ਜੀ, ਕਿਸੇ ਤਰ੍ਹਾਂ ਤੋਪਾਂ ਦਾ ਮੂੰਹ ਬੰਦ ਕਰੋ। ਸੈਂਕੜੇ ਸਿੰਘ ਸ਼ਹੀਦ ਹੋ ਗਏ ਨੇ ਸਿੰਘ ਸਾਹਿਬ। ਕੌਮਾਂ ਦੇ ਇਤਿਹਾਸ ਏਦਾਂ ਹੀ ਲਿਖੇ ਜਾਂਦੇ ਆ। ਖਾਲਸਾ ਜੀ, ਜੇ ਜ਼ਾਲਮ ਹਾਕਮ ਮਰ ਵੀ ਜਾਵੇ ਤਾਂ ਜ਼ੁਲਮ ਦਾ ਅੰਤ ਨਹੀਂ ਹੋ ਜਾਂਦਾ। ਹਾਕਮ ਸਿਰਫ ਨੁਮਾਇੰਦਾ ਹੁੰਦਾ ਹੈ ਇੱਕ ਗਰੋਹ ਦਾ, ਜਿਹੜਾ ਹਾਰ ਕੇ ਵੀ ਹਾਰ ਨਹੀਂ ਮੰਨਦਾ। ਵਜ਼ੀਰ ਖਾਨ ਜਿਹੜੇ ਜ਼ਾਲਮ ਤਬਕੇ ਦਾ ਨੁਮਾਇੰਦਾ ਸੀ, ਮਜ਼ਲੂਮ ਉਹਨਾਂ ਨੂੰ ਚੰਗੀ ਤਰ੍ਹਾਂ ਪਛਾਣਦੇ ਹੈ। ਜਿਨ੍ਹਾਂ ਨੇ ਉਮਰਾਂ ਜ਼ਲਾਲਤ ਚ ਬਿਤਾਈਆਂ, ਜ਼ੁਲਮ ਸਹਾਰੇ, ਉਹ ਵੀ ਆਪਣਾ ਗੁੱਸਾ ਠੰਡਾ ਕਰਕੇ ਹਟਣਗੇ। ਪਰ ਮਜ਼ਲੂਮ ਦਾ ਗੁੱਸਾ ਬਹੁਤਾ ਲੰਬਾ ਨਹੀਂ ਹੁੰਦਾ, ਉਹ ਦੁਸ਼ਮਣ ਤੇ ਵੀ ਜਲਦੀ ਤਰਸ ਖਾ ਜਾਂਦਾ ਹੈ। ਸਿੰਘੋ, ਸੁੱਚਾਨੰਦ ਵਰਗੇ ਜ਼ਾਲਮਾਂ ਦੀ ਭਾਲ ਕਰੋ। ਸੁੱਚਾਨੰਦ, ਓਏ ਸੁੱਚਾਨੰਦ, ਮੈਨੂੰ ਪਛਾਣਿਆ?
मैं बालकिशन बालकिशन की दुख लगदा है? सुचानंद केड़ा जुल्म रह गया जेड़ा तू साडे वर्गे निताणिया ते नहीं टाया। जदों तू मेरे वसदे रसदे घर दा समान कुरकण आया सी उदों ऐ दो कोडियां पिछे छड़ आया सी जेड़ियां मैं अज दे दिन वास्ते सांभ सांभ के रखियां। आ ले जा अपनी अमानत ताकि मेरे मन दा बोझ हल्का हो जाए। बोले सो ना तस्वीस खिराज न माल खौफ न खता न तरस जवाल अब मोहे खूब वतन गह पाई खैर सदा मेरे पाई हुण हुक्म होआ मेहरवान दा पै कोए न किसै रंजान दा सब सुखाली बुठिया एह होआ हले राज जियो एह हो आहले मीराज जियो। कबीर सोई मारिए जह मुए सुख होए पलो पलो सबको कहे पलो पलो सबको कहे गुरु न मान को माया होई नागनी माया होई नागनी जगत रही लपटाए जगत रही लपटाए इसकी सेवा जो करे इसकी सेवा जो करे तिस ही को फिर खाए। माया होई नागनी माया होई नागनी संपत रथ तन राज से ओ अपने हो लगायो काल फास जब गल परी सब पयो परायो राजमाल रूप जात राजमाल रूप जात लोभन पंजे ठग तेनी ठगी जग ठगया किने ना रखी लज जिस सिकदारी तिस कुवारी जिस सिकदारी तिस कुवारी चाकर के डरना जा सिकदार पवे जंजीरता चाकर हथों मरना जिस सिकदारी तिस कुवारी कोठे मंडप माड़िया पासों चित दिया कठिया कमनाया बनी विच हो सखणिया बोले
ਦੇਗੋ ਤੇਗੋ ਫਤਹਿਓ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਗੁਰੂ ਜੀ ਦੀ ਵਰੋਸਾਈ ਸੰਗਤ ਜੀਓ, ਦੁਨੀਆ ਨੇ ਅਣਗਿਣਤ ਰਾਜ ਬਦਲਦੇ ਦੇਖਿਆ। ਇੱਕ ਹਾਕਮ ਨੂੰ ਪਲਟ ਕੇ ਦੂਜਾ ਹਾਕਮ ਬੈਠਦਾ ਰਿਹਾ ਹੈ, ਪਰ ਸਰਹਿੰਦ ਦੇ ਤਖਤ ਉੱਤੇ ਅੱਜ ਕਿਰਤ ਕਮਾਈ ਕਰਨ ਵਾਲੇ ਬੈਠ ਗਏ। ਇਹ ਹੈ ਦੁਨੀਆ ਦਾ ਪਹਿਲਾ ਚਮਤਕਾਰ। ਅਨਹੋਣੀ ਹੋਣੀ ਚ ਬਦਲ ਗਈ। ਗੁਰੂ ਨਾਨਕ ਪਾਤਸ਼ਾਹ ਦੇ ਹੁਕਮ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਬੰਦਾ ਸਾਂਝੀ ਵਾਲਤਾ ਦੇ ਰਾਜ ਦਾ ਐਲਾਨ ਕਰਦਾ ਹੈ। ਅੱਜ ਤੋਂ ਜਿਹੜਾ ਵਾਏਗਾ ਉਹੀ ਖਾਏਗਾ। ਅਜ਼ਮਤੇ ਨਾਨਕ ਗੁਰੂ ਹਮ ਜ਼ਾਹਿਰੋ ਹਮ ਬਾਤਨ ਅਸਤ ਪਾਤਸ਼ਾहे दीनो दुनिया अब सच्चा साहेब अस्त। ਵਜ਼ੀਰ ਖਾਨ ਨੇ ਮੁਗਲ ਸਲਤਨਤ ਦੀ ਨੱਕ ਉਡਾ ਦਿੱਤੀ। ਜੇ ਉਹ ਬੰਦਾ ਬਹਾਦਰ ਦਾ ਮੁਕਾਬਲਾ ਕਰਨ ਜੋਗਾ ਨਹੀਂ ਸੀ ਤਾਂ ਮੈਦਾਨੇ ਜੰਗ 'ਚ ਕਿਉਂ ਗਿਆ? ਆਪਣੀ ਵੀ ਜਾਨ ਖਾਮਖਾ ਗਵਾਈ ਤੇ ਹਕੂਮਤ ਦਾ ਵੀ ਸਤਿਆਨਾਸ਼ ਕੀਤਾ। ਮੈਂ ਹੁਣ ਦਿੱਲੀ ਨਹੀਂ ਜਾਵਾਂਗਾ, ਸਿੱਧਾ ਲੋਹਗੜ੍ਹ ਤੇ ਚੜ੍ਹਾਈ ਕਰਾਂਗਾ। ਬੰਦਾ ਬਹਾਦਰ ਦੀ ਨਾਮ ਨਿਹਾਲ ਗਰਾਟਾਂ ਦੇ ਉੱਤੇ।